ਉਹਨੇ ਥੱਲੇ ਆ ਕੇ ਕਿਹਾ, ਅੱਬਾ ਜੀ ਨੇ ਮੈਨੂੰ ਆਵਾਜ਼ ਮਾਰੀ, ਕਹਿੰਦੇ ਉਹ ਤੇ ਪੁੱਤਰ ਨੂੰ 13 ਸਾਲ ਹੋ ਗਏ ਫੋਨ ਤੇ। ਇਹ ਟਰੈਕ ਅਸੀਂ ਰੱਖਿਆ ਸੀ। ਹੁਣ ਸਾਈਡ ਕਿਹੜੀ ਇਹ ਵੀ ਦੱਸ ਸਾਨੂੰ। ਦੋਵੇਂ ਸਾਈਡ ਨਹੀਂ ਉਹ ਸਾਜੀ ਕੋਈ ਸ਼ੀਸ਼ਾ ਵੀ ਵਿੱਚ ਲਾ ਕੇ ਅੱਧੀ ਕੁੜੀ ਇਹ ਸੁਣ ਲਾ। ਉਸ ਤੋਂ ਫੌਰਨ ਬਾਅਦ ਜਿਹੜੀ ਉਹ ਦੁਕਾਨ ਸੀ ਨਾ, ਉਹ ਇੰਝ ਲੱਗਦਾ ਸੀ ਉੱਥੇ ਰੰਗ ਵਾਲੇ ਲੱਗੇ। ਤੇ ਚੀਜ਼ਾਂ ਉਸਤਾਦ ਦੀ ਜ਼ਿੰਦਗੀ ਤੇ ਫਿਲਮ ਬੜੀ ਤੇ ਸ਼ਰਾਬ ਲਾ ਕੇ ਪੁੱਛੀ ਜਾਂਦੇ ਆ ਗੱਲ ਰੱਖੜੀ ਕਿ ਘਟੜੀ ਹੈ। ਉੱਥੇ ਆ ਕੇ वाह चले गए हम बेखुदी में तुमको पुकारे, चले गए। मेरी दवाई लै ਨਾ ਵੱਡੇ ਕੰਮਾਂ ਨੂੰ ਹੱਥ ਪਾਇਆ ਕਰੋ। ਹੁਣ ਉਮਰ ਦਾ ਤਕਾਜ਼ਾ ਉਹ ਨਹੀਂ ਰਿਹਾ ਹਾਜੀ ਸਾਹਿਬ। ਹੈ ਸਾਜੀ ਹੁਣ ਤੇ ਸੁਰ ਵੀ 40-45 ਸਾਲ ਤੋਂ ਬਾਅਦ ਨਹੀਂ ਲੱਗ ਰਹੇ। ਸਾਗਰ में ਜਿਹੜਾ ਹੁੰਦਾ ਵਾ ਸ਼ਰਾਬ ਵਾਲਾ ਪੈਮਾਨਾ, ਉਹਨੂੰ ਸਾਗਰ ਕਹਿੰਦੇ ਕਿ ਸਾਗਰ ਸਾਗਰ ਗਾਫ ਵਾਲਾ? ਹਾਂਜੀ, ਗੈਨ ਪੀਣ ਵਾਲਾ ਉਹ ਹੀ ਕਹਿ ਰਿਹਾ ਸ਼ਰਾਬ ਵਾਲਾ। ਹਾਂਜੀ। ਅੱਛਾ, ਤੈਨੂੰ ਮੈਂ ਜਿਹੜਾ ਸ਼ਰਾਬ ਵਾਲਾ ਸਾਗਰ ਸਮੁੰਦਰ ਆ, ਸਾਗਰ ਜਿਹੜਾ ਉਹ ਨਹੀਂ, ਸਾਗ ਗਾਫ ਵਾਲਾ ਗਰ, ਗਰ ਨਹੀਂ। ਉਹ ਸਮੁੰਦਰ ਆ। ਹਾਂਜੀ, ਗਰ ਜਿਹੜਾ ਗਰਕ ਸਾਗਰ। ਗਰਕ ਵਾਲਾ ਸਾਗਰ। सागर में जिंदगी को तारे चले गए हम। ਆ ਗਾਣਾ ਸੁਣਨਾ ਰਫੀ ਸਾਹਿਬ ਦਾ, ਹਮ ਬੇਖੁਦੀ में तुमको पुकारे चले गए। ਉਸਤਾਦ ਜੀ ਮਾਜ਼ਰਤ, ਮੈਂ ਤੁਹਾਡੇ ਕੋਲੋਂ ਸੁਣ ਕੇ ਜਾ ਕੇ ਕੱਢਦਾ ਵਾਂ। ਉਹ ਇੰਨਾ ਅੱਛਾ ਹੁੰਦਾ ਨਹੀਂਗਾ, ਯਾਨੀ ਕਿ ਉਹ ਇੰਨੇ ਜ਼ਿਆਦਾ ਐਕਸਪ੍ਰੈਸ਼ਨ। ਓਏ ਰਫੀ ਸਾਹਿਬ ਨੂੰ ਕਹਿ ਦੇਖੋ ਕੀ ਕਹਿ ਤੈਨੂੰ ਕਹਿ ਦਿੱਤਾ। ਓਏ ਯਾਰ ਮੇਰਾ ਮਤਲਬ ਆ ਕਿ ਉਹ ਇੰਨਾ ਕਲੀਅਰ ਨਹੀਂ ਕਰਦੇ। ਦਾਦੀ ਜੀ ਅਸੀਂ ਗੱਲਾਂ ਨੇ ਦੇਣਾ ਯਾਰ ਉਹ ਸ਼ਾਇਰ ਕਿੱਥੇ ਆ? ਕਿਹੜਾ ਇਹ देख आ शायर देख, हम बेखुदी में तुमको पुकारे चले गए, ਵਾਹ ਵਾਹ। सागर में जिंदगी को उतारे चले गए, तुम तो ना कहो कि हम खुद ही से खेले। ਹਾਏ ਹਾਏ तू तो ना कह के ਅਸੀਂ ਇਕੱਲੇ ਹੀ ਲੱਗੇ ਰਹੇ। ਹਾਏ। तुम तो ना कहो कि हम खुद ही से खेले, डूबे नहीं यूं ही हम नशे में अकेले, शीशे में आपको भी उतारे चले गए। ਵਾਹ ਵਾਹ ਵਾਹ। ਇਦਾਂ ਦਾ ਅਸੀਂ ਵੀ ਲਿਖ ਸਕਦੇ ਕਿ ਸਾਨੂੰ ਪ੍ਰੋਪਰ ਟਾਈਮ ਮਿਲੇ। ਇੱਕ ਉਹ ਸ਼ਾਇਰ ਕਿੱਥੇ ਕਿੱਡੀ ਛੋਟੀ ਜੀ ਲੈਣ ਆ ਯਾਰ, है ना? ਪਰ ਵੱਡੀ ਲੈਣ ਹੈ, ਛੋਟੀ ਜੀ ਹੈ। देखा किए तुम्हें हम बन के दीवाना, ਹਾਏ ਹਾਏ ਹਾਏ। उतरा जो नशा तो हमने ये जाना, सारे वो जिंदगी के सहारे चले गए, ਓਏ ਵਾਹ 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 ਵਾਹ। हम बेखुदी में तुमको मारे चले गए। ਜੀ ਅੱਜ ਜਿਹੜੇ ਇਹ ਕਿੱਥੇ ਗਏ ਨੇ ਪਿੰਡ ਦੀਆਂ ਗਲੀਆਂ ਤੇ ਸ਼ਾਇਰ ਤੇ ਸਾਰੇ? ਸੁਨੀਆਂ ਪੈ ਗਈਆਂ ਨੇ ਗਲੀਆਂ ਵਿੱਚ। ਕਸਮੇ ਯਾਰ, ਸਹੀ ਗੱਲ ਆ। ਕਮਰਸ਼ੀਅਲ ਸ਼ਾਇਰ ਫਿਰ ਰਹੇ ਉਸਤਾਦ ਜੀ। ਓਏ। ਕਮਰਸ਼ੀਅਲ ਸ਼ਾਇਰ ਨਹੀਂ ਅੱਖ ਚਾਹੀਦੀ ਆ। फार्मूला गाने लिखने के अच्छा भी कोई सागर दिल को बहलाता नहीं, हाय बेखुदी में भी करार आता नहीं। हाय हाय। उस्ताद जी लिखते मैं भी बहुत अच्छा लेना वा, लेकिन मैं आप नहीं लिखता। क्यों? ਅੱਜ ਜੋ ਤੁਸੀਂ मेरी जिंदगी ते तू एक अच्छा राइटर आ, बड़ा अच्छा तू राइटर नहीं, सही गल आ। ਸਿਚੁਏਸ਼ਨ ਦੇ ਉਸਤਾਦ ਜੀ, हाँ, ਸਟੋਰੀਆਂ ਦੇ। जिस आर्टिस्ट जिस क्रिएटिव बंदे नू तनकीद सहन दा हौसला नहीं ना हुंदा, दुनिया दा अखीर एक बैक करने वाला आर्टिस्ट हुंदा। ਪਿੱਛੇ ਜਾਣ ਵਾਲਾ। जो मर्जी जेड़ा कही जावे, अपने फिट रहीदा हुंदा गल ਮਿਸ਼ਨ ते। ਤੇ ਕੰਮ ਤੇ ਫੋਕਸ। अच्छा, तू एक अच्छा राइटर आ, मेरी जिंदगी दी एक स्टोरी लिख, ओए ਉਹਦੀ ਆਪਾਂ ਫਿਲਮ ਬਣਾਈਏ। उस्ताद जी ਤੁਸੀਂ ਬਣਾਣੀ ਨਹੀਂ, ਮੈਂ ਲਿਖ ਦੇਣੀ ਆ, ਤੁਸੀਂ ਬਣਾਣੀ ਨਹੀਂ। ਆਹੋ ਤੁਸੀਂ ਸਾਡੀਆਂ ਵੀ ਸਟੋਰੀਆਂ ਨਹੀਂ ਨਹੀਂ, ਵਿੱਚੋਂ ਕੁਝ ਪਹਿਲੂ ਕੱਟਣੇ ਵੀ ਨੇ, ਕਿਉਂਕਿ ਅਸੀਂ ਉਹ ਦੂਜੀ ਫੈਮਿਲੀ ਵਾਸਤੇ ਵੀ ਬਣਾਉਣੀ। ਨਹੀਂ ਫਿਰ ਚਾਸੇ ਨਹੀਂ ਜਿਹੜੀ ਹੋਣੀ। ਮੇਨ ਐਟਮ ਉੱਪਰ ਉਹ ਆਪਾਂ ਕੱਟ ਕੇ ਕਿਸੇ ਹੋਰ ਵੇਚ ਦਾਂਗੇ। ਜੇ ਉਹ ਪਹਿਲੂ ਕੱਟੇਗੇ ਪਤਾ ਕਿੱਦਾਂ ਲੱਗਣਾ ਵੀ ਸਜਾ ਜਿਹੜੀ ਤੇ ਲਿਖੀ ਹੈ। ਨਹੀਂ ਨਹੀਂ ਉਸਤਾਦ ਜੀ, ਤੁਹਾਡੀ ਜ਼ਿੰਦਗੀ ਦੇ ਉਤਾਰ ਚੜਾਓ ਤੇ ਲਿਖਾਂਗੇ। ਹਾਂ, ਤੋਂ ਲੱਗ ਕੇ ਸ਼ੁਰੂ ਕਰਕੇ ਮੈਂ ਇੱਕ ਰਜ਼ਾਬਾਦ ਚੋਂ ਸੀਨ ਲੈ ਪਹਿਲਾਂ, ਹਾਂਜੀ। ਗਲੀਆਂ ਮਹੱਲਿਆਂ 'ਚ। ਉੱਥੇ ਇੱਕ ਬੱਚਾ ਫਿਰ ਰਿਹਾ, ਉਹਦੇ ਅੰਦਰ ਇੱਕ ਸਿੰਗਰ ਬਣਨ ਦੀ ਖਾਹਿਸ਼, ਉਦੋਂ ਸਾਈਕਲੀ ਨਾਲ। ਸਾਈਕਲੀ ਵੀ ਸੀ, ਉਦੋਂ ਪੈਦਲ ਵੀ ਫਿਰ ਰਿਹਾ। ਓਕੇ। ਸਭ ਤੋਂ ਪਹਿਲਾ ਸ਼ਾਟ ਲੈਣਾ ਵਾ ਕਿ ਰਾਤ ਨੂੰ ਸੱਚੀ ਮੁੱਚੀ ਵਾਲਾ ਸ਼ਾਟ,
ਕਿ ਰਾਤ ਨੂੰ ਬੇਚੈਨ ਆ ਤੇ ਉਹਨੂੰ ਪਤਾ ਲੱਗਾ ਵੀ ਧੋਬੀ ਘਾਟ 'ਚ ਨਾ ਬਰਾਰੋ ਇਲਾਕਾ ਆ ਰਿਹਾ ਤੇ ਰਾਤ ਦੇ 3 ਵਜੇ ਨਾ ਉਹਨੂੰ ਇਹ ਆ ਕਿ ਵੀ ਇਸ ਟਾਈਮ ਰਾਤ ਨੂੰ ਹੀ ਫੰਕਸ਼ਨ ਤੇ ਉਹ ਉੱਠਿਆ ਵਾ। ਠੀਕ ਹੈ। ਉਹ ਉੱਠਿਆ, ਉੱਠ ਕੇ ਉਹਨੇ ਜਨਾਬ ਜੀ ਦਰਵਾਜ਼ਾ ਖੋਲ੍ਹਿਆ, ਹਲਕਾ ਜਿਹਾ ਆਪਣਾ ਸਾਈਕਲ ਹੀ ਬਾਹਰ ਕੱਢੀ ਹੈ। ਉਹਨੂੰ ਗਾਣੇ ਦਾ ਇੰਨਾ ਜਨੂੰਨ ਆ ਤੇ ਉਹ 18 ਨੰਬਰ ਗਲੀ ਚੋਂ ਇੰਜ ਨਿਕਲਿਆ, 3 ਨੰਬਰ ਬਾਜ਼ਾਰ ਸਨਾਟਾ ਤੇ ਤਕਰੀਬਨ 16 ਤੇ 15 ਦੇ ਦਰਮਿਆਨ ਚ ਭਾਜੀ ਸ਼ਰੀਫ ਬਜਰੀ ਵਾਲੇ ਹੁੰਦੇ ਸੀ, ਉਹਨਾਂ ਦਾ ਬਾਹਰ ਕੁੱਤਾ ਬੈਠਾ ਸੀ ਕਿ ਸਨਾਟੇ 'ਚ ਕੁੱਤਾ ਪਹਿਲੇ ਬਿਲਕੁਲ ਮੇਰੇ ਕੋਲ ਆਇਆ ਸਾਇਲੈਂਟ। ਹਾਲਾਂਕਿ ਉਸ ਕੁੱਤੇ ਦਾ ਇਹ ਬਣਦਾ ਸੀ ਕਿ ਵੀ ਜਿੱਥੇ ਵੀ ਹੈਗਾ ਉੱਥੇ ਭੌਂਕਲਾ ਤਾਂ ਉੱਥੋਂ ਬੋਲ ਨਹੀਂ, ਉਹ ਹੋਲੀ ਜੀ ਹੈ ਬਿਲਕੁਲ ਮੇਰੀ ਲੱਤ ਤੋਂ ਐਵੇਂ 2 ਇੰਚ ਦੂਰ। ਤੇ ਇੰਜ ਜਦੋਂ ਉਹਨੇ ਦੇਖਿਆ ਨਾ ਵੀ ਥੱਲੇ ਖਲੋਤਾ ਨਾਲ ਨੱਸੀ ਜਾ ਰਹੇ ਨਾਲ, ਉੱਥੇ ਉਹਨੇ ਕਿਹਾ ਤੇ ਕੋਲ ਆ ਗਏ ਤੇ ਸਾਈਕਲੀ ਮੇਰੀ ਨਾ ਇੰਜ ਲਹਿਰਾਂ ਜੀ ਹੋਈਆਂ, ਸਾਈਕਲ ਹੈਂਡਲ ਨਹੀਂ ਡੋਲ ਗਿਆ, ਮੈਂ ਸਾਰੀ ਡਗਮਗ ਡੋਲ ਗਈ ਤੇ ਮੈਂ ਮੇਰੀ ਆਵਾਜ਼ ਗਈ ਸਾਈਕਲ ਹੀ ਚਲਾ ਰਿਹਾ। ਹਾਂ ਤੇ ਅੱਗੇ ਨਾ ਗੜਾ 15 ਨੰਬਰ 14 ਨੰਬਰ ਦੇ ਨੁੱਕਰ ਤੇ ਚੌਕੀਦਾਰ ਬੈਠਾ ਤੇ ਉਹਨੂੰ ਪਤਾ ਲੱਗਾ ਵੀ ਬੱਚਾ ਡਰ ਗਿਆ ਤੇ ਮੈਨੂੰ ਕਹਿੰਦਾ ਓਏ ਡਰ ਗਿਆ ਤੇ ਮੈਂ ਅੱਗੋਂ ਕੀ ਸਿੱਧਾ ਹੋ ਕੇ ਮੈਂ ਕਿਹਾ ਕੌਣ? ਵਾਹ ਵਾਹ ਦੱਸ। ਤੇ ਬਾਬਾ ਜੀ ਇੰਜ ਹੈਂਡਲ ਆ ਤੇ ਤੇ ਉਹਨੂੰ ਕਹਿ ਰਹੇ ਕੌਣ ਡਰਿਆ। ਇਹ ਵੀ ਮੁਸੀਬਤਾਂ ਨੇ ਗਾਣੇ ਦੇ ਅਪਰਾਰੋ ਲੱਕ ਨੂੰ ਵੇਖਣ ਜਾ ਰਹੇ। ਇਹ ਸੀਨ ਨੰਬਰ 1 ਹੋ ਗਿਆ। ਸਿੱਧਾ ਬਾਬਾ ਜੀ ਬਾਜ਼ਾਰ ਗਿਆ, ਅੱਗੋਂ ਧੋਬੀ ਘਾਟ ਗਿਆ ਤੇ ਧੋਬੀ ਘਾਟ ਆਪ ਸੁੱਤਾ ਪਿਆ। ਹਾਂ 3 ਵਜੇ ਧੋਬੀ ਘਾਟ ਦੀਆਂ ਕੰਧਾਂ ਇੰਜ ਥੋੜੀਆਂ ਹੋ ਕੇ ਨਾਲ ਲਾ ਕੇ ਇੱਕ ਦੂਜੇ ਦੇ ਸੁੱਤੀਆਂ, ਬਹੁਤ ਅੱਛੇ। ਘਾਹ ਇੱਕ ਦੂਜੇ ਨਾਲ ਜੱਫੀ ਪਾ ਕੇ ਸੁੱਤੇ। ਯਕੀਨ ਕਰ, ਮੁਕੰਮਲ ਧੋਬੀ ਘਾਟ ਦਾ ਗੇਟ ਨੀ ਜਿਹੜਾ ਤਾਲਾ ਉਹ ਵੀ ਇੰਜ ਪੁੱਠਾ ਹੋ ਕੇ ਪਿਆ। ਉਹਦੇ ਜੰਗਲੇ ਦੇ ਜਿਹੜੇ ਰਾੜ ਨੇ ਉਹ ਇੱਕ ਦੂਜੇ ਦੇ ਮੋਢੇ ਦੇ ਸਿਰ ਸਿੱਟ ਕੇ ਸੁੱਤੇ। ਉਹ ਜਿਹੜੇ ਉੱਪਰ ਪੱਤਾ ਵੀ ਬਣਿਆ ਹੁੰਦਾ ਹਾਂਜੀ ਹਾਂਜੀ। ਥੱਲੇ ਆਨੇ ਦੇ ਟਾਈਮ ਉਹ ਨੇ ਦੇ ਇੱਕ ਦੂਜੇ ਦੇ ਪੱਤਿਆਂ ਦੇ ਸੁੱਤੇ। ਇਹਨੇ ਧੋਬੀ ਘਾਟ ਬਜ਼ਾਤੇ ਖੁਦ ਸੁੱਤਾ, ਉਹ ਨੇਜ਼ੇ ਐ ਹੋਏ ਐ ਹੋ ਕੇ ਸੁੱਤੇ। ਖਰਾਟੇ ਦੀ ਹਿਲਕੀ ਹਿਲਕੀ ਮੈਂ ਦੇਖਿਆ ਇਹ ਵੀ ਆਵਾਜ਼ ਆ ਰਹੀ। ਸਾਰਾ ਘਾਹ ਸੀ ਨਾ ਉੱਤੇ ਸਟੇਜ ਤੇ ਚੜ ਕੇ ਸੁੱਤਾ। ਹਾਂ ਠੀਕ ਹੈ ਜੀ। ਉਹਦੇ ਸਾਹਮਣੇ ਬਿਲਕੁਲ ਅੱਜ ਵੀ ਇੱਕ ਨਾ ਫਲ ਦੀ ਦੁਕਾਨ ਆ, ਧੋਬੀ ਘਾਟ ਦਾ ਜਿਹੜਾ ਗੇਟ ਹੈ ਨਾ ਹੈਗੀ, ਉਹਦੇ ਸਾਹਮਣੇ ਇੱਕ ਵੱਡੀ ਫਲ ਦੀ ਦੁਕਾਨ ਆ ਜਿਹੜੀ ਅੱਜ ਤੱਕ ਮੈਂ ਬੰਦ ਹੀ ਨਹੀਂ ਵੇਖੀ। ਉਹ ਨਹੀਂ ਹੁੰਦੀ ਜੂਸ ਵਾਲੀ ਫਲ ਵੀ ਰੱਖਿਆ ਉਹ ਗਲੀ ਚਾਂਡੇ ਵੀ ਵਿਕਦੇ ਆ। ਆਹ ਫਰੂਟ ਚਾਟ ਵਾਲੇ ਉਹੀ ਨੁੱਕਰ ਤੇ ਆ। ਉਹ ਕਦੀ ਬੰਦ ਨਹੀਂ ਵੇਖੇਗਾ ਦੁਕਾਨ ਤੇ। ਨਹੀਂ ਸਹੀ ਗੱਲ। ਠੀਕ ਹੈ। ਉਹਦੇ ਕੋਲ ਮੈਂ ਚਲਾ ਗਿਆ, ਮੈਂ ਕਿਹਾ ਭਾਜੀ ਤੇ ਬਰਾਰ ਲੱਗਦਾ ਸ਼ੋਅ ਸੀ। ਕਹਿੰਦਾ ਕਦੋਂ? ਤੈਨੂੰ ਕਿਹਨੇ ਦੱਸਿਆ? ਮੈਂ ਕਿਹਾ ਜੀ ਮੈਨੂੰ ਪਤਾ ਲੱਗਾ। ਕਹਿੰਦਾ ਨਹੀਂ ਇੱਥੇ ਕੋਈ ਸ਼ੋਅ ਨਹੀਂ ਬਰਾਰ ਵਾਲਾ। ਓਏ ਦਿਲ ਟੁੱਟ ਗਿਆ। ਕਿਉਂ ਕਿੱਧਰ ਗਿਆ ਬਰਾ ਲੱਕ? ਉਹ ਐਵੇਂ ਕਿਸੇ ਨੇ ਮੈਨੂੰ ਇਹ ਚੀਜ਼ ਅਫਵਾਹ ਸੀ। ਮੈਂ ਵਾਪਸ ਆਇਆ। ਹੁਣ ਵਾਪਸ ਉਹ ਕੁੱਤੇ ਵਾਲੇ ਰੋਡ ਤੋਂ ਨਹੀਂ ਸੀ ਮੈਂ ਆਉਣਾ, ਚੇਂਜ ਕਰਦਾ। ਉਹ ਮੈਂ ਚੇਂਜ ਕਰਨਾ ਸੀ। ਮੈਂ ਡਰ ਸੀ ਤੇ ਮੈਂ ਉੱਪਰੋਂ ਦੀ ਕਮਾਲਾਬਾਦ ਥਾਣੇ ਕਿੱਧਰੋਂ ਦੀ ਵੜਾ ਕੇ ਤੇ ਮੈਂ ਉਹ ਕੁੱਤੇ ਇੱਕ ਨੂੰ ਛੱਡ ਕੇ ਮੈਂ ਹੋਰ ਕੁੱਤਿਆਂ ਨਾਲ ਦੁਸ਼ਮਣੀ ਲੈ ਕੇ ਨਾ ਮੈਂ ਘਰ ਪਹੁੰਚ ਗਿਆ 4:30 ਵਜੇ 4:15 ਵਜੇ ਸਵੇਰ ਦੇ। ਹਾਂ 1 ਘੰਟੇ ਚ ਤੁਸੀਂ ਆ ਵੀ ਗਏ ਉਥੋਂ ਤੋਂ ਦੁਕਾਨ? ਘੰਟਾ ਥੋੜਾ, ਮਤਲਬ ਜਾਣਾ ਤੇ ਆਣਾ, ਉੱਥੇ ਕੁਝ ਵੀ ਨਹੀਂ ਸੀ। ਅੱਛਾ ਫੋਰੀ ਮਤਲਬ ਅਗਰ ਰਸਤੇ 'ਚ ਕੁੱਤਾ ਮਿਲਿਆ ਤਾਂ ਮੈਂ ਰੁਕਿਆ ਤਾਂ ਨਹੀਂ ਨਾ, ਸਿੱਧਾ ਹੀ ਗਿਆ, ਸਿੱਧਾ ਨਾੜਲ ਚੌਂਕ ਐ ਗਿਆ, ਧੋਬੀ ਘਾਟ ਤੋਂ ਵਾਪਸ ਆ 1.5 ਘੰਟਾ ਲੱਗ ਗਿਆ ਉਹ। ਓਕੇ। ਪੈਦਲ ਨਹੀਂ ਸਾਈਕਲ ਤੇ ਸਾਈਕਲ ਤੇ ਅੱਗੋਂ ਜਾਂਦਿਆਂ ਨੂੰ ਅੱਬਾ ਜੀ ਖੜੇ। ਓਏ ਕਿਧਰੋਂ? ਮੈਂ ਕਿਹਾ ਜੀ ਬਰਾਰਾ ਲੱਖ ਕਿੱਥੇ ਆ? ਕੱਖ ਨਹੀਂ ਸਾਜੀ। ਉਹ ਅਗਲੇ ਦਿਨ ਉੱਠ ਕੇ ਵੀ ਮੇਰੇ ਡਰ ਸੀ ਉਹ ਕੁੱਤੇ ਦਾ ਮੇਰੇ। ਅੱਛਾ ਜੀ। ਹਾਂ ਇਸ ਵਾਕਿਏ ਤੋਂ ਸ਼ੁਰੂ ਕਰਨਾ ਗਿਆ। ਬੱਚੇ ਨੂੰ ਇੱਕ ਸ਼ੌਕ ਸੀ ਗਾਣੇ ਦਾ, ਇੱਥੋਂ ਕੰਮ ਸ਼ੁਰੂ ਹੋਇਆ। ਇੱਥੋਂ ਕੰਮ ਸ਼ੁਰੂ ਹੋਇਆ। ਵਾਹ ਵਾਹ। ਉਸਤਾਦ ਜੀ ਫਿਲਮ ਚ ਉਹ ਫਿਰ ਉਸ ਤੋਂ ਬਾਅਦ ਤੂੰ ਦਿਖਾਉਣਾ ਵਾ ਕਿ ਮੇਰੇ ਮਹੱਲੇ ਦੇ ਕੋਲ ਇੱਕ ਅਕੈਡਮੀ ਹੈ ਮਿਊਜ਼ਿਕ, ਮੈਂ ਉੱਥੇ ਬੈਠਾ ਹਾਂ। ਘਰ-ਬਾਰ ਛੱਡ ਦਿੱਤਾ, ਕੰਮ ਛੱਡ ਦਿੱਤਾ, ਅਕੈਡਮੀ ਬੈਠਾ। ਉਹਨਾਂ ਦਾ ਹਾਰਮੋਨੀਅਮ ਪਿਆ ਵਾ, ਪਿਆਨੋ ਪਈ ਆ ਤੇ ਮੈਂ ਸਾਰੀ ਦਿਹਾੜੀ ਬੈਠਾ ਸਿਰਫ ਇਹ ਇੰਤਜ਼ਾਰ ਚ ਆ ਕਿ ਯਾਰ ਮੈਂ ਇਹਨੂੰ ਕਦੋਂ ਇੰਜ ਟੀ ਕਰੂੰਗਾ। ਹਾਏ 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 ਇਸ ਚੱਕਰ 'ਚ ਮੈਂ ਰਾਤ ਤੱਕ ਉੱਥੇ ਬੈਠਾ ਰਿਹਾ ਹਾਏ। ਕਿ ਮੈਨੂੰ ਕਦੀ ਕੋਈ ਕਹੂਗਾ ਪੁੱਤ ਤੈਨੂੰ ਕੀ ਸ਼ੌਕ ਆ ਫੜ ਵਾਜਾ ਫੜ ਏਦਾਂ। ਵਜਾ ਨਹੀਂ, ਕਈ ਮਹੀਨੇ ਲੰਘ ਗਏ ਕਿਸੇ ਨੇ ਨਹੀਂ ਕਿਹਾ ਨਾ। ਠੀਕ ਹੈ ਜੀ, ਉਹਨਾਂ ਨੂੰ ਪਤਾ ਵੀ ਸੀ ਕਿ ਇਹਨੂੰ ਸ਼ੌਕ ਆ, ਸਵੇਰ ਤੋਂ ਸ਼ਾਮ ਤੱਕ ਬੈਠਾ ਰਹਿੰਦਾ, ਚੱਲ ਯਾਰ ਥੋੜਾ ਬਹੁਤ। ਨਹੀਂ, ਟੇਠੇ ਹੋਏ। ਉਹ ਮੇਰਾ 골ਡਨ ਟਾਈਮ ਸੀ ਜਿਹੜਾ ਮੈਂ ਖਰਾਬ ਕੀਤਾ। ਉਸ ਟਾਈਮ ਅਗਰ ਮੈਂ ਕਿਸੇ ਉਸਤਾਦ ਕੋਈ ਜਾਂ ਕਿਸੇ ਕੋਲ ਜਿਹੜਾ ਸਿੱਖਣ ਚੱਲ ਜਾਂਦਾ ਉਹ ਟਾਈਮ, ਫਿਰ ਉਹਦੇ 'ਚ ਇਹ ਵੀ ਦਿਖਾਉਣਾ ਵਾ ਇੱਕ ਸੀਨ। ਉਸਤਾਦ ਗੁਲਾਮ ਮੁਹੰਮਦ ਸਾਹਿਬ ਵਾਲਾ, ਮੈਡਮ ਨੂਰਜਹਾਨ ਉਸਤਾਦ ਜਿਹੜੇ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ, ਉਹਨਾਂ ਨੇ ਮੈਨੂੰ ਕਿਹਾ ਸੀ ਮੈਂ तुम्हें ਸਿਖਾਊਂਗਾ। ਉਹ ਬਾਬਾ ਜੀ। ਹਾਂ ਉਹ ਵੀ ਵਿੱਚ ਦਿਖਾਉਣਾ ਵਾ। ਉਸਤਾਦ ਜੀ ਉਹ ਫਿਰ ਉਸ ਤੋਂ ਬਾਅਦ ਜਨਾਬ ਜੀ ਕਰਦਿਆਂ ਮਹੱਲੇ 'ਚ ਸ਼ੁਗਲ ਮਿਲਾ। ਫਿਰ ਜੁਗਤਬਾਦੀ ਵੀ ਰਾਤ ਨੂੰ ਕਰਨੀ। ਹਾਏ ਹਾਏ ਹਾਏ। ਮੈਂ ਰਾਜਾ ਸਾਡਾ ਯਾਰ ਨੇ ਸਾਹਿਬ ਸ਼ੇਖ ਯਾਨੀ ਸਾਰੇ ਲਿਫਤੇ ਓਏ ਇਹ ਸਾਰੇ ਮਿਊਜ਼ਿਕ ਤੋਂ ਬਾਅਦ ਰਾਤ ਨੂੰ ਪਾਰਕ 'ਚ ਬੈਠੇ ਐਸ ਕਿਸਮ ਦੀ ਜੁਗਤ ਨੈਸ਼ ਗੱਲ। ਤੁਸੀਂ ਅੱਜ ਤੱਕ ਨਹੀਂ ਸੁਣੀ ਇਦਾਂ ਦੀ ਗੱਲ। ਇਹ ਪੁਰਾਣੇ ਟਰੈਕ ਸਾਰੇ ਪੁਰਾਣੇ ਆ। ਤੇ ਇੱਕ ਟਰੈਕ ਰੱਖ ਲੈਣਾ ਵੀ ਇਹਦਾ ਘਰ ਏਡਾ ਵੱਡਾ ਵਾ, ਤੇ ਉੱਤੇ ਸ਼ੁਰੂ ਇਹਦਾ ਘਰ ਏਡਾ ਉੱਚਾ ਵਾ,
ਉੱਚਾ ਹਾਂ, ਸਾਡਾ ਇੱਕ ਯਾਰ ਸੀ, ਉਹਨੇ ਏਦਾਂ ਅਸੀਂ ਬੈਠੇ ਹਾਂ ਤੇ ਉਹਨੇ ਕਹਿਤਾ, ਕਹਿੰਦਾ ਮੈਂ ਕਿਹਾ ਸ਼ੇਖ ਤੂੰ ਤਾਂ ਰਜ਼ਾਬਾਦੋਂ ਘਰ ਛੱਡ ਕੇ ਤੇ ਤੂੰ ਉਹ ਪਤਾ ਨਹੀਂ ਕਿੱਥੇ ਕਿਹੜੇ ਚੱਕ 'ਚ ਘਰ ਲੈ ਲਿਆ 37 ਲੱਖ ਦਾ, ਉਦੋਂ ਰਜ਼ਾਬਾਦ 'ਚ 25-26 ਲੱਖ ਦਾ ਸੀ। ਉਹਨੇ ਇੰਨੀ ਗੱਲ ਕਹੀ, ਕਹਿੰਦਾ ਬਾਬਾ ਉਹਦੀ ਕੁਰਸੀ ਬਹੁਤ ਉੱਚੀ ਆ। ਹੁਣ ਅਸੀਂ ਇਹ ਗੱਲ ਫੜ ਲਈ ਵੀ ਇੰਨੀ ਉੱਚੀ ਇਹਦੀ ਘਰ ਦੀ ਕੁਰਸੀ। ਅੱਛਾ ਸਵੇਰ ਪੈ ਗਈ ਉਹਦੀ ਕੁਰਸੀ ਤੇ, ਉਹ ਨਹੀਂ ਆਇਆ ਨਾ ਉਹਦੀ ਰਿਕਾਰਡਿੰਗ ਵੀ ਹੈਗੀ ਰਾਜੇ ਕੋ। ਅੱਛਾ ਹਾਂ, ਆਡੀਓ ਰਿਕਾਰਡਿੰਗ ਮਰ ਕੇ ਆਡੀਓ ਰਿਕਾਰਡ ਕੀਤੀ ਨਾ, ਉਦੋਂ ਪਤਾ ਨਹੀਂ ਕਿੰਨੇ ਫੋਨ ਤੇ ਉਹ ਛੋਟਾ ਫੋਨ ਹੁੰਦਾ ਸੀ, ਉਹਦੇ 'ਚ ਇੱਕ ਆਡੀਓ ਦਾ ਹੁੰਦਾ ਸੀ, ਉਹ ਰਿਕਾਰਡ ਕੀਤੀ ਉਹਦੇ ਕੋਲ ਹੈਗੀ ਹੈ। ਕਿ ਸਵੇਰ ਪੈ ਗਈ ਤੇ ਅਸੀਂ ਇੱਥੇ ਸੁਰ ਰੱਖਿਆ ਵੀ ਇਹਦੀ ਘਰ ਦੀ ਕੁਰਸੀ ਇੰਨੀ ਉੱਚੀ, ਤੇ ਇੱਕ ਬੰਦਾ ਗੱਲ ਕਰਦਾ ਸੀ ਤੇ 7 ਮਿੰਟ ਲੰਮੇ ਪੈ ਕੇ ਸਿਰਫ ਹੱਸਦੇ ਸੀ। ਮਜ਼ਾ ਲੈ ਰਹੇ ਗਾ। ਹਾਂ, ਉਦਾਂ ਦੀਆਂ ਗੱਲਾਂ ਨਹੀਂ। ਹਿਸਾਬ ਲਾ, ਯਾਨੀ ਇੱਥੋਂ ਸ਼ੁਰੂ ਹੋਈ ਗੱਲ ਕਿ ਇਹਨਾਂ ਦੇ ਮਕਾਨ ਦੀ ਏਡੀ ਉੱਚੀ ਕੁਰਸੀ ਆ ਕਿ ਇਹਨਾਂ ਦਾ ਮਤਲਬ ਫਿਰ ਕੁਰਸੀ ਉੱਚੀ ਆ ਤੇ ਫਿਰ ਉਸ ਤੋਂ ਬਾਅਦ ਘਰ ਆ, ਫਿਰ ਉਸ ਤੋਂ ਬਾਅਦ ਉਹਦੇ ਉੱਪਰ ਚੁਬਾਰੇ ਆ। ਟੋਟਲ ਹਾਂ, ਵੀ ਉਹ ਇੰਨਾ ਉੱਚਾ ਵੀ ਇਹਨੇ ਇਸ ਤੋਂ ਲੈ ਲਿਆ ਇੱਥੋਂ ਮੇਨ ਮਹੱਲੇ 'ਚੋਂ ਛੱਡ ਕੇ ਵੀ ਇਹੋ ਦੀ ਕੁਰਸੀ ਬੜੀ ਉੱਚੀ ਹੈ, ਤੇ ਉਹ ਕਿੱਥੇ ਚੱਕ ਚੁੱਕ 'ਚ ਚਲਾ ਗਿਆ। ਤੇ ਅਸੀਂ ਇਸ ਖਿੱਚ ਤੇ ਹੁਣ ਉਹਦੇ ਤੇ ਲੱਗੇ ਹਾਂ। ਜੁਗਤਾ ਹੋ ਰਹੀ। ਹਾਂ, ਕਹਿੰਦਾ ਇਹਦੇ ਬਿੜਵਾਲ ਮਾਰੀ, ਓਏ ਥੱਲੇ ਆਏ, ਤੇ ਏਡੀ ਉੱਚੀ ਕੁਰਸੀ ਦਾ ਭਰਾ ਥੱਲੇ ਹੁੰਦਿਆਂ ਏਡੀ ਦਾੜੀ ਹੋ ਗਈ। ਬਜ਼ੁਰਗ ਹੋ ਗਿਆ। ਉਹਨੇ ਥੱਲੇ ਆ ਕੇ ਕਿਹਾ, ਅੱਬਾ ਜੀ ਨੇ ਮੈਨੂੰ ਆਵਾਜ਼ ਮਾਰੀ, ਕਹਿੰਦੇ ਉਹ ਤੇ ਪੁੱਤਰ ਨੂੰ 13 ਸਾਲ ਹੋ ਗਏ ਫੋਨ ਤੇ। ਇਹ ਟਰੈਕ ਅਸੀਂ ਰੱਖਿਆ ਸੀ। ਯਾਰ ਬਹੁਤ ਅੱਛੇ। ਹਾਂ, ਵੀ ਏਡੀ ਉੱਚੀ ਕੁਰਸੀ ਆ, ਉਹ ਏਡੀ ਉੱਚੀ ਬਣਾਤੀ। ਤੇ ਕਿੱਥੇ ਗੱਲ ਪਹੁੰਚੀ ਤੇ ਇੰਜ ਹਾਸਾ ਪਿਆ ਤੇ ਉੱਠੇ ਦੁਬਾਰਾ ਇੱਕ ਨੇ ਕਿਹਾ, ਉਹਨੇ ਕਹਿੰਦਾ ਇਹਦੀ ਏਡੀ ਉੱਚੀ ਕੁਰਸੀ ਆ, ਇਹ ਆਪਣੀ ਜਦੋਂ ਛੱਤ ਤੇ ਖਲੋਤਾ ਹੁੰਦਾ ਨਾ ਹਾਂਜੀ ਤੇ ਥੱਲੇ ਨੂੰ ਮੂੰਹ ਕਰਕੇ ਕਹਿੰਦਾ, ਯਾਰ ਉਹ ਦੇਖ ਕਿੱਡੀ ਅੱਛੀ ਥੱਲੇ ਬਾਰਿਸ਼ ਹੋ ਰਹੀ ਥੱਲੇ, ਗਹਿਰਾਈ। ਏਡੀ ਉੱਚੀ ਕੁਰਸੀ ਆ। ਵਾਹ ਵਾਹ। ਹਿਸਾਬ ਲਾਓ ਤੁਸੀਂ, ਦੁੱਧ ਵਾਲੇ ਦਾ ਗੱਲਾਂ, ਹਰ ਘਰ ਦੀ ਗੱਲ ਕੋ, ਦੁੱਧ ਵਾਲਿਆਂ ਨੂੰ ਦੁੱਧ ਦੇਣ ਆਇਆ, ਕੀ ਹੋ ਇਹ ਘਰ ਸਮਾਨ ਲੈਣਾ, ਇਹਨਾਂ ਘਰ ਪਰੌਣੇ ਆ ਗਏ, ਏਡੀ ਉੱਚੀ ਕੁਰਸੀ। ਯਾਰ ਇਹ ਸਵੇਰ ਪੈ ਗਈ ਉਸੇ ਘਰ ਤੇ। ਉਸੇ ਘਰ ਤੇ। ਇਹ ਵੀ ਦਿਖਾਉਣਾ ਵਿੱਚ ਕਿਹਾ ਅਸੀਂ ਚੀਜ਼ ਦੇ ਬਾਅਦ ਹੁੰਦੇ ਸਾ, ਸ਼ੁਗਲ ਮੇਲਾ ਹੁੰਦਾ ਸੀ। ਫਿਰ ਉਹਦੇ ਵਿੱਚ ਸ਼ਰਾਰਤਾਂ ਕੀ ਹੋਣੀਆਂ ਕਿ ਸਾਡੇ ਮਹੱਲੇ ਇੱਕ ਕਰਿਆਨੇ ਵਾਲਾ ਵਾ, ਸ਼ੀਦਾ ਪਕੌੜਿਆਂ ਵਾਲਾ, ਰਜ਼ਾਬਾਦ 'ਚ ਮਸ਼ਹੂਰ ਆ, ਬੜੇ ਲੋਕ ਜਾਣਦੇ ਹੋਣੇ। ਹੁਣ ਉਹ ਮੱਕੀ ਮਾਰਕੀਟ ਨਾਸ਼ਤਾ ਲਾਉਂਦੇ ਨੇ। ਓਕੇ। ਉਹਦੇ ਨਾਲ ਕੀ ਅਸੀਂ ਚੇਦਾ ਕਰ ਰਹੇ ਹਾਂ, ਉਹਦੇ ਨਾਲ ਦੀ ਮੇਰੀ ਦੁਕਾਨ ਹੁੰਦੀ ਮੂੰਗਫਲੀ ਚਲਗੋਜ਼ਿਆਂ ਦੀ, ਡਰਾਈ ਫਰੂਟ ਦੀ। ਉਹਦੇ ਨਾਲ ਕੀ ਲੋਕ ਵਿਚਾਰੇ ਮਜ਼ਾਕ ਕਰ ਰਹੇ ਨੇ ਉਹਦੇ ਨਾਲ। ਜਿਹਦੇ ਪਟਾਕਾ ਪਾਤਾ ਸੀ ਚੜਨੀ। ਆਹੋ, ਸੇਬੇ ਵਾਲਾ ਬੰਬ, ਉਹਨੂੰ ਸਾਰੇ ਰੋਕ ਰਹੇ ਨੇ ਕਿ ਚੀਦੇ ਤੈਨੂੰ ਪਤਾ ਲਿਫਟ ਤੇ ਆ ਸਾਰੇ ਬਾਜ਼ਾਰ 'ਚ, ਉੱਡ ਜਾ। ਹਰਾਮੀ ਆ ਸਾਰੇ, ਤੇ ਸ਼ਬਰਾਤ ਆ ਨਾਲ ਆ ਪਕੌੜੇ। ਤੂੰ ਉਹਦੇ ਨਾਲੇ ਭਾਈ ਉਹ ਕਹਿੰਦਾ ਉਹ ਐ ਸਿਗਰਟ ਹੁੰਦਾ ਸੀ ਉਹਦਾ, ਅੱਖ ਥੋੜੀ ਜਿਹੀ ਨਾ ਉਹਦੇ ਖਰਾਬ ਸੀ ਅੱਖ, ਤੇ ਇੱਕ ਅੱਖ ਹੁੰਦੀ ਸੀ ਤੇ ਸਿਗਰਟ, ਤੇ ਉਹਨੇ ਕਹਿਣਾ ਚਲੋ ਮੈਂ ਲਾਉਣੇ ਆ। ਹਾਂ ਤੇ ਉਹਨੇ ਲਾ ਲੈਣੇ, ਪੂਰੀ ਦੁਕਾਨਦਾਰੀ ਐ ਸਜਾਈ ਆ ਵੀ ਤਰੀਕੇ ਨਾਲ। ਤੇ ਜਿਹੜਾ ਚਟਨੀ ਵਾਲਾ ਬੌਲ ਹੈ ਨਾ, ਉਹ ਇੰਜ ਪੂਰਾ ਉੱਤੋਂ, ਯਾਨੀ ਉਹਦਾ ਬੈਲੈਂਸ ਇੰਨੀ ਭਰ ਲਈ, ਓਹੋ ਵਾਹ। ਨੱਕੇ ਤੱਕ ਇੰਜ ਆ, ਤੇ ਉੱਤੇ ਸੋਹਣਾ ਐ ਕਰਕੇ ਨਾ ਢੱਕਣ ਰੱਖਿਆ। ਇੱਕ ਬੰਦਾ ਆਇਆ, ਉਹਨੇ ਕਿਹਾ ਸਿੱਧੇ ਆ ਪਕੌੜੇ ਤੋਲ ਅੱਧਾ ਕਿਲੋ, ਤੇ ਹੁਣ ਸ਼ਬਰਾਟ ਠਾਠੂ ਸ਼ੁਰੂ ਆ। ਤੇ ਸ਼ਹੀਦੇ ਨੇ ਇੰਜ ਕਰਕੇ ਨਾ, ਹੁਣ ਇੰਜ ਲੱਗੀ ਨਹੀਂ ਦੁਕਾਨ ਇੱਧਰ ਨੂੰ ਤੇ ਇੱਧਰ ਨੂੰ, ਤੇ ਹੁਣ ਇੰਜ ਬਾਟਾ ਫੜ ਕੇ ਨਾ, ਤੇ ਹੁਣ ਇੰਜ ਪਾ ਰਹੇ ਨੇ ਨਾ ਇੰਜ। ਹਾਂਜੀ। ਤੇ ਉਹਨੇ ਇੰਨੀ ਦੇਰ ਨੂੰ ਢੱਕਣ ਚੁੱਕਿਆ, ਤੇ ਸੇਬੇ ਵਾਲੇ ਬੰਬ ਨੂੰ ਦੂਏ ਨੇ ਅੱਗ ਲਾਈ, ਤੇ ਉਹਨੇ ਚਟਨੀ ਵੀ ਡਬੋ ਕੇ ਉੱਤੇ ਢੱਕਣ ਰੱਖਤਾ। ਓਕੇ। ਤੇ ਸ਼ਹੀਦੇ ਹੁਣੀ ਇੰਜ ਆਏ ਨੇ ਤੇ ਗਾਹ ਗਈ ਨਹੀਂ ਸਮਝ ਆਈ। ਉਹ ਨਿਕਲ ਗਏ ਆਪਣਾ ਕੰਮ ਕਰਕੇ। ਹੁਣ ਕੋਈ 8-10 ਕਿਲੋ ਮੱਛੀ ਲੱਗੀ ਆ, ਮੱਛੀ ਦੀ ਦੂਜੀ ਵੈਰਾਈਟੀ ਇੰਜ ਲੱਗੀ ਆ, ਪਕੌੜੇ, ਸਮੋਸੇ, ਚਿਪਸ, ਆਲੂ ਵਾਲੀਆਂ ਟਿੱਕੀਆਂ, ਮਿਰਚਾਂ, ਯਾਨੀ ਇਹ ਟੈਪ ਤਾਜ਼ਾ ਸਜਾਇਆ ਉਹਨੇ ਨਿਜ਼ਾਮ। ਇਹ ਚਟਨੀ ਪਈ ਇੱਥੇ। ਠੀਕ ਹੈ ਭਾਜੀ, ਉਹ ਕੋਈ 20 ਸਕਿੰਟ ਲਈ ਉਹ ਸੇਬੇ ਵਾਲਾ ਬੰਬ ਥੋੜਾ ਟਾਈਮ ਲੈਂਦਾ ਅੰਦਰ ਜਾ ਕੇ ਧਮਾਕਾ ਕਰਨ। ਹੁਣ ਅੱਗ ਉਹਦੇ ਅੰਦਰ ਚਲੀ ਗਈ ਆ, ਚੱਪਾ ਵਿੱਚ ਚਟਨੀ ਦੇ ਅੰਦਰ ਹੀ ਆ। ਉਸਤਾਦ ਜੀ ਇੱਕ ਆਵਾਜ਼ ਆਈ ਆ ਵੀ ਬਰਾਵਾ, ਉਹ ਗਈ ਛੱਤ ਨਾਲ ਉਹ ਪਲੇਟ। ਤੇ ਸੁਣ ਲਾ, ਉਸ ਤੋਂ ਫੌਰਨ ਬਾਅਦ ਜਿਹੜੀ ਉਹ ਦੁਕਾਨ ਸੀ ਨਾ, ਉਹ ਇੰਜ ਲੱਗਦਾ ਸੀ ਉੱਥੇ ਰੰਗ ਵਾਲੇ ਲੱਗੇ। ਤੇ ਚੀਤਾ ਪੂਰਾ ਚਿੱਟਾ ਭਰਿਆ ਪਿਆ, ਤੇ ਐ ਬੈਠਾ, ਸਿਰਫ ਦਾੜੀ ਵੀ ਆ ਤੇ ਸਿਗੜ ਵੀ ਗਿੱਲਾ ਹੋਇਆ, ਤੇ ਐ ਵੇਖ ਰਿਹਾ ਸਿਰਫ। ਕੀ ਹੋਇਆ? ਤੇ ਲੋਕੀ ਸਾਰੇ ਸੀਰੀਅਸ ਨੇ, ਚੀਦਾ ਕੋਈ ਨਹੀਂ। ਉਹ ਇੱਕ ਆਇਆ, ਦੂਜਾ ਆਇਆ, ਤੇ ਉਹਦੀ ਮੱਛੀ ਮੁੱਛੀ ਸਾਰੀ ਚਟਨੀ ਬੜਾਪਾ ਹੋ ਗਈ, ਸ਼ਟਰਾਂ ਤੱਕ ਵੱਜ ਗਈ ਦਹੀਂ। ਹੁਣ ਇੱਕ ਬੰਦਾ ਆਇਆ ਸਾਹਮਣੇ, ਤੈਨੂੰ ਸ਼ੀਦੇ ਕਿਹਾ ਸੀ ਨਾ ਦੁਕਾਨ ਨਾ ਲਾਈ ਦੁਕਾਨ, ਇਹ ਸਾਰੇ ਤੈਨੂੰ ਪਤਾ ਇਹਨਾਂ ਦਾ ਇਹ ਨਹੀਂ ਹਟਦੇ। ਹੁਣ ਸ਼ੀਦਾ ਗੁੱਸੇ ਨਾਲ ਇੰਨਾ ਭਰਿਆ ਵੀ ਮੈਨੂੰ ਬੰਦਾ ਕੋਈ ਲੱਭੇ ਸੀ, ਦੁੱਖ ਵੀ ਉਹਨੂੰ ਕਿ ਯਾਰ ਮੇਰਾ ਇੰਨਾ ਪਿਆ, ਨੁਕਸਾਨ ਹੋਇਆ। ਹਾਂ।
ਤੇ ਉਹ ਇਸ ਟਾਈਪ ਦਾ ਉਹਦਾ ਹੁਣ ਉਹਦੇ ਪਿਆਲਿਆਂ ਦੇ ਉੱਤੇ ਉਹਨੇ ਲਿਖਿਆ ਸੀ ਅਬਦੁਲ ਰਸ਼ੀਦ ਨਾਸ਼ਤੇ ਵਾਲਾ। ਠੀਕ ਹੈ। ਹੁਣ ਕਰੈਕਟਰ ਉੱਤੇ ਕੀ ਕਰ ਰਹੇ ਨੇ, ਸ਼ਹੀਦੇ ਕੋਲ ਨਾਸ਼ਤਾ ਮੰਗਾਇਆ, ਇੱਕ ਪਿਆਲਾ ਗੈਪ ਕਰ ਲਿਆ, ਓਕੇ 4 ਪਿਆਲੇ ਆ, ਇੱਕ ਗੈਪ ਕਰ ਲਿਆ। ਅੱਛਾ ਮੈਂ ਦਿਨਾਂ ਦੇ ਭੁੱਲ ਗਿਆ, ਹੁਣ ਉਹਨੇ 8-10 ਪਿਆਲੇ ਨਾਸ਼ਤੇ ਵਾਲੇ ਇਕੱਠੇ ਕਰ ਲਏ। ਹੁਣ ਸਵੇਰ 5 ਵਜੇ ਦਾ ਟਾਈਮ ਆ, ਮੈਂ ਵੀ ਦੁਕਾਨ ਬੰਦ ਕਰ ਲਿਆ, ਸ਼ਹੀਦਾ ਵੀ ਦੁਕਾਨ ਬੰਦ ਕਰ ਰਿਹਾ, 4 ਵੱਜ ਗਏ ਨੇ 4:30, ਤੇ ਪਿਛਲੇ ਘਰ ਚੋਂ ਨਾ ਉਹ ਕਰੈਕਟਰ ਉੱਤੇ ਚੜਿਆ, ਸ਼ਾਇਦ ਤੋਂ ਪਿਆਲਾ ਆ ਰਿਹਾ ਛੱਤ ਤੇ ਉਹਨੇ ਸੜਕ 'ਚ ਪਿਆਲਾ ਸਿੱਟਿਆ, ਠਾਵਾ। ਅਬਦੁਲ ਰਸ਼ੀਦ ਨਾਸ਼ਤੇ ਵਾਲਾ। ਯਾਨੀ ਬਰੀਕੀ ਚੈੱਕ ਕਰੋ ਉਹਨਾਂ ਦੀ। ਆਹੋ ਉਹ ਆਇਆ ਬਾਹਰ, ਉਹਨੇ ਦੇਖਿਆ ਤੇ ਅਬਦੁਲ ਰਸ਼ੀਦ ਨਾਸ਼ਤੇ ਵਾਲਾ, ਇੱਕ ਪਿਆਲਾ। ਕੌਣ ਆ? ਇਹ ਫਲਾਮ ਆ, ਬਿੱਲਾ, ਮੈਨੂੰ ਪਤਾ ਤੂੰ ਆ, ਫਲਾਣਿਆ ਟਿੰਗੜਿਆ, ਤੁਹਾਡੀ ਫਲਾਣੀ ਟਿੰਗ। ਠੀਕ ਹੈ। ਇੰਜ ਵਾਪਸ ਆਇਆ ਤੇ ਦੂਆ ਠਾ ਹੈ। ਓਏ ਓਏ ਇਨੀ ਇੰਜ ਤੇ ਉਹਦੇ ਮਜ਼ੇ ਲੈਂਦੇ ਸੀ ਲੋਕ। ਇਹਦੇ ਹਾਂ ਵੀ ਹੁਣ ਚਟਨੀ ਚਾਹੀਦੀ। ਹੁਣ ਪਿੱਛੇ ਜਿਹਨਾਂ ਮੇਰੇ ਮਾਲਕ ਮਕਾਨ ਸੀ ਨਾ, ਦੁਕਾਨ ਦੇ ਮਾਲਕ, ਉਹਨਾਂ ਦਾ ਘਰ ਚੌਲ ਪੱਕੇ ਆ, ਤੇ ਉਹਨੂੰ ਦਿਲ ਕਰ ਰਿਹਾ ਵੀ ਇਹਦੇ ਤੇ ਚਟਨੀ ਹੋਵੇ, ਚੋਲਾਂ ਤੇ ਤੇ ਉਹ ਇੱਕ ਬਾਉਲ ਲੈ ਕੇ ਗਿਆ ਡੱਕ ਚੀਤੇ ਕੋਲ, ਕਹਾ ਚੀਤੇ ਅੱਧਾ ਕਿਲੋ ਪਕੌੜੇ, 4 ਟਿੱਕੀਆਂ, ਆ 2 ਨਾਲ ਇਹ ਕਰ ਦੇ, ਇਹ 'ਚ ਚਟਨੀ ਪਾ ਦੇ। ਹੁਣ ਚੀਤੇ ਨੂੰ ਸਾਰਾ ਕੁਝ ਉਹ 'ਚ ਸਿੱਟਿਆ ਤੇ ਉਹਨੂੰ ਚਟਨੀ ਪਾਤੀ, ਤੇ ਉਹ ਕਰੈਕਟਰ ਘਰ ਆ ਗਿਆ, ਉਹਨੇ ਗਰਮ ਕਰਕੇ ਫਿਰ ਉਤਰਾ ਲਏ। ਚਟਨੀ ਲੈ ਗਿਆ। ਹਾਂ ਵੀ ਉਹਨੇ ਪਾਤੇ ਨਾ ਵਿੱਚ, ਉਹਨੇ ਕਿਹਾ ਚਟਨੀ ਪਾ ਇਹਦੇ 'ਚ, ਤੇ ਹੁਣ ਸ਼ਹੀਦੇ ਨੇ ਉਹ 'ਚ ਚਟਨੀ ਪਾਤੀ, ਚਟਨੀ ਪਾ ਕੇ ਖਲੋਤੀ ਹੈ, ਤੇ ਸਵਾਲ ਕਰ ਉਹਨੇ ਕੋਈ ਗੱਲ ਨਹੀਂ ਕੀਤੀ। ਉਹ ਗਿਆ ਘਰ ਜਾ ਕੇ ਉਹਨੇ ਸੋਨੀ ਚੌਲਾਂ ਤੇ ਪਾਈ ਹੈ ਤੇ ਖਾ ਲਿਆ। ਸ਼ਹੀਦਾਂ ਨੂੰ ਗਾਲਾਂ ਕੱਢ ਕੇ ਤੇ ਉਸ ਤੋਂ ਬਾਅਦ ਫਿਰ ਉਹਨੇ ਗਰਮ ਕਰਕੇ ਉੱਥੇ ਰੱਖ ਦਿੱਤੀ। ਉਦਾਂ ਨੂੰ ਚਟਨੀ ਦੇਣੀ ਨਹੀਂ ਸੀ, ਉਦਾਂ ਉਹ ਗਾਲਾਂ ਕੱਢਦਾ ਸੀ, ਨਹੀਂ ਸੀ ਦਿੰਦਾ ਚਟਨੀ। ਸਾਜੀ ਇਹ ਫਿਲਮ ਮਹੱਲੇ 'ਚ ਹੀ ਰਹਿ ਜਾਣੀ ਹੈ। ਨਹੀਂ ਇਸ ਤੋਂ ਬਾਅਦ ਅੱਗੇ ਜਾਣਾ। ਉਹ ਤੋਤੇ ਵਾਲੀ ਵੀ ਨਾਲੇ ਦੱਸੀ ਨਾ ਜਾਓ, ਕੋਈ ਹੋਰ ਹੀ ਨਾ ਲਿਖ ਕੇ ਕੰਮ ਪਾ ਦੇਵੇ। ਨਹੀਂ ਇਸ ਤੋਂ ਹੈ ਮੇਰੀ ਸਟੋਰੀ ਹੈ, ਤੇ ਹੋਰ ਕਿਸੇ ਨੂੰ ਕੀ, ਜਿੱਦਾਂ ਮੈਂ ਫਿਲਮ ਆ ਸਕਦਾ, ਪਤਾ ਹੀ ਨਹੀਂ ਕਿਸੇ ਨੂੰ ਕਿ ਕੀ ਗੇਮਾਂ। ਸਾਜੀ ਇਹ ਬਣਾਣੀ ਆ। ਉਸ ਤੋਂ ਬਾਅਦ ਫਿਰ ਮੈਨੂੰ ਜਨਾਬ ਫਿਰ ਬੱਟ ਭੱਟੀ ਤੱਕ ਆਵਾਂਗੇ। ਸਾਜੀ ਉਹ ਸੀਨ ਪਾਉਣਾ ਇਹ 'ਚ, ਉਹ ਜਿਹੜਾ ਬੈਠਕ ਨਾਰੀਅਲ ਨਾਲ ਭਰਨੀ। ਨਹੀਂ ਉਹ ਹੋਰ ਚੀਜ਼, ਇਹ ਮੇਰੇ ਸਿਰਫ ਸ਼ੌਕ ਨਾਲ ਅੱਛਾ ਮੇਰੇ ਅੱਛਾ ਸਟੈਪ ਉਹ ਇਹਦੇ 'ਚ ਜ਼ਰੂਰ ਪਾਣਾ, ਉਹ ਜਿਹੜਾ ਉਸਤਾਦ ਜੀ ਲਈ ਤੁਸੀਂ ਚਾਹ ਸਾਈਕਲ ਤੇ ਲੈਣ ਗਏ ਸੀ, ਉਹ ਸੀ ਗਾਣਾ ਸਿੱਖਣ ਵਾਲਾ। ਹਾਂ ਉਹ ਵੀ ਫਿਰ ਉਹ ਤੋਤਾ ਵੀ ਪਾਉਣ ਵਾਲਾ, ਬੱਬੇ ਉਹ ਨਹੀਂ ਯਾਰ, ਉਹਦਾ ਨਾਲ ਮੇਰਾ ਕੀ ਤਲਕ। ਸਾਜੀ ਕੋਈ ਵੀ ਸੀਨ ਪਾਉਣਾ, ਤੁਸੀਂ ਲਾਹੌਰ ਜਾਣਾ ਸੀ ਤੇ ਨਾਲ ਤੁਹਾਡਾ ਦੋਸਤ ਸੀਗਾ। ਹਾਂ ਇਦਾਂ ਦੇ ਸਾਰੇ ਸੀਨ ਪਾਵਾਂਗੇ। ਉਹ ਸੀਨ ਵੀ ਪਾਣਾ ਜਦੋਂ ਗਹਿਰਾਈ ਖੋਦਣ ਆਏ ਸੀ ਤੇ ਤੁਸੀਂ ਉਹਨਾਂ ਦਾ ਕੋਤਾ ਮਿੱਟੀ 'ਚ ਦੱਬਤਾ ਸੀ, ਮੈਨੂੰ ਭਾਈ ਵਿਕਾਸ ਨੇ ਦੱਸਿਆ। ਇਹ ਕਿਹੜਾ ਵਾਕਿਆ? ਇਹਦੀ ਮੇਰੇ ਸਗਨ ਨਾਲ ਕੀ ਤਲਕ। ਇਹ ਤੇ ਸ਼ਰਾਰਤ। ਸ਼ਰਾਰਤਾਂ ਪਹਿਲੇ ਸਟਾਰਟ ਸ਼ਰਾਰਤਾਂ ਵੀ, ਬੰਦਾ ਸ਼ਰਾਰਤ 'ਚ ਵੀ ਰਹਿਣ ਤੇ ਬੰਦਾ ਸੀਰੀਅਸ ਹੋ ਗਿਆ। ਹੀਰੋ ਕੌਣ ਲਵਾਂਗਾ? 19 ਉਮਰ ਦਾ ਮੁੰਡਾ ਕੌਣ ਇਹ ਲੱਗੇ? ਵੇਖੋ ਜ਼ਰਾ, ਇਹ ਵੇਖੋ। ਨਹੀਂ ਇੱਧਰ ਸਾਜੀ ਸੀਰੀਅਸ ਆਪਣੀ ਤਸਵੀਰ। ਅੱਛਾ ਕੋਈ ਆਪਾਂ ਆਰਟਿਸਟ ਲਾਂਗੇ ਜਿਹੜਾ ਲੁੱਕ ਵਾਈਜ਼ ਵੀ ਹੀਰੋ ਲੱਗੇ ਅੱਗੇ। ਜਦੋਂ ਆ ਜਾਏ ਨਾ ਉਹ 2018-19 ਤੱਕ, ਉਦੋਂ ਫਿਰ ਮੈਂ ਆ। ਹਾਂਜੀ ਸਾਜੀ ਫਿਰ ਅਸੀਂ ਵੀ ਤੁਹਾਡੇ ਨਾਲ ਆ ਜਾਾਂਗੇ ਵਿੱਚ। ਉਹ ਬਾਅਦ ਚ। ਹਾਂਜੀ ਬਾਅਦ ਚ। ਨਹੀਂ ਇੱਥੇ ਤੱਕ ਨਹੀਂ ਕਰਨਾ। ਨਹੀਂ ਬਸ ਉਹਨਾਂ ਕੀ, ਜਿੱਥੋਂ ਪਹਿਲਾਂ ਸਕੋਪ ਮਿਲ ਗਿਆ ਨਾ, ਲੋਕ ਪਸੰਦ ਕਰਨ ਲੱਗੇ, ਬਸ ਉੱਥੇ ਫਿਲਮ ਮੁੱਕ ਗਈ। ਬਸ ਉਸ ਤੋਂ ਅੱਗੇ ਹੁਣ ਕੀ ਦਿਖਾਉਣਾ? ਉਹ ਫੜਾ ਕਲਾਈਮੈਕਸ ਉਹਦਾ ਕੋਈ ਕਰਾਂਗੇ ਨਾ, ਕਿ ਤੁਹਾਡਾ ਕੋਈ ਕਾਰ ਐਕਸੀਡੈਂਟ ਹੋ ਗਿਆ, ਅੱਗੋਂ ਤੁਹਾਡੀ ਜਗ੍ਹਾ ਤੇ ਇੱਕ ਹੋਰ ਲੜਕਾ ਆਇਆ, ਦੂਜਾ ਜਨਮ ਲਿਆ। ਉਹ ਐਂਡ ਤੋਂ ਦਰਮਿਆਨ 'ਚ ਮੇਰੇ ਕੋ ਕਰਾ ਲੈਣਾ ਹੀਰੋ, ਮੈਨੂੰ ਲੈ ਲਾ। ਉਹ ਯਾਰ ਮੇਰੇ ਕਹਿਣ ਦਾ ਮਤਲਬ ਸਾਜੀ ਉਹ ਡੈਕ ਤੋੜਨਾ ਵਾ ਫਿਲਮ 'ਚ, ਸਾਰੀ ਰਾਤ ਰੋਣਾ। ਨਹੀਂ ਯਾਰ ਉਸਤਾਦ ਜੀ ਦੀ ਨਹੀਂ ਨਾ। ਉਹਦਾ ਨਹੀਂ ਨਾ ਤਲਕ ਹੈਗਾ। ਰੋਲਾ ਇੱਕ ਮੇਰੀ ਸਟਰਗਲ Life ਇੱਥੇ ਤੱਕ ਪਹੁੰਚਣ ਲਈ ਜਿਹੜੇ ਕੰਮ ਹੋਏ ਨੇ। ਉਹ ਲਾਹੌਰ ਦਫ਼ਤਰ 'ਚ ਸੀਨੇ ਤੇ ਚੂਹਾ ਪਾਉਣਾ। ਹਾਂ ਉਹ ਵੀ ਅੱਛਾ ਸੀ। ਉਹ ਵੀ ਯਾਰ ਸਾਰੇ ਪਾਉਣਗੇ, ਚਾਚਾ ਬੂਟਾ ਵੀ ਪੈਣਾ ਵਾ, ਬੱਟ ਪੱਟੀ ਸਾਰਾ ਪੈਣਾ ਵਾ। ਕੋ ਨੂੰ ਤੇ ਉਹ ਬਾਰਬੀ ਵਾਲੇ, ਉਹ ਜਿਹੜਾ ਉੱਥੇ ਕੀਤਾ ਸੀਗਾ ਵੀਰਬਲ ਵਾਲੇ ਕਾਰਟੂਨ, ਉਹ ਸਾਰੇ ਦੱਸਿਆ ਜਾਏਗਾ। ਅਕਬਰ ਬਾਦਸ਼ਾਹ। ਡਬਿੰਗ ਜਾ ਕੇ ਨਾ। ਹਾਂਜੀ ਸਾਜੀ ਉਹ ਪਾਉਣਾ ਸੀ ਜਿਹੜਾ FM ਦੇ ਬਾਹਰ ਬੰਦੇ ਇਕੱਠੇ ਹੋ ਗਏ ਸੀ ਤੇ ਡਰ ਕੇ ਬੁਆਰੇ 'ਚ ਖੋਲਣ। ਨਹੀਂ ਮੇਨ ਸ਼ਾਟ ਪਾਏ ਜਾਣਗੇ। ਮੇਨ ਬੇਸਿਕਲੀ ਕੰਮ ਦਿਖਾਉਣਾ ਸਜਾਦ ਜਾਨੀ ਸਾਹਿਬ ਦਾ, ਕਿ ਇਹਨਾਂ ਤੇ ਬਣੀ ਫਿਲਮ। ਸਟਰਗਲ। ਹਾਂ ਲੈ ਯਾਰ ਸਾਜ ਜੀ ਠੀਕ ਹੈ, ਤੁਹਾਡੇ ਕੋਲ ਬਹਿ ਕੇ ਲਿਖੀ ਜਾਣੀ ਹੈ, ਇਹ ਉਦਾਂ ਨਹੀਂ, ਕਿਉਂਕਿ ਤੁਸੀਂ ਦੱਸਣਾ ਵਾ, ਆਪਾਂ ਰੀਅਲੀ ਕੰਮ ਕਰਦੇ ਨਾ। ਤੈਨੂੰ ਹੁਣ ਬਹਿਣਾ ਚਾਹੀਦਾ ਨਾ ਤੇ ਕੋਲੇ। ਵਾਕਈ ਸਹੀ ਤੈਨੂੰ ਹੁਣ ਆਪ ਕਹਿ ਬੈਠੇ ਯਾਰ ਵਿਆਹ ਕਰ। ਚਾਹੀਦਾ। ਸਾਜੀ ਮੈਂ ਵੀ ਫਿਲਮ 'ਚ ਆਉਣਾ, ਚੱਲ ਮੈਂ ਵੀ ਫਿਲਮ 'ਚ ਆਉਣਾ। ਉਹ ਮੇਰੀਆਂ 4 ਲਿਖੀਆਂ ਪਈਆਂ, ਉਹ ਨਹੀਂ ਬਣਾਉਣ ਡਏ। ਨਹੀਂ ਕੋਈ ਫਿਲਮ ਦੀ ਸਟੋਰੀ ਨਵੀਂ ਲਿਖੀ ਨਹੀਂ ਮੇਰੇ ਤੇ ਉਸਤਾਦ ਜੀ, ਕੋਈ ਨਹੀਂ ਦੇਣੀ ਚਾਹੀਦੀ। ਨਹੀਂ ਉਸਤਾਦ ਜੀ ਵੈਸੇ ਤੁਹਾਡੇ ਵਰਗਾ ਨਹੀਂ ਕੋਈ ਵੀ ਡਾਇਰੈਕਟਰ ਸਾਨੂੰ ਤੁਸੀਂ ਚਾਹੀਦੇ ਹੋ, ਡਾਇਰੈਕਸ਼ਨ ਤੁਸੀਂ ਦਿਓ, ਹੀਰੋ ਭਰਾ ਹੀਰੋ ਤੁਸੀਂ ਆਪਣੀ ਮਰਜ਼ੀ ਦੀ ਕਾਸਟ ਕਰ ਲਿਓ, ਲੇਕਿਨ ਇਹ ਫਿਲਮ ਆਪਾਂ ਬਣਾਣੀ ਜੇ। ਵਾਦਾ ਕਰੋ ਉਸਤਾਦ ਜੀ। ਓਕੇ। ਹੀਰੋ ਹੈ ਤਾਂ 30-32 ਸਾਲਾਂ ਦੇ ਹੁੰਦਾ ਵਾ, ਜੱਸੀ ਗਿੱਲ ਨਹੀਂ ਲੱਗਦਾ ਮੇਰੇ ਤਾਂ। ਓਏ ਉਹ ਤੂੰ ਚੱਸੀ ਪਿੰਨੀ ਗਿੱਲ ਲੱਗਣ ਦੇ ਆਵਾ, ਇੱਧਰ ਸਾਰੀ ਜੱਸੀ ਹੀਰੋ ਕੋਈ ਹੈ, ਆਪਾਂ ਹੀਰੋ ਵਾਲੀ। ਖਾਨ ਟਾਪ ਇਦਾਂ ਦਾ ਵੱਡਾ। ਹੀਰੋ ਕੋ 18-20 ਸਾਲ ਦਾ ਮੁੰਡਾ, ਇਧਰ ਪੈਨੂੰ ਤੇ ਦੇਖੋ। ਚੱਲ
ਹਾਂ ਚਲੋ ਵੀ ਫਿਰ ਤੁਰ ਰਿਹਾ ਹੋਵੇ ਓਕੇ ਇਦਾਂ ਦਾ ਹੀਰੋ ਯਾਨੀ ਕਿ ਸਟਾਰਟ, ਫਿਰ ਉਮਰ ਥੋੜੀ ਵੱਡੀ ਹੋ ਗਈ ਹਾਂਜੀ ਤੇ ਹਾਂਜੀ ਤੁਰ ਹਾਂਜੀ ਹਾਂ ਨਹੀਂ ਤੇ ਬਿਲਕੁਲ ਛੋਟਾ ਚਾਹੀਦਾ 16 17 ਭਤੀਜਾ ਹੈਗਾ ਫਿਰ ਉਸ ਤੋਂ ਬਾਅਦ ਇਹ ਸਾਈਕਲ ਤੇ ਜਾ ਰਿਹਾ ਵਾ, ਆਪਾਂ ਚੱਕੇ ਤੇ ਕੈਮਰਾ ਰੱਖਣਾ ਠੀਕ ਇੰਜ ਇਹ ਜਾ ਰਿਹਾ ਚੱਕੇ ਤੇ ਕੈਮਰਾ ਆਇਆ, ਚੱਕੇ ਤੋਂ ਵਾਪਸ ਗਿਆ ਤੇ ਮੈਂ ਆ ਹਾਏ ਟਾਇਰ ਘੁੰਮਿਆ ਬਸ ਠੀਕ ਆ ਵੈਰੀ ਗੁੱਡ ਪੰਜਾਂ ਮਿੰਟਾਂ ਦੀ ਚੀਜ਼ ਨਹੀਂ ਤੇ ਮੈਂ ਕਿੱਥੇ ਆ? 30 ਸਕਿੰਟ ਨਹੀਂ ਲੱਗੇ ਕੀ ਬਣ ਗਿਆ ਦੇਖੋ ਸਹੀ ਯਾਰ ਸੀਨ ਮੁਕੱਦਰ ਕਸ ਕਹਿੰਦਾ ਨਹੀਂ ਰੋਤੇ ਹੋਏ ਹਾਂਜੀ ਬਹੁਤ ਪਹਿਲੇ ਦੇਖੋ ਟਾਂਗਾ ਟਾਇਰ ਤੋਂ ਸ਼ੁਰੂ ਹੋਈ ਉੱਪਰ ਅਮਿਤਾਭ ਬੱਚਨ ਸਾਹਿਬ ਨੇ ਪਹਿਲੇ ਪੀਏ ਘੁੰਮਦਾ ਸੀ ਸਾਰੀਆਂ ਜੀ ਕਰਕੇ ਨਹੀਂ ਉਹ ਨਹੀਂ, ਇਹ ਜੈਨੂਨ ਹੁੰਦਾ ਕਹਿੰਜ ਆਇਆ ਟਾਇਰ ਤੇ ਕੈਮਰਾ ਚੱਲੀ ਜਾ ਰਿਹਾ, ਉਹਨੂੰ ਪਿੱਛੋਂ ਬੰਦਾ ਉਤਰਿਆ ਹੀਰੋ ਬੈਠਾ ਤੇ ਵਾਪਸ ਗਿਆ ਤਾਂ ਹੀਰੋ ਹਾਂਜੀ ਵੱਡਾ ਹੋ ਗਿਆ। ਕਿੰਨੀਆਂ ਫਿਲਮਾਂ ਚ ਉਸਤਾਦ ਜੀ ਦੌੜ ਹਾਂ ਲਾਂਗੇ ਆਉਣਾ ਹੀਰੋ 30 ਸਕਿੰਟਾਂ ਦਾ ਹੀਰੋ ਲੱਖ ਰੁਪਇਆ ਤੇਰਾ ਕਰਤ ਗਿਆ ਓਕੇ ਆ ਜਿੰਨੀਆਂ ਹੁਣ ਮੈਂ ਸੀਨ ਦੱਸੇ ਸਾਰੇ ਉਹਦੇ ਨਾਲ ਹੀ ਆ। ਉਹ ਵੀ ਇੰਨਾ ਹੀ ਆ? ਹਾਂ, ਓਕੇ ਸ਼ਰਾਰਤਾਂ ਓਕੇ ਠੀਕ ਆ। ਤੇ ਸਾਜੀ ਮੈਂ ਕਿੱਥੇ ਆ? ਤੂੰ ਇੱਥੇ ਬੈਠ ਪੋ ਤੁਸੀਂ ਆਏ ਫਿਲਮ ਕਰਕੇ ਹੈ ਉਹ ਯਾਰ ਹਿਸਾਬ ਤਾਂ ਤੇਰਾ ਵੀ ਵਿੱਚ ਉਸਤਾਦ ਜੀ ਇਹਦਾ ਵੀ ਰੋਲ ਪਾ ਦਈਏ ਫਿਰ ਵਿੱਚ ਹਾਂਜੀ ਕਿਉਂਕਿ ਅਹਿਮ ਤੁਹਾਡੀ ਜ਼ਿੰਦਗੀ ਦਾ ਇਹ ਉਹ ਆ ਕਿਰਦਾਰ ਜਦੋਂ ਉਸਤਾਦ ਜੀ ਵਿਲਨ ਨੋਨੀ ਨਹੀਂ ਜਦੋਂ ਉਸਤਾਦ ਜੀ ਫੁਸਲੇ ਵਾਲੀ ਗਲੀ ਜਾਂਦੇ ਸੀ ਨੋਨੀ ਦਾ ਉੱਥੇ ਪਾ ਫੁਸਲੇ ਵਾਲੀ ਗਲੀ ਨਹੀਂ ਨੋਨੀ ਨੂੰ ਉਸਤਾਦ ਜੀ ਵਿਲਨ ਪਾਣੇ ਤੇ ਫਿਰ ਇੱਕ ਮਾਂ ਚਾਹੀਦੀ ਆ ਜਿਹੜੀ ਮੈਨੂੰ ਇਹ ਕਵੇ ਕਿ ਤੈਨੂੰ ਕਿਸੇ ਨੇ ਫਿਰ ਮੇਰਾ ਬਾਪ ਫੌਤ ਹੋ ਗਿਆ, ਫਿਰ ਮੇਰੇ ਘਰ ਤੇ ਜ਼ਿੰਮੇਵਾਰੀਆਂ ਪੈ ਗਈਆਂ ਹੀਰੋ ਤੇ, ਸੈਡ ਸਟੋਰੀ ਸ਼ੁਰੂ ਹੋ ਗਈ। ਹੀਰੋ ਦੀ ਜ਼ਿੰਮੇਵਾਰੀ, ਲੇਕਿਨ ਉਹਦਾ ਸ਼ੌਕ ਨਹੀਂ ਹਟ ਰਿਹਾ। ਉਹ ਉੱਥੇ ਹੀ ਆ। ਹਾਏ ਹਾਏ ਉਹਨੇ ਘਰ ਦੀ ਜ਼ਿੰਮੇਵਾਰੀ ਵੀ ਨਹੀਂ ਕੋਈ ਨਿਭਾਈ, ਉਹਨੇ ਕੁਝ ਨਹੀਂ ਦੇਖਿਆ, ਉਹ ਉੱਥੇ ਹੀ ਫਸਿਆ। ਉਹਦੀ ਮਾਂ ਨੂੰ ਰੋਜ਼ ਬਿਸਤ ਕਰ ਰਹੀ, ਤੇਰਾ ਪਿਓ ਮਰ ਗਿਆ, ਤੂੰ ਵੱਡਾ ਘਰ ਚੋਂ, ਤੂੰ ਕਿਹੜੇ ਕੰਮੇ ਲੱਗ, ਐ ਵੀ ਯਾਨੀ ਹਰ ਐਂਗਲ 'ਚ। ਉਸਤਾਦ ਜੀ ਜਾਨ ਉਸਤਾਦ ਜੀ ਦਾ ਬੜੀ ਦੌਰ ਵਾਪਸ ਹੋਣੋ ਹਾਂਜੀ ਫਿਰ ਜਨਾਬ ਜੀ ਵਿਆਹ ਕਰ ਹੈ ਨਹੀਂ ਕੋਈ, ਮਤਲਬ ਭੈਣ ਇੱਕ ਛੋਟੀ, ਠੀਕ ਆ। ਮਾਂ ਕੋ ਕੰਮ ਨਹੀਂ ਹੁੰਦਾ, ਉਹ ਕਹਿ ਰਹੀ ਮੈਂ ਤੇਰਾ ਵਿਆਹ ਕਰਨਾ, ਤੇ ਮੈਂ ਕਿਹਨੂੰ ਕਵਾਂ? ਰਿਸ਼ਤੇਦਾਰ ਰਿਸ਼ਤੇਦਾਰ ਉਹਨਾਂ ਨੇ ਕਹਿਣਾ ਮੁੰਡਾ ਦੇ ਮਰਾਸਪੁਣੇ ਵਾਲੇ ਪਾਸੇ ਆ, ਮੁੰਡਾ ਦੇ ਫਲਾਣਾ, ਮੈਂ ਬੜੀਆਂ ਗੱਲਾਂ, ਮੁੰਡਾ ਦੇ ਇਹਨਾਂ ਵਾਲੇ ਪਾਸੇ ਤੁਰਿਆ, ਤੈਨੂੰ ਰਿਸ਼ਤਾ ਕਿੰਨੇ ਦੇਣਾ, ਤੈਨੂੰ ਤੇ ਮੈਨੂੰ ਕੋਈ ਨਹੀਂ, ਮੈਂ ਇੱਧਰੋਂ ਸੁਣੀ ਯਾਰ, ਮੈਨੂੰ ਉੱਧਰ ਹੀ ਆ ਬਸ ਲਗਨ। ਤਵੱਜੋ ਹਾਂ ਇਹ ਬੜੀ ਅੱਛੀ ਮੂਵੀ ਬਣੀ ਸਾਰੀ ਚੀਜ਼ਾਂ ਤੋਂ ਹਟ ਕੇ ਪੂਰੀ ਫਿਲਮ ਆ ਸਾਰੀ। ਤੇ ਉਹ ਮੂਵੀ ਕਿਹਨੂੰ ਕਹਿੰਦੇ ਆਪਕੋ ਬਾਅਦ ਇਹਨਾਂ ਪੂਰੀ ਫਿਲਮ ਹੈ ਉਹ ਕਹਿ ਰਹੇ ਮੂਵੀ ਮੈਂ 30 ਮਿੰਟ ਦਾ ਟੋਟਾ ਹੁੰਦਾ ਵਾ ਭਾਈ ਦਾਨਿਸ਼ ਸਟੋਰੀ ਹੈ ਇੱਕ। ਤੁਸੀਂ ਲਿਖਣੀ ਆ ਇਹਨਾਂ ਨੇ ਤਾਂ ਦੱਸਣੀ ਮੈਨੂੰ ਕਿਤੇ ਪਾਓ ਯਾ ਇਹ ਤੁਹਾਡਾ ਮੁੰਡਾ ਵਾ ਜਿਹਨੂੰ ਤੁਸੀਂ ਕੰਪਿਊਟਰ ਤੇ ਉਂਗਲਾਂ ਰੱਖਣੀਆਂ ਸਿਖਾਈਆਂ, ਇਹਦਾ ਵੀ ਵਿੱਚ ਆਪਾਂ ਚਲੋ ਲਾਨਤ ਉਹਨੂੰ ਵੀ ਆਪਾਂ ਜੇ ਉਸਤਾਦ ਜੀ ਤੁਹਾਡੀ ਜ਼ਿੰਦਗੀ ਤੇ ਜਿਹੜੇ 네ਗੇਟਿਵ ਪਹਿਲੂ ਆ ਉਹ ਆਪਾਂ ਉਜਾਗਰ ਕਰਾਂਗੇ। ਉਹ ਨਹੀਂ ਮੈਂ ਨਹੀਂ ਪੈਣਾ ਬਹੁਤ ਲੰਮੀ ਹੋਈ ਨਹੀਂ ਫਿਲਮ। ਉਹ ਮੈਂ ਨਹੀਂ ਪੈਣਾ ਉਸਤਾਦ ਜੀ ਨਹੀਂ ਠੀਕ ਆ ਠੀਕ ਆ ਉਹ ਨਹੀਂ ਜਾਂ ਫਿਰ ਤੂੰ ਜਦੋਂ ਅੱਜ ਕਰਕੇ ਸ਼ੁਰੂ ਚ ਪੜਦਾ ਬੰਦ ਹੁੰਦਾ ਨਾ ਆ ਕੇ ਕਰੋ ਹਾਂ ਇਹ ਰੱਜੇ ਫਿਲਮਾਂ ਸਟਾਰਟ ਤੇ ਰੱਜਿਆ ਫਿਲਮਾਂ ਤੋਂ ਹੀਰੋਇਨ ਕਿਹੜੀ ਪਾਵਾਂਗੇ ਵਿੱਚ? ਓਏ ਹੀਰੋਇਨ ਵੀ ਕੋਈ ਹੋਣੀ ਚਾਹੀਦੀ ਨਾ। ਹਾਂਜੀ ਹਾਂ ਹੀਰੋਇਨ ਜ਼ਰੂਰੀ ਹੈ ਸਾਰੀ। ਅਗਰ ਤਾਂ ਤੁਹਾਡੀ ਸਟੋਰੀ ਤੇ ਆਪਣੇ ਹੀਰੋਇਨ ਇੱਕ ਨਹੀਂ ਹੋਣੀ ਨਹੀਂ ਇੱਕ ਹੀਰੋਇਨ ਸੱਚਾ ਪਿਆਰ ਉਸਤਾਦ ਜੀ ਵਿੱਚ ਰੱਖਣਾ ਜਿਹੜੇ ਐਂਡ ਤੱਕ ਚੱਲੇ। ਅੱਛਾ ਜੀ ਹਾਂਜੀ ਕਿਉਂਕਿ ਕਮਰਸ਼ੀਅਲ ਵਿੱਚ ਮਾੜਾ ਜਿਹਾ ਕੰਮ ਪਾਣਾ ਵਿਲਨ, ਵਿਲਨ ਨੂੰ ਨਹੀਂ। ਉਸਤਾਦ ਜੀ ਨਹੀਂ ਉਹ ਵਿਲਨ ਜਿੱਦਾਂ ਦਾ ਫਿਰ ਐਂਡ ਤੇ ਮੈਂ ਗਾਣਾ ਗਾਵਾਂਗਾ, ਉਹ ਨੋਨੀ ਛੀ 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 ਰੇ ਨੋਨੀ ਛੀ। ਨਹੀਂ ਡਾਇਰੈਕਟਰ ਲਈਏ ਆਪਾਂ, ਨਹੀਂ ਸਾਰੀ ਡਾਇਰੈਕਟਰ ਅੱਛਾ ਹੋਵੇ। ਡਾਇਰੈਕਸ਼ਨ ਤੁਹਾਡੀ ਨਹੀਂ ਡਾਇਰੈਕਸ਼ਨ ਭਾਵੇਂ ਮੇਰੀ, ਲੇਕਿਨ ਮੈਂ ਵਿੱਚ ਡਾਇਰੈਕਟਰ ਇੱਕ ਫਿਰ ਵੀ ਹੋਣਾ ਚਾਹੀਦਾ ਨਾ। ਨਹੀਂ ਆਪੇ ਦੱਸ ਕੇ ਆਪੇ ਬਾਹਰ ਆ ਜਾਏਗਾ ਪ੍ਰੋਡਿਊਸਰ ਪੈਸਾ ਪੈਸਾ ਤੁਸੀਂ ਲਾਉਣਾ ਭਾਜੀ, ਪੈਸੇ ਨਾ ਕੋ ਲਵਾਉਣੇ ਸਾਨੂੰ, ਲਵਾਉਣੇ ਮੇਰੇ ਕੋਲ ਨਹੀਂ ਨੇ ਪੈਸੇ ਹੈਗੇ। ਹੱਸ ਕੇ ਲਾਣਗੇ। ਹਾਂ। ਵੱਡੀ ਸਟੋਰੀ ਆਸਕਰ ਬਾਕੀਆਂ ਤੇ ਵੀ ਤਾਂ ਲਾ ਹੀ ਰਹੇ। ਅੱਛਾ ਉਸਤਾਦ ਜੀ ਮੈਨੂੰ ਉਹ ਜੁੱਤੀ ਵਾਲਾ ਰਾ ਲੈਣਾ ਜਦੋਂ ਤੁਸੀਂ ਜੁੱਤੀ ਉਸ ਤੋਂ ਬਾਅਦ ਜਨਾਬ ਜੀ ਬਾਰਿਸ਼ ਵਾਲਾ ਕੋ ਗਾਣਾ ਹੋਏਗਾ, ਨਿਜ਼ਾਮ ਵਾਲਾ। ਉਸਤਾਦ ਜੀ ਕਰਤੇ ਲਿਆ ਤੁਸੀਂ ਬਾਹਰ ਚਿੱਠੀ ਨਾ ਓਏ ਉਹ ਨਹੀਂ ਯਾਰ, ਉਹ ਤੇ ਮੈਂ ਹੁਣ ਕੀਤਾ ਨਾ, ਉਹ ਤੇ ਹੋਰ ਸੀ ਜਿਹੜਾ ਬਾਰਿਸ਼ 'ਚ ਹੁੰਦਾ ਅੱਛਾ ਨੇੜੇ ਫਸਲਾਂ 'ਚ ਨੇੜੇ ਆ ਟੈਪ, ਉਹ ਨਹੀਂ ਕੋਈ ਹੋਏਗਾ। ਅੱਗ ਬਦਲਾਣੇ ਲਾਈ ਹਾਂ ਉਹ ਇਹ ਫਿਰ ਅੱਗੋਂ ਜੇ ਇਹ ਕਮਰਸ਼ੀਅਲਿਜ਼ਮ ਆ। ਇਹਨਾਂ ਗਾਣਿਆਂ ਦੀ ਐਟਮ ਸੌਂਗਾਂ ਦੀ ਜ਼ਰੂਰਤ ਉਦੋਂ ਪੈਂਦੀ ਜਦੋਂ ਸਟੋਰੀ ਮਾੜੀ ਹੋਵੇ, ਕਮਜ਼ੋਰ ਹੋਵੇ। ਸਾਡੇ ਕੋਲ ਕੰਟੈਂਟ ਹੀ ਹੈਵੀ ਹੈ। ਨਾਲੇ ਬਾਰਿਸ਼ ਵਾਲਾ ਗਾਣਾ ਕਰਦੇ ਹੋ ਤੂੰ ਨੱਤ ਨਿਕਲ ਆਉਂ ਮਾਮਾ ਵੀ ਪਾਉਣਾ ਸਟੋਰੀ ਜੀ ਉਸਤਾਦ ਜੀ ਪਾਵਰ ਬੜੀ ਆ, ਇਹ ਚ ਕੋਈ ਗਾਣਾ ਸੂਟ ਨਹੀਂ ਕਰਨਾ। ਨਹੀਂ ਗਾਣੇ ਵਿੱਚ ਹੋਣਗੇ ਜਿਹੜੇ ਆਪ ਹੀ ਉਸਤਾਦ ਜੀ ਗਾਣ, ਐਵੇਂ ਮੌਜ ਜੀ। ਇੱਕ ਗਾਣਾ ਹੋਏਗਾ ਸੈਡ ਗਾਣਾ ਜਦੋਂ ਬਾਰਡਰ ਦੇ ਵੱਡੇ ਰਿਲੀਜ਼ ਹੋਈ, ਉਸ ਤੋਂ ਬਾਅਦ ਜਿਹੜੇ 20-22 ਦਿਨ 25 ਦਿਨ ਮੈਂ ਕੱਢੇ ਨਾ, ਉਹਦੇ ਤੇ ਗਾਣਾ ਹੋਏਗਾ ਜਿਸ 'ਚ ਨਾ ਮੈਂ ਮੂੰਹ ਧੋਤਾ, ਨਾ ਵਾਲ ਵਾਏ, ਨਾ ਕੱਪੜੇ ਚੇਂਜ ਕੀਤੇ, ਨਾ ਰੋਟੀ ਖਾ ਰਿਹਾ। ਇਹਦੀ ਕੀ ਵਜ੍ਹਾ ਸਾਰੀ? ਮਾਂ ਮੇਰੀ ਮੈਨੂੰ ਹਾਏ ਕਹਿ ਰਹੀ ਕਿ ਮੇਰੇ ਪੁੱਤਰ ਨੇ ਇੰਨੀ ਮਿਹਨਤ ਕੀਤੀ ਅੱਛਾ ਉਹ ਤੇ ਸਾਰਾ ਕੁਝ। ਓਏ ਹੋਏ ਉੱਥੇ ਇੱਕ ਗਾਣਾ ਸੈਡ ਹੋਣਾ ਚਾਹੀਦਾ। ਜਿਹੜਾ ਕ੍ਰੈਡਿਟ ਹੋਰ ਬਾਜ਼ੀ ਹੋ ਗਈ ਸੀ। ਹਾਂਜੀ। ਓਕੇ ਉਸਤਾਦ ਜੀ ਇਹ ਬੜਾ ਅਹਿਮ ਸੀਨ। ਇਹ ਗਿਆ ਕ੍ਰੈਡਿਟ ਕੋਈ ਹੋਰ ਮੈਂ ਅਸਲ ਮੋਟੀਵੇਸ਼ਨ ਜਿਹੜੀ ਹੈ ਨਾ ਦੇਖਣ ਵਾਲੇ ਵਾਸਤੇ, ਨਵੇਂ ਆਰਟਿਸਟਾਂ ਵਾਸਤੇ, ਜ਼ਰੂਰੀ ਨਹੀਂ
ਆਰਟਿਸਟ ਹੀ, ਕੋਈ ਵੀ, ਕੋਈ ਬੰਦਾ ਪਾਇਲਟ ਬਣਨਾ ਚਾਹ ਰਿਹਾ, ਇੰਜੀਨੀਅਰ ਬਣਨਾ ਚਾਹ ਰਿਹਾ, ਕੋਈ ਬੰਦਾ ਕੁਝ ਵੀ ਬਣਨਾ ਚਾਹ ਰਿਹਾ, ਕਿ ਇੰਨੀ ਮਿਹਨਤ ਕਰਕੇ ਉਹ ਮਿਹਨਤ ਨਾ ਹੀ ਨਹੀਂ ਲੱਗਾ, ਮੇਰੇ ਨਾਂ ਹੀ ਨਹੀਂ ਲੱਗੀ। ਹਾਲਾਂਕਿ ਰੰਗ ਵੀ ਲਿਆ ਹੀ। ਹਾਂ, ਰੰਗ ਵੀ ਲੈ ਆਈ, ਪੂਰੀ ਦੁਨੀਆ ਤੇ ਚੱਲ ਰਹੀ ਹੈ, ਲੇਕਿਨ ਮੇਰੇ ਨਾਂ ਹੀ ਨਹੀਂ ਲੱਗੀ। ਮੈਂ ਕਿਸੇ ਨੂੰ ਕਹਿ ਰਿਹਾ ਜੀ ਓਏ ਰਿਹਾ ਉਹ ਨਹੀਂ ਜਿਹੜਾ ਸਜਾ ਇਹਨੇ ਬਣਾਈ, ਉਹ ਪੱਟ ਤੇ ਪੱਟੀ ਦੀਆਂ ਆਵਾਜ਼ਾਂ, ਉਹ ਚੱਲ ਆਏ ਇਹਦੀਆਂ ਕਿਤੋਂ ਕੱਟ ਕੇ ਸੁਣਾ ਆਵਾਜ਼। ਮੈਨੂੰ ਉਸ ਟਾਈਮ ਇੰਨਾ ਘਟੀਆ ਆਪਣਾ ਲੱਗਦਾ ਸੀ ਯਾਰ, ਮੈਂ ਕੀ ਕਰਾਂ, ਮੈਂ ਉਸ ਤੋਂ ਆਵਾਜ਼ਾਂ ਸੁਣਾਵਾਂ ਹੁਣ, ਸਬੂਤ ਦਿੰਦਾ ਫਿਰਦਾ ਮੈਂ ਤੇ। ਸਬੂਤ ਦਿੰਦਾ ਫਿਰਾਂ। ਉਸਤਾਦ ਜੀ ਮੋਸਟਲੀ ਪਤਾ ਕੀ ਹੁੰਦਾ ਆਰਟਿਸਟਾਂ ਨਾਲ, ਐਸੇ ਮੌਕੇ ਤੋਂ ਬਾਅਦ ਚਰਚ ਤੇ ਲੱਗ ਜਾਂਦੇ ਆ, ਸ਼ਰਾਬ ਤੇ ਲੱਗ ਜਾਂਦੇ ਆ, ਦੁਖੀ ਹੋ ਜਾਂਦੇ ਆ, ਅੱਗੋਂ ਛੱਡ ਦਿੰਦੇ ਸਾਰਾ ਕੁਝ। ਮਤਲਬ ਇਹ ਕਿ ਯਾਰ ਦੇਖੋ ਰੋਨੀ ਬਾਦਸ਼ਾਹ, ਇੱਕ ਚੀਜ਼ ਹੁੰਦੀ ਹੈ ਕਿਸੇ ਨੇ ਤੁਹਾਡੀ ਚੀਜ਼ ਤੇ ਤੁਹਾਡਾ ਨਾਮ ਨਹੀਂ ਆਇਆ ਉਸ ਟਾਈਮ ਤੇ ਚੀਜ਼ ਵੀ ਨਹੀਂ ਚੱਲੀ, ਉਹ ਇਹਨਾਂ ਫੀਲ ਨਹੀਂ ਹੁੰਦਾ ਜਿੱਥੇ ਚੀਜ਼ ਤਬਾਹੀ ਫਿਰ ਗਈ ਆ ਫਾਈਨਲ ਉਹ ਜਿੰਨੀ ਚੱਲੀ ਜਾ ਰਹੀ ਹੈ ਅਗਲੇ ਨੇ ਓਨਾ ਹੀ ਮਰੀ ਜਾਣਾ ਵਾ। ਉਹਨੇ ਦੁੱਖ ਹੋਈ ਜਾ ਰਿਹਾ ਜਿੱਧਰੋਂ ਵੀ ਨਜ਼ਰ ਆਉਣੀ, ਕੀ ਕਰਾਂ ਮੈਂ? ਕਹਿਣਾ ਯਾਰ ਉਸ ਤੋਂ ਬਾਅਦ ਹਿੰਮਤ ਹੀ ਨਹੀਂ ਰਹਿੰਦੀ ਕਿ ਹੁਣ ਮੈਂ ਇੱਥੋਂ, ਹੁਣ ਇੱਕ ਮੇਰੀ ਬੰਦਾ ਇਹ ਸਮਝ ਲੈਂਦਾ ਕਿ ਯਾਰ ਮੇਰੀ ਲਾਈਫ ਦਾ ਬੈਸਟ ਜਿਹੜਾ ਕੰਮ ਸੀ ਉਹ ਤਾਂ ਮੈਂ ਕਰਤਾ ਤੇ ਉਹੀ ਮੇਰੇ ਨਾਲ ਲੱਗਾ, ਅੱਗੋਂ ਹੁਣ ਮੈਂ ਕਿੱਦਾਂ ਇਦਾਂ ਦਾ ਕਰੂੰਗਾ, ਕੀ ਕਰੂੰਗਾ। ਤੇ ਜਨਾਬ ਹੁਣ ਵਾਲ ਖਿਲ ਰਹੇ ਨੇ ਤੇ ਪੱਕੇ ਸਿਗਰਟ ਸ਼ੁਰੂ ਕਰ ਲੈਣੇ ਫਰਾਂਡੇ। ਨਹੀਂ, ਉਧਰੋਂ ਫਿਲਮ ਚੱਲ ਰਹੀ, ਉਧਰੋਂ ਮੈਂ ਫਿਰ ਆਪਣਾ ਕੰਪਿਊਟਰ ਲੈ ਲਿਆ ਜਿੱਥੇ ਮੈਂ ਬਹਿਣਾ ਸੀ ਨਾ, ਫਰਕ। ਹਾਂ 4000 ਦਾ ਆਪਣਾ ਕੰਪਿਊਟਰ ਲੈ ਕੇ ਬੈਠਕ 'ਚ ਅਗਲੀ ਫਿਲਮ ਸ਼ੁਰੂ ਕਰ ਲਈ। ਉਹ ਚੱਲੀ ਹੀ ਨਹੀਂ, ਮੌਸਮ ਨੇ ਫਿਲਮ ਕੀਤੀ ਸੀ ਮੈਂ ਦੂਜੀ, ਉਹ ਨਹੀਂ ਚੱਲੀ, ਤੀਜੀ ਸ਼ੁਰੂ ਕਰ ਲਈ, ਸਟਰਗਲ ਸ਼ੁਰੂ ਕਰ ਲਈ ਚੈਨਲਾਂ ਤੇ। ਯਾਨੀ ਉਹ ਅਸਲ ਮੇਰਾ ਪੁਆਇੰਟ ਉਹ ਸੀ ਕਿ ਮੈਂ ਆਪਣੇ ਨਾਮ ਵੱਡਾ ਕੰਮ ਕਰਕੇ ਛੱਡ ਕੇ ਬੇਨਾਮ ਹੋ ਕੇ ਮੈਂ ਜ਼ੀਰੋ ਤੋਂ ਆਪਣਾ ਨਾਮ ਸ਼ੁਰੂ ਕੀਤਾ। ਫਿਰ ਵਾਹ 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 ਵਾਹ, ਸਹੀ ਬਾਤ ਹੈ। ਸਹੀ ਗੱਲ ਹੈ, ਨਹੀਂ ਤੇ ਬੰਦਾ ਉਹ ਸਦਮੇ 'ਚ ਸਾਰੀ ਜ਼ਿੰਦਗੀ ਕੱਢ ਦਿੰਦਾ। ਸਹੀ ਗੱਲ ਆ, ਬੰਦਾ ਰੋ ਕੇ ਪਾਗਲ ਹੋ ਜਾਂਦਾ। ਯਾਰ ਇਹ ਕੀ ਹੋ ਗਿਆ? ਸਾਜੀ ਤੁਹਾਡਾ ਵਾਕਈ ਵੱਡਾ ਪਾਣਾ, ਤੁਸੀਂ ਸਦਮਾ ਸੁਲਤਾਨ ਤੁਸੀਂ ਨਾ ਜ਼ਿਆਦਾ ਨਹੀਂ ਕਰਦੇ ਆਪਣੇ ਆਪ ਤੇ, ਸਾਜੀ ਤੁਹਾਡੇ ਅਸਾਬ ਬੜੇ ਮਜ਼ਬੂਤ ਆ। ਅੱਜ ਤੇ ਕਿਸੇ ਦੀ ਜੁਗਤ ਮਾਰਦੀਆਂ ਨਾ, ਉਹ ਬੰਦਾ ਕਹਿੰਦਾ ਯਾਰ ਆ ਪਾਗਲ ਆ, ਮੇਰੀਆਂ ਜੁਗਤਾਂ ਮਾਰੀ ਜਾਂਦਾ, ਉਹ ਨਹੀਂ ਬਰਦਾਸ਼ਤ ਹੁੰਦਾ। ਤੇ ਤੁਸੀਂ ਤੇ ਉਹ ਵਿੰਗੀਆਂ ਚਿਪੀਆਂ ਬਾਜ਼ਾਂ ਕੱਢ ਕੇ ਹਿੱਟ ਹੋਏ। ਓਏ ਉਹ ਬਿੱਗੀਆਂ ਚਿੱਬੀਆਂ ਸੀ ਮਾਮਾ, ਟੈਲੈਂਟ ਸੀ ਉਹ ਪੂਰਾ। ਸਾਜੀ ਕਹਿੰਦੇ ਕਿ ਤੁਸੀਂ ਇੱਕ ਮੋਟੀਵੇਸ਼ਨ ਸਾਰਿਆਂ ਲਈ, ਲੇਕਿਨ ਫਿਲਮ ਬਣਾਉਣ ਤੋਂ ਭੱਜੇ ਹੋ ਨਾ, ਕਿਉਂਕਿ ਤੁਸੀਂ ਸਾਨੂੰ ਫਿਲਮ ਬਣਾ ਕੇ ਖਾਬ ਵਿਖਾਏ। ਇਹ ਨਹੀਂ ਬਣਨੀ, ਇਹ ਬਸ ਲਿਖੀ ਜਾਣੀ ਹੈ, ਬਣਨੀ ਪੁਣਨੀ ਕੋਈ ਨਹੀਂ। ਓਏ ਬਣ ਜਾਏਗੀ ਯਾਰ, ਇੱਥੇ ਬੜੀਆਂ ਫਿਲਮਾਂ ਲਿਖੀਆਂ ਰਹਿ ਗਈਆਂ ਧੋਨੀ ਜੀ। ਉਸਤਾਦ ਜੀ ਨੇ ਹੁਣੇ ਗੱਲ ਕਰਕੇ ਦੇਖਿਓ, ਆਪ ਵੀ ਕਹਿਣਾ ਯਾਰ ਨਹੀਂ ਮੈਂ ਨਹੀਂ ਬਣਾਉਣੀ। ਇੱਕ ਆਪਣੀ ਫਿਲਮ ਇੰਡਸਟਰੀ ਬਣਾ ਦਿਓ। ਇਹਦਾ ਸਾਜ ਹੀ ਬੰਦਾ ਬੁਲਾਵੇ ਟੀਮ ਜਾਨੀ 8-10 ਬੰਦਿਆਂ ਦੀ, ਹਾਂਜੀ, ਕੈਮਰੇ ਆਪਣੇ ਕੋਲ ਹੈਗੇ, ਲੈਂਸ ਆਪਣੇ ਕੋਲ ਹੈਗੇ, ਡਾਇਰੈਕਸ਼ਨ ਬਜਟ ਇਹਦਾ, ਸਾਰੇ ਸੀਨ ਲਿਖੇ ਜਾਣ। ਬੰਦਾ ਸਾਨੂੰ ਬਜਟ ਦੇ ਭਾਈ ਇਹਦਾ 80 ਲੱਖ 90 ਲੱਖ 60 ਲੱਖ, ਜਾਂ ਇਹਦੇ 'ਚ ਤੁਸੀਂ ਅਗਰ ਇਹ ਕਰਨਾ ਜਾਂ ਠੀਕ ਉਹ ਪੈਸੇ ਜਮ੍ਹਾਂ ਕਰੋ, ਉਸ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਲਓ, ਕਰੈਕਟਰਾਈਜੇਸ਼ਨ ਕਰੋ, ਸਕ੍ਰਿਪਟ ਲਿਖੋ, ਪ੍ਰੋਪਰ ਇੱਕ ਸੀਨ ਭਾਵੇਂ ਹਫਤੇ ਦੇ 2 ਸੀਨ ਰਿਕਾਰਡ ਕਰ ਲਓ ਜਾ ਕੇ, ਪੂਰਾ ਪ੍ਰੋਡਕਸ਼ਨ ਹਾਊਸ। ਪੂਰਾ ਪ੍ਰੋਡਕਸ਼ਨ ਹਾਊਸ। ਥੱਲੇ ਕਮੈਂਟਸ 'ਚ ਕਹਿ ਦੇਣਾ ਕਿ ਜਾਨੀ ਪੈਂਦੀ ਕਰਾਂਗੇ shoot। ਨਹੀਂ ਇਹ ਚੱਲਣੀ ਕਿੱਥੇ ਸਰ? ਓਏ ਯਾਰ ਮੇਰੀ ਗੱਲ ਚੱਲਣੀ ਸੁਣੋ ਕਿੱਥੇ? ਸਾਜੀ, ਤੁਸੀਂ 60-80 ਲੱਖ ਕਹਿ ਰਹੇ ਹੋ, ਨਹੀਂ ਇਹ ਕਮ ਸੇ ਕਮ 10 ਕਰੋੜ ਰੁਪਏ ਦੀ ਗੇਮ ਆ। ਉਹ ਨਹੀਂ, ਉਹਨੇ ਟੌਮ ਕਰੂਜ਼ ਪਾਉਣਾ ਹੀਰੋ। ਫਾਸਟ ਐਂਡ ਫਿਊਰੀਅਸ ਬਣਾਉਣ ਲੱਗੇ ਆ। ਆਡੀਅנס ਨੇ 2-2 ਹਜ਼ਾਰ ਪਾ ਕੇ ਵੀਡੀਓ ਫਿਲਮ ਬਣਾ ਦੇਣੀ। ਓਏ ਵੀਰੇ ਦੇਖੀ ਤੂੰ ਲੱਖ ਪਤਾ ਜਾਣਾ, ਤੂੰ ਆਪ ਕਹਿਣਾ ਯਾਰ ਵੀ ਯਾਰ ਪਾਕਿਸਤਾਨ ਚ ਏਡੇ ਬਜਟ ਦੀਆਂ ਫਿਲਮਾਂ ਬਣਨ ਦੀਆਂ ਉਸਤਾਦ ਜੀ, ਅਸੀਂ ਤੇ ਨਾਰਮਲ ਬਣਾਣੀ ਹੈ। ਸੋਹਣਿਆ ਮੈਂ ਰਾਤੀ ਨੈਟਫਲਿਕਸ ਤੇ ਫਿਲਮ ਵੇਖੀ, ਇੱਕ ਕੁੜੀ ਤੇ ਇੱਕ ਮੁੰਡਾ ਸੀ ਤੇ 2 ਬੰਦੇ ਵਿੱਚ ਉਹ ਆਏ ਜਿਹੜੇ ਐਵੇਂ ਪੁਲਿਸ ਵਾਲਾ ਜਹਾਂ ਕਿਆ ਕਰ ਰਹੇ ਹੋ ਬਸ, ਵੈਸੇ ਮੈਂ ਤੇ ਹਿਸਾਬ ਪੂਰੀ ਫਿਲਮ ਉਹਨੇ ਦੋਵਾਂ ਕਰੈਕਟਰਾਂ ਤੇ ਬਣਾ ਹਿੱਲਣ ਨਹੀਂ ਦਿੱਤਾ ਮੈਨੂੰ, ਸਾਜੀ ਵੈਬ ਸੀਰੀਜ਼ ਕਿਉਂਕਿ ਮੈਂ ਮੋਬਾਈਲ ਤੇ ਗੇਮ ਖੇਡਦਾ ਰਿਹਾ ਉਸਤਾਦ ਜੀ, ਅਸੀਂ ਲੇਕਿਨ ਜਦੋਂ ਇੱਕੋ ਜਗ੍ਹਾ ਤੇ, ਹਿੱਲਿਆ ਹੀ ਨਹੀਂ ਮੈਂ। ਤੇ ਫਿਲਮ ਚੱਲ ਰਹੀ ਆ, ਹਾਂ ਤੁਸੀਂ ਇੱਧਰ ਧਿਆਨ ਲੱਗੇ। ਹਾਂ, ਉਹਨੇ ਹਿੱਲਣ ਨਹੀਂ ਮੈਨੂੰ ਦਿੱਤਾ। ਕੀ ਬਾਤ ਹੈ ਜੀ। ਯਾਰ ਇਹ ਫਿਲਮ ਰਾਏ ਮੌਲਾ ਬਣਨੀ ਆ ਨਾ, ਹੀਰੋ ਨੂੰ ਉਹਨਾਂ ਦਾ ਜਾਨੀ ਸਾਹਿਬ ਆ, ਕੋਈ ਪੈਸਾ ਨਹੀਂ, ਕੈਮਰੇ ਆਪਣੇ, ਰਾਈਟਰ ਨੇ ਫ੍ਰੀ ਕਰ ਦੇਣਾ ਕੰਮ, ਉੱਤੋਂ ਪੈਸੇ ਇਕੱਠੇ ਹੋਣੇ ਦੇਖੀ ਤੋਂ। ਨਹੀਂ ਸੈਲਮੀਆਂ ਜੀ ਨਹੀਂ ਲਵਾਣੀ ਪੈਸੇ ਦੇ। ਸਿਨੇਮੇ ਚ ਵੀ ਲਵਾਣੀ ਆ ਭਾਈ ਜੀ, ਜਿਹੜਾ ਕੋਈ ਹਦਾਇਤਕਾਰ ਰੱਖਣਾ, ਕੰਪੋਜ਼ਰ, ਡਾਂਸ ਡਾਇਰੈਕਟਰ, ਫਲਾਣੇ ਪਤਾ ਨਹੀਂ ਕਈ ਕੁਛ, ਉਹਦੀ ਲੈਟ ਹੀ ਹੋਰ ਕਿਸਮ ਦੀ ਹੈ, ਫਿਲਮ ਦੇ ਮਾਈਕ ਹੀ ਹੋਰ ਤਰ੍ਹਾਂ ਦੇ। ਉਸਤਾਦ ਜੀ ਤੁਹਾਨੂੰ ਤੇ ਸਾਰਾ ਪਤਾ। ਓਏ ਆਹੀ ਡੀਜੇ ਦੇ ਲਾ ਤੁਸੀਂ ਇੱਕ ਲੈਣੇ ਡਾਇਰੈਕਟਰ ਨੂੰ ਹਾਇਰ ਕਰਦੇ ਹੋ ਕਿ ਤੂੰ ਡਾਇਰੈਕਟ ਕਰਨੀ ਭਾਵਾਂ ਦੱਸਣਾ ਤੁਸੀਂ, ਉਹਨੇ ਕਹਿਣਾ ਜੀ ਮੈਂ 50 ਲੱਖ ਲੂੰਗਾ, ਅੱਗੇ ਬਾਕੀ 10 ਲੱਖ ਚ ਫਿਲਮ ਬਣਾ ਲੋਗੇ। ਪਹਿਲਾ ਸੀਨ ਇਹ ਆਵੇ, ਵੱਡਾ ਕਰਾਊਡ ਆ ਠੀਕ ਆ, ਤੇ ਮੈਂ ਉੱਥੇ ਗਾ ਰਿਹਾ ਤੇ ਲੋਕ ਜਿਹੜੇ ਪਾਗਲ ਹੋਏ ਫਿਰਦੇ ਨੇ, ਹਾਂਜੀ,
ਹੈਨਾ मैं समझ गया उस्ताद जी क्या कहने वाह ਤੇ ਵੀ ਦੁਨੀਆ ਤੇ ਯਾਰ ਫਿਰ ਸਿੰਗਰ ਫਲੈਕਸਾਂ ਲੱਗੀਆਂ ਨੇ ਵੱਡਾ ठीक है इंतजाम जी, होया देखो पिया। भाई वो ये है वो इतना बड़ा सिंगर ये वो करते करते अज बाजी ठा कख खुली है ते गरीब जिहा घर आ ते बड़ी मंजी ते सरकार ਖੁਆਬ ਤੋਂ ਕਿੱਥੇ ਇਹਦਾ ਆ ख्वाब आ। ਠੀਕ ਹੈ उस्ताद जी फिल्म का एंड भी यही है ਇਹਦੇ ਚ ਦੋ ਸਬਕ ਬਹੁਤ ਮਜ਼ੇਦਾਰ ਨੇ ਇੱਕ ਸਬਕ ਤੇ ਜਿਹੜਾ ਮੈਂ ਦੱਸਦਾ कि अपनी राह ते ਜਿੱਡਾ ਮਰਜ਼ੀ ਉੱਤੋਂ ਥੱਲੇ ਡਿੱਗੋ ਨਾ फिर चढ़ो ਦੇਖ ਕੇ ਸੋਚਣਾ ਸ਼ੁਰੂ ਕਰੋ ਕਿ ਹੁਣ ਮੈਂ ਫਿਰ ਦੁਬਾਰਾ ਕਿੱਦਾਂ ਜਾਣਾ ਵਾਹ ਵਾਹ क्या बात है ਇਹ ਨਹੀਂ ਸੋਚਣਾ ਕਿ ਮੈਂ ਤੁਹਾਨੂੰ ਚੜ੍ਹ ਹੀ ਨਹੀਂ ਸਕਦਾ ਮੈਂ ਤਾਂ ਅੱਗੇ ਬੜੀ ਮੁਸ਼ਕਲ ਗਿਆ ਸੀ ਹਾਂ ਸਹੀ ਗੱਲ वाह 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 अच्छी ਦੂਸਰਾ ਇਹ ਜਿੱਧਰ ਨੂੰ ਤੁਹਾਨੂੰ ਕੁਦਰਤ ਵਕਤ ਮਾਹੌਲ ਹਿਸਾਬ ਲੈ ਕੇ ਜਾ ਰਿਹਾ ਹੋਵੇ ਨਾ ਉਧਰ ਨੂੰ ਜਾਈ ਜਾਓ ਉਹਦੇ ਚ ਪੰਗਾ ਨਾ ਪਾਓ ਕਿ ਮੈਂ ਸਿੰਗਰ ਹੀ ਬਣਨਾ ਹੂੰ ਹੁਣ ਮੇਰੀ ਜ਼ਿੰਦਗੀ 'ਚ ਸਿੰਗਿੰਗ ਵਾਲੇ ਪਾਸਿਓਂ ਇੱਕ ਟਰਨ ਆਇਆ ਕਿ ਡਬਿੰਗ ਹੋ ਗਈ ਡਬਿੰਗ ਵੱਜ ਗਈ ਠੀਕ ਆ? ਹਾਂਜੀ। ਹੁਣ ਉੱਥੇ ਇੱਕ ਬੰਦਾ ਫੈਸਲਾ ਕਰਦਾ ਮੈਂ ਕਹਿੰਦਾ ਨਹੀਂ ਨਹੀਂ ਭਾਈ ਮੈਂ ਇਹ ਤੇ ਮੇਰਾ ਵੈਸੇ ਅਚਾਨਕ ਕੰਮ ਹੋ ਗਿਆ ਮੈਨੂੰ ਤੇ ਇਹ ਮੇਰਾ ਸ਼ੌਕ ਹੀ ਨਹੀਂ ਇਹ ਤੇ ਐਵੇਂ ਅਸੀਂ ਇੱਕ ਉਹ ਕੀਤਾ ਸੀ ਕਿ ਯਾਰ ਚਲੋ ਇਹਦੇ ਤੇਰਾ ਵੀ 1-2 ਮਿੰਟ ਬੋਲ ਕੇ ਦੇਖਦੇ ਆਂ ਵੀ ਕੀ ਹੁੰਦਾ ਠੀਕ ਹੈ ਉਹ ਬਣ ਗਈ ਚਲੀ ਗਈ ਲੇਕਿਨ ਮੈਂ ਨਹੀਂ ਮੈਂ ਇਸ ਪਾਸੇ ਨਹੀਂ ਪੈਣਾ ਮੈਂ ਕੋਈ ਭਾਂਡਾ ਜਾਂ ਮੈਂ ਕੋਈ ਫਲਾਣਾ ਵਾ ਜਾਂ ਮੈਂ ਕੋਈ ਕਾਮੇਡੀਅਨ ਜਾਂ ਮੈਂ ਕੋਈ ਖਾਨ ਸਾਹਿਬ ਜਾਂ ਜੋ ਵੀ ਸੋਚ ਲੈਂਦਾ ਠੀਕ ਹੈ ਸੋਚ ਕੇ ਤੇ ਮੈਂ ਕਰਕੇ ਨਹੀਂ ਭਾਈ ਮੈਂ ਸਿੰਗਰ ਹੀ ਬਣਨਾ ਤੇ ਮੈਂ ਉੱਥੇ ਸੋਚਿਆ ਮੈਂ ਕਿ ਨਹੀਂ ਉਸਤਾਦ ਜੀ ਇਹ ਜੇ ਇੱਧਰ ਨੂੰ ਗੇਮ ਲਿਜਾ ਰਹੀ ਹੈ ਇੱਕ ਟੋਟਲ ਤੇ ਤੂੰ ਹੋਇਆ ਤੇ ਇਹਦੇ ਨਾਲ ਪੰਗਾ ਨਹੀਂ ਪਾਉਣਾ ਚਾਹੀਦਾ ਗਾਣਾ ਨਾ 4 ਪੈਸੇ ਕਮਾਓ ਜਦੋਂ ਮਰਜ਼ੀ ਗਾਣਾ ਬਣਾ ਲਓ ਆਮਣ ਗਾ ਨਹੀਂ ਰਿਹਾ ਮੈਂ ਗਾ ਰਹੇ ਹੋ ਸ਼ੌਕ ਪੂਰਾ ਹੋ ਰਹੀ ਰਿਹਾ ਸਮਝ ਆ ਰਹੀ ਨਾ ਹਾਂਜੀ ਤੇ ਉਦੋਂ ਅਗਰ ਮੈਂ ਫੈਸਲਾ ਕਰ ਲੈਂਦਾ ਕਿ ਨਹੀਂ ਮੈਂ ਸਿੰਗਰ ਹੀ ਬਣਨਾ ਤੇ ਦਿਲ ਕਰੇ ਹੁਣ ਤੱਕ ਜਿਹੜੇ ਹਜ਼ਾਰਾਂ ਲੱਖਾਂ ਰੁਲਦੇ ਫਿਰਦੇ ਨੇ ਵਿਚਾਰੇ ਉਦੋਂ ਦੇ ਮੇਰੇ ਵਰਗੇ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਕੋਈ ਹਿਸਾਬ ਨਹੀਂ ਲੱਗ ਰਿਹਾ ਤੇ ਉਹ ਮੈਂ ਵੀ ਉੱਥੇ ਹੀ ਹੁੰਦਾ ਸਮਝ ਆ ਰਹੀ ਨਾ ਅੱਛਾ ਇਹ ਵੀ ਇੱਕ ਫੈਸਲਾ ਕਿ ਅਗਰ ਤਾਂ ਤੁਸੀਂ ਇੱਕ ਪਾਸੇ ਦੌੜੇ ਜਾ ਰਹੇ ਹੋ ਲੇਕਿਨ ਕੁਦਰਤ ਸਾਰਾ ਹਿਸਾਬ ਕਿਤਾਬ ਹਵਾਵਾਂ ਫਿਜ਼ਾਵਾਂ ਮਾਹੌਲ ਤੁਹਾਨੂੰ ਇਸ਼ਾਰਾ ਦੇ ਰਿਹਾ ਕਿ ਇੱਧਰ ਨੂੰ ਛੱਡ ਦੇ ਇੱਧਰ ਨੂੰ ਚਲਾ ਜਾ ਇੱਧਰ ਨੂੰ ਚਲਾ ਜਾਏਂਗੇ ਬਾਅਦ ਚ ਹੁਣ ਇੱਧਰ ਨੂੰ ਚਲਾ ਜਾ ਤੇ ਉਹਨੂੰ ਛੱਡ ਦਿਓ ਹਾਂ सही गल ਮੈਂ ਸਹੀ ਕਹਿ ਰਿਹਾ ਉਹ ਨਹੀਂ ਮੈਂ ਆਹੀ ਕਰਨਾ ਜੀ ਬਾਫੇ ਕਰ ਲੈ ਹਾਂ ਇਦਾਂ ਹੀ ਸਤਾਈ ਤੁਸੀਂ ਇੰਨੇ ਕੰਮ ਕੀਤੇ ਤੁਹਾਨੂੰ ਸਕੂਨ ਕਿਹੜੇ ਕੰਮ 'ਚ ਫੀਲ ਹੋਇਆ ਵੀ ਚਸ ਕਿਹੜੇ ਕੰਮ 'ਚ ਆਈ ਡਬਿੰਗ 'ਚ ਔਰ ਚਾਚੇ ਬੂਟੇ 'ਚ ਜਾਂ ਰੋਡ ਸ਼ੋਅ 'ਚ ਜਾਂ ਸਿੰਗਿੰਗ ਚਾਚਾ ਬੂਟਾ ਵੀ ਡਬਿੰਗ ਹੀ ਆਈ ਆ ਉਹ ਹੋਰ ਤਰੀਕੇ ਡਬਿੰਗ ਆ ਉਹ ਤੁਸੀਂ ਅਗਲਾ ਆਪਣਾ ਸਵਾਲ तेरा ਕਰੇ सवाल है ना मिठे यार लगा नहीं कि तू पूछया ਸਕੂਨ ਹੁੰਦਾ ਨਾ ਜਿੱਦਾਂ ਸਟੋਰੀ ਤੁਸੀਂ ये की सवाल है यार ਯਾਰ ਇੱਕ ਸਕੂਨ ਹੁੰਦਾ ਜਾਂ ਇੱਕ ਸਿੰਗਿੰਗ ਕਰ ਸਕੂਨ ਯਾਰ ਸਕੂਨ ਦੇ ਹਲੇ ਤੱਕ ਉਹਨਾਂ ਨੂੰ ਮਿਲਿਆ ਨਹੀਂ ਹੁਣ ਜਿੱਦਾਂ ਇੱਕ ਮਿਸਾਲ ਆ ਓਏ ਆ ਕੀਤੀ ਨਾ ਗੱਲ ਵੱਡੀ ਹਲੇ ਵੀ ਨਹੀਂ ਮਿਲਿਆ ਤੈਨੂੰ ਕਿਹਨੇ ਕਿਹਾ ਇਹ ਗੱਲ ਤੂੰ ਗਲਤੀ ਜਵਾਬ ਦੇ ਹਾਲਾਂਕਿ ਮਿਲ ਗਿਆ ਵਾ ਮੈਂ ਕਿਹਾ ਕਿਤੋਂ ਦਾ ਮਿਲਿਆ ਦਿਮਾਗ ਖਰਾਬ ਤੇਰਾ ਸਾਜੀ ਮੈਂ ਇਹ ਤਾਂ ਕਿਦੋਂ ਸਾਜੀ ਨਹੀਂ ਮੇਰਾ ਕਹਿਣ ਦਾ ਮਤਲਬ ਹੈ ਕਿ ਸਕੂਨ ਨਹੀਂ ਮਿਲਿਆ ਹੁਣ ਤੁਸੀਂ ਪਹਿਲੇ ਆਪਣੇ ਲਈ ਪਰੇਸ਼ਾਨ ਸੀ ਹੁਣ ਸਾਡੇ ਲਈ ਪਰੇਸ਼ਾਨ ਹੋ। ਮਿੱਠੇ ਜਿਹੜਾ ਕ੍ਰੀਏਟਿਵ ਆਦਮੀ ਹੁੰਦਾ ਨਾ ਕ੍ਰੀਏਸ਼ਨ ਕਰਨ ਵਾਲਾ ਉਹ ਬੇਚੈਨ ਪੈਦਾ ਹੁੰਦਾ ਬੇਚੈਨ ਹੀ ਮਰਦਾ ਉਹ। ਤੂੰ ਆਪਣੇ ਨਾਲ ਦੇਖ ਲੈ ਹੈਪੀ ਨਹੀਂ ਤੂੰ ਕੋਈ ਬੇਚੈਨੀ ਨਹੀਂ ਤੈਨੂੰ ਕਿਉਂਕਿ ਤੂੰ ਨਾ ਕ੍ਰੀਏਟਿਵ ਨਾ ਕ੍ਰੀਏਸ਼ਨ ਆ ਤੂੰ ਉਹ ਵਾਂ ਕਿ ਜਿਹੜਾ ਰਾਤੀ ਮੈਂ ਕਿੰਗ ਫੂ ਪਾਂਡਾ 4 ਦੇਖ ਰਿਹਾ था ਪਰਸੋਂ ਚੌਥ ਕੰਫੂ ਕੰਗ ਫੂ ਪਾਂਡਾ 4 ਉਹ ਇੰਨਾ ਬੋਲਦਾ ਹੋਵੇ ਜਿਹੜਾ ਪਾਂਡਾ ਤੇ ਬੁੱਲੀ ਗੱਲਾਂ ਹੀ ਕਰੀ ਜਾ। ਉਹਦਾ ਜਿਹੜਾ ਉਸਤਾਦ ਹੁੰਦਾ ਨਾ ਉਹਨੂੰ ਕਹਿੰਦਾ ਓਏ ਉਹਨਾਂ ਦਾ ਉਸਤਾਦ ਉਹ ਯੋਗਾ ਕਰ ਰਿਹਾ ਅੰਦਰ ਕੀ ਸ਼ਾਂਤੀ ਚਾਹੀਏ ਸਕੂਨ ਅੰਦਰ ਕਾ ਸਕੂਨ ਤੇ ਉਹਦੇ ਨਾਲ ਇੱਥੋਂ ਮੂੰਹ ਆਉਂਦਾ ਹਾਂ ਸਾਡੀ ਤਾਂ ਦੂਜਾ ਇਧਰੋਂ ਆਉਂਦਾ ਤੀਜਾ ਇਧਰੋਂ ਉਹਦੇ 10 12 15 ਮੂੰਹ ਬਣ ਜਾਂਦੇ ਉਹਦੇ ਆਲੇ ਦੁਆਲੇ ਠੀਕ ਆ ਸਾਰੇ ਮੂੰਹ ਲੈ ਗੱਲਾਂ ਕਰ ਰਹੇ ਹੁੰਦੇ ਵਾਹ ਕਰਦਾ ਮੈਂ ਕਿਹਾ ਇੱਥੇ ਮੈਂ ਮਿੱਠੇ ਦਾ ਮੈਂ ਤਾਂ ਬੈਠੇ ਹੋਣਾ ਮਿੱਠੇ ਦੇ ਮੂੰਹ ਲਾਉਣੇ ਇੱਕੋ ਹੀ ਕਰੈਕਟਰ ਦੇ ਆਹੋ ਯਾਰ ਕੋਈ ਕਰੀਏ ਕੋਈ ਨਵਾਂ ਕੰਮ ਹੋਣਾ ਚਾਹੀਦਾ ਸਾਜੀ ਮੈਨੂੰ ਵੀ ਸਕੂਨ ਨਹੀਂ ਆਉਂਦਾ ਨਾ ਕਿਸੇ ਪਾਸੇ ਉਹ ਭਾਜੀ ਜਦੋਂ ਅਗਲੇ ਨੇ ਰਕਸ਼ਾ ਤੋੜ ਲੈਣਾ ਤੇਰੇ ਸਕੂਨ ਕਿੱਥੋਂ ਹੋਣਾ ਮੈਂ ਆ ਬੜਾ ਕ੍ਰੀਏਟਿਵ ਉਹਦੀਆਂ ਲੱਤਾਂ ਵੀ ਖੁੱਲਦੀਆਂ ਨਹੀਂ ਨਾ ਜਿੱਦਨ ਹਾਲੇ ਵੀ ਸਕੂਨ ਨਹੀਂ ਨਾ ਆ ਰਿਹਾ ਇਹਦਾ ਮਤਲਬ ਆ ਫਿਰ ਤੂੰ ਗਲਤ ਪਾਸੇ ਜਾ ਰਿਹਾ ਸਾਜੀ ਇਹਦੇ ਚ ਨਾ ਕਰੈਕਟਰ ਪੂਰੇ ਰੱਖਣੇ ਪੈਣੇ ਇੱਕ ਮਾਂ ਭਰਾ ਜੀ ਠੀਕ ਹੈ ਨਾ ਉਸ ਤੋਂ ਬਾਅਦ ਦੋਸਤ ਉਸ ਤੋਂ ਬਾਅਦ ਸ਼ੂਟ ਉੱਥੇ ਹੀ ਹੋ ਸਕਦਾ ਉਸ ਮਹੱਲੇ 'ਚ ਲੋਕੇਸ਼ਨ ਆਪਾਂ ਜਰਮਨ ਯੂਜ਼ ਕਰ ਸਕਦੇ ਹਾਂ ਉਹੀ ਜਗ੍ਹਾ ਲੇਕਿਨ ਸਾਜੀ ਸਰ ਜਿਹੜੇ ਕਰੈਕਟਰ ਬੁਲਾਣੇ ਨੇ ਨਾ ਉਹਨਾਂ ਦੀ ਫੀਸ ਲੱਖ ਲੱਖ ਰੁਪਈਆ 2 ਲੱਖ ਰੁਪਈਆ ਹੁੰਦੀ ਆ ਤੂੰ ਇਹਨਾਂ ਕੋ ਕਿਸੇ ਸਾਰੇ ਅਸੀਂ ਤਾਂ ਨਹੀਂ ਨਾ ਕਰ ਲੈਣੇ ਹਾਂ ਕਮ ਸੇ ਕਮ 5 ਕਰੋੜ ਤੇ ਤੁਹਾਡਾ ਲੱਗ ਉਹ ਜਾਣਾ ਨਹੀਂ 5 ਕਰੋੜ ਕਿੱਥੇ ਲੱਗ ਜਾਣਾ ਯਾਰ ਮੇਰੀ ਗੱਲ ਸੁਣ ਭਰਾ ਪੌਰੇ ਪੱਕ ਕਰੇਨ ਤੇ ਐਂ ਕਰਨ ਦੇ ਉਹ ਚੰਗਾ ਭਲਾ ਮਹਿੰਗਾ ਵਾ ਉਹ ਯਾਰ ਉਹ ਉਹ ਹਰ ਸਾਜੀ ਦਾ ਛੇਤੀ ਰੋਲ ਪਈ ਆ ਹਰ ਛੇਤੀ ਪਈ ਆ ਯਾਰ ਟਰਾਲੀ ਤੇ ਜਿਹੜਾ ਹੈ ਕੈਮਰਾ ਰੇਡ ਕੇ ਲੈ ਜਾਂਦੇ ਉਹ ਸਾਰਾ ਕੁਝ ਲਵਾਉਣਾ ਪੈਣਾ ਖਰਚਾ ਕਿਰਾਇਆ ਤੇ ਉਹ ਟਰਾਲੀ 2000 ਤੇ ਮਿਲ ਜਾਂਦੀ ਹੈ ਤਾਂ ਆਹੋ
ਨਾਲੇ ਆਪਣਾ ਜਿਹੜਾ ਵੱਡਾ ਕੈਮਰਾ ਮੁੱਠ ਵਾਲਾ ਸੈਟ Z50 ਆ ਮਦਨਪੁਰ ਟਰਾਲੀਆਂ ਲੰਘਦੀਆਂ ਰੇਤ ਵਾਲੀਆਂ, ਉਹਨੂੰ ਬੁਲਾਵਾਂਗੇ, ਨਾਲੇ ਬਾਹਰ ਰੇਸ ਟਾਵਾਂਗੇ, ਜਦੋਂ ਖਾਲੀ ਹੋਏਗੀ ਉਹਨੂੰ ਕਿ ਸਾਡੇ 2 ਸ਼ਾਟ ਕਰਾ ਦੇ ਟਰਾਲੀ ਦੇ। ਅਗਲੇ ਕਈ ਨੇ ਸ਼ਾਟ ਲੈਣਾ ਜੀ ਕਰਕੇ। ਬਸ ਬਣ ਗਈ ਫਿਲਮ ਮਿੱਠੇ, ਮੈਂ ਤੈਨੂੰ ਕਿਹਾ ਯਾਰ ਪੌਣੇ ਓ ਯਾਰ ਤੂੰ ਸਕ੍ਰਿਪਟ ਅਗਲਿਆਂ ਤੱਕ ਪਹੁੰਚੇ ਪੂਰੀ ਪਹੁੰਚ ਗਿਆ। ਅੱਛੀ ਡਾਇਰੈਕਸ਼ਨ, ਅੱਛਾ 10 30 40 50 ਲੱਖ ਰੁਪਈਆ ਕੋਈ ਥੋੜਾ ਹੁੰਦਾ, ਬਹੁਤ ਥੋੜਾ 60 70 80 ਲੱਖ ਆ ਰੁਪਈਆ। ਕੀਤਾ ਸਾਜੀ ਚਲੋ ਅਲਾਈ ਨਹੀਂ, ਚਲੋ ਲਾ ਲੈਨੇ ਪੈਰ, ਹੁਣ ਲਾ ਲੈਨੇ। ਇਸ ਤੋਂ ਹੀ ਫਿਲਮ ਦਾ ਕਰਨਾ ਤੁਸੀਂ। ਮੈਂ ਨਹੀਂ ਨਾ ਕਰਨਾ, ਜੇ ਮੈਂ ਕਰਨਾ ਤੇ ਫਿਰ ਆਪਾਂ ਡਾਇਰੈਕਟਰ ਰਾਈਟਰ ਸਾਰੇ ਕਾਤੋਂ ਹਾਇਰ ਕਰਾਂਗੇ। ਨਹੀਂ, ਸਾਨੂੰ ਕੋਈ ਪ੍ਰੋਫੈਸ਼ਨਲ ਪ੍ਰੋਡਿਊਸਰ ਆਵੇ, ਫਿਲਮ ਸਾਡੀ ਗਾਰੰਟੀ ਹੈ ਕਿ ਸੁਪਰ ਹਿੱਟ ਵੱਜੇਗੀ ਉਹਦੀ ਭਾਈ, ਐਡੀ ਵੱਡੀ ਉਹ ਵਿੱਚ ਜਿਹੜਾ ਭਾਜੀ ਬੰਦਾ ਮੈਂ ਕਹਿੰਦਾ ਗੱਲ ਕਰ ਰਿਹਾ ਸੀਗਾ ਕਿ ਉਸਤਾਦ ਜੀ ਤੁਸੀਂ ਪਾਉਣੇ ਪਾਕਿਸਤਾਨ ਦੇ ਚੈਨਲ ਬਣਾ ਕੇ ਤੇ YouTube ਸਾਰੇ ਨੇ ਉਸਤਾਦ ਜੀ ਦਾ ਫ੍ਰੀ ਕੰਮ ਕਰਨਾ, ਹੀਰੋ ਨੇ ਵੀ ਫ੍ਰੀ ਹੋਣਾ, ਆ ਟਰੈਲੀਆਂ ਟਰੂਲੀਆਂ ਸਾਰਾ ਫ੍ਰੀ ਹੋਣਾ ਭਾਜੀ, ਮੇਰੇ ਕੋਲ ਖਾ ਲਾ। ਉਸਤਾਦ ਜੀ ਨਹੀਂ ਫ੍ਰੀ ਲੈਂਦੇ, ਬਲਕਿ ਪੈਸੇ ਇਕੱਠੇ ਹੋਣੇ ਉਸਤਾਦ ਜੀ ਨੂੰ ਦੇਖੀ ਤੂੰ ਉੱਤੋਂ ਜਾਣੇ ਹਾਂ ਛੱਡ ਫਿਲਮ ਕੇ ਫੰਡ ਇਕੱਠਾ ਹੋਣਾ ਵਾ। ਹਾਂ ਤੁਸੀਂ ਤੇ ਗੱਲੇ ਲਾ ਦਿੰਦੇ ਫਿਰ ਚੌਂਕ। ਸਾਡਾ ਵੀ ਉਹਦੇ ਚ ਆਇਆ ਕਰੇਗਾ कि ये फिल्म इस साल चली इतना करोड़ बिजनेस किया, ये साल फिल्म चली इतना करोड़ बिजनेस किया। ਸਾਜੀ ਉਹ ਫਿਲਮ ਤੁਸੀਂ शाहरुख खान के बाद सजाद जानी की फिल्म इतना ऑस्कर अवार्ड मिल गया, उसमें ये था, उसमें मोटिवेशनल सिस्टम था। ਉਸਤਾਦ ਜੀ ਬੜੀ नेटफ्लिक्स ਤੇ ਵੇਚਦੀ 4.5 ਕਰੋੜ ਦੀ ਓਏ ਸਾਜੀ ਕਿਦੋਂ ਯਾਰ ਅਗਰ 5 ਕਰੋੜ ਵੀ ਲੱਗ ਗਿਆ 5 ਕਰੋੜ ਤੇ ਰਜ਼ਾ ਭਾਈ ਨੇ ਭੇਜ ਦੇਣਾ ਯੂਕੇ ਨੂੰ। ਹੈ। ਗੱਡੀਆਂ ਭਈ ਅਸਗਰ ਦੀਆਂ ਇਸਤੇਮਾਲ ਹੋ ਜਾਣੀਆਂ ਵੱਡੀਆਂ। ਤੇ ਕੈਮਰੇ ਤੁਹਾਡੇ ਕੋਲ ਹੈਗੇ ਆ, ਕਰੋ ਸ਼ੁਰੂ ਫਿਲਮ। ਬਸ ਫਿਰ ਫਿਲਮ ਵੀ ਬਣ ਗਈ, ਐਡੀਟਿੰਗ ਅਸ਼ਰਾਫ ਨੇ ਕਰ ਲੈਣੀ। ਕੋਸ਼ਿਸ਼। ਅੱਛਾ ਕੈਸੀ ਗੱਲ ਆ, ਉਸਤਾਦ ਜੀ ਦੀ ਫਿਲਮ ਆਡੀਓ ਡਬਿੰਗ ਜਿਹੜੀ ਉਹ ਹੋਣੀ ਉਹ ਅਸੀਂ ਬਾਅਦ ਚ ਕਰ ਲਾਂਗੇ, ਉਹ ਮੈਂ ਆਪ ਕਰ ਲਾਂਗਾ। ਉਸਤਾਦ ਜੀ ਦੀ ਜ਼ਿੰਦਗੀ ਤੇ ਫਿਲਮ ਬੜੀ ਤੇ ਸ਼ਰਾਬ ਆ ਕੇ ਪੁੱਛੀ ਜਾਂਦੇ ਆ ਗੱਲ ਰੱਖੜੀ ਕਿ ਕੱਟੜੀ ਉੱਥੇ ਆ ਕੇ ਨਹੀਂ ਸਾਈ ਤੁਹਾਡੀ ਫ੍ਰੀ ਭਜਨੇ ਮੇਰੇ ਕੋਲ ਲਿਖਾ ਲਓ, ਤਾਂ ਕਮੈਂਟਾਂ ਦੇ ਵਿੱਚ ਲੋਕਾਂ ਨੇ ਕਹਿਣਾ ਜਾਨੀ ਸਾਹਿਬ ਮੇਰਾ ਨਹੀਂ, ਨਾਮ ਮੈਂ ਫ੍ਰੀ ਵਾਲਾ ਕੰਮ ਨਹੀਂ ਕਰਨਾ। ਨਹੀਂ ਸਾਜੀ ਨਹੀਂ ਪ੍ਰੋਫੈਸ਼ਨਲ। ਬਹੁਤ ਆ ਨਾ। ਇੱਕ ਡਾਇਰੈਕਟਰ ਲਾਜ਼ਮੀ ਚਾਹੀਦਾ, ਹਾਂਜੀ ਅੱਛਾ ਡਾਇਰੈਕਟਰ ਉਹਦੇ ਨਾਲ ਡੀਲ ਕਰੋ, ਉਹ ਸਾਰਾ ਅਰੇਂਜ ਕਰੇਗਾ, ਹਾਂਜੀ ਆਪਣੇ ਹਿਸਾਬ ਦੇ ਨਾਲ ਕਰੇਗਾ, ਉਹ ਸ਼ਾਟ ਦੇਖੇਗਾ, ਫਿਲਮ ਦੇਖੇਗਾ, ਸਾਰਾ ਦੇਖੇਗਾ ਹਿਸਾਬ ਕਿਤਾਬ। ਫਿਰ ਉਹ ਬੇਸਿਕਲੀ ਫਿਲਮ ਨਹੀਂ ਹੋਣੀ, ਬੇਸਿਕਲੀ ਇਹ ਡਾਕੂਮੈਂਟਰੀ ਟਾਈਪ ਆਈ। ਹਾਂਜੀ ਅਜਬ ਗੁਲ ਸਾਹਿਬ ਨੂੰ ਕਰ ਲਈਏ ਡਾਇਰੈਕਟਰ। ਮੈਸੇਜ ਆ ਨਹੀਂ ਡਾਇਰੈਕਸ਼ਨ ਅਗਰ ਮੈਂ ਕੀਤੀ ਮੈਂ ਉਹ ਜ਼ੁਲਫਕਾਰ ਸਾਹਿਬ ਨੂੰ ਲਵਾਂਗਾ, ਲੋਰੋ। ਵਾਹ ਵਾਹ ਸੀਟੀਵੀ ਵਾਲੇ। ਹਾਂ ਸਾਜੀ ਉਹ ਬੰਦੇ ਕਿਹੜੇ ਹੁੰਦੇ, ਉਹਨਾਂ ਦਾ ਕੀ ਨਾਮ ਹੈ ਜਿਹੜਾ ਕਹਿੰਦਾ ਕੱਟ 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 ਦੁਬਾਰਾ ਦੁਬਾਰਾ? ਡਾਇਰੈਕਟਰ ਹੀ ਹੁੰਦੇ ਨੇ ਨਾ। ਡਾਇਰੈਕਟਰ ਹੀ ਹੁੰਦਾ। ਅੱਛਾ ਇਹ ਉਹੀ ਨੇ। ਨਹੀਂ ਤੂੰ ਫੱਟੀ ਵਾਲਾ ਬਣਨਾ ਸੀ। ਹਾਂ ਉਹ ਫੱਟੀ ਨਹੀਂ ਮੈਂ ਮੈਕ ਵਾਲਾ ਬਣ ਗਿਆ। ਸਮੀਨਾ ਪੀਰਜ਼ਾਦਾ ਸਾਹਿਬ ਨੂੰ ਰੱਖ ਲਈਏ। ਅੰਮੀ ਯਾਰ ਮੇਰੀ ਮਾਂ ਕਿੰਨੇ ਬਣਨਾ, ਉਹ ਜਿਹੜੇ ਆ ਜਿਹੜਾ ਤੂੰ ਹਰ ਕੰਮ 'ਚ ਗੜਗੀਲੇ ਬਣਦਾ। ਨੂੰ ਬਣਾ ਲਿਓ ਸਾਜੀ, ਉਹ ਪੂਰਾ ਗੈਟਅਪ ਕਰਦਾ ਉਹ। ਨਹੀਂ ਨਹੀਂ ਉਹ ਪਾਗਲਾ ਜਿਹਾ ਠਹਿਰ। ਮਾਂ ਮੇਰੀ ਹਾਂਜੀ ਉਸਤਾਦ ਜੀ ਦੇ ਥੀਏਟਰ ਨਹੀਂ ਬਣਨ ਡਿਆ, ਫਿਲਮ ਬਣਨ ਡਈ ਆ। ਨਹੀਂ ਨਹੀਂ ਆਪਾਂ ਸਮੀਨਾ ਪੀਰਜ਼ਾਦਾ ਸਾਹਿਬ ਨੂੰ ਰੱਖ। ਨਹੀਂ ਨਹੀਂ ਯਾਰ ਉਹ ਬੜਾ ਵੱਡਾ ਨਾਮ ਆ, ਬ੍ਰਾਂਡ। ਉਸਤਾਦ ਜੀ ਤੋਂ ਸਾਲ ਛੋਟੇ ਲੱਗਣ ਉਹਨਾਂ ਡਏ। ਦੀ ਸ਼ਕਲ ਵੀ ਮੇਰੀ ਅੰਮੀ ਨਾਲ ਮਿਲਦੀ। ਹਾਂਜੀ ਕੈਸੀ ਗੱਲ ਆ, ਤੁਸੀਂ ਸਹੀ, ਮੈਂ ਹਲੇ ਨਾਮ ਹੀ ਲਿਆ ਤੇ ਤੁਸੀਂ ਕਹਿਤਾ। ਫਿਰ ਆਪਾਂ ਡਾਇਰੈਕਟਰ ਰੱਖਦੇ, ਸ਼ਾਨ ਸਾਹਿਬ ਨੂੰ ਡਾਇਰੈਕਟਰ ਰੱਖ ਲਈ। ਸ਼ਾਨ ਸਾਹਿਬ ਤੇ ਐਕਟਰ ਉਹ ਆਈ ਐਕਟਰ ਉਹ ਡਾਇਰੈਕਟਰੀ ਦਾ ਵੀ ਕੰਮ ਸਿੱਖਿਆ ਉਹਨਾਂ ਨੇ। ਡਾਇਰੈਕਟਰੀ ਅਗਲੇ ਕਰਦੇ ਚੰਗੀ ਭਲੀ, ਮੁਝੇ ਚਾਰ ਚਾਹੀਏ ਫਿਲਮ ਬਣਾਈ। ਯਾਰ ਉਹ ਤੇਰੀ ਗੱਲ ਠੀਕ ਆ, ਲੇਕਿਨ ਮੈਂ ਇੰਨਾ ਨਹੀਂ ਯਾਰ, ਅੱਛਾ ਡਾਇਰੈਕਟਰ ਨਾਰਮਲ ਕੋਈ ਅੱਛਾ ਅੱਛਾ ਕੰਮ। ਹਿਸਾਬ ਯਾਰ ਜਿੱਥੇ ਇੰਨਾ ਕਰਨੇ ਫਿਰ ਉਹ ਸ਼ਾਨ ਸਾਹਿਬ ਨੂੰ ਅਸੀਂ ਰਜ਼ਾਬਾਦ ਖੱਜਲ ਕਰੀ ਜੀ ਉੱਥੇ ਪਕੌੜੇ ਵਾਲੇ ਕੋ। ਹਾਂ ਸਹੀ ਗੱਲ। ਸਾਡੀ ਫਿਲਮ ਦਾ ਰਾਸ਼ਨ ਆਵੇ ਸਾਰੇ ਸ਼ਾਨ ਸਾਹਿਬ ਵੇਖਣ ਆਏ ਹੋਣ। ਗੱਲ ਇਹ ਨਾ ਸ਼ਾਨ ਸਾਹਿਬ ਐਜ਼ ਏ ਡਾਇਰੈਕਟਰ ਕੰਮ ਕਰ ਰਹੇ ਨੇ, ਲੋਕਾਂ ਉਹ ਐਕਟਰ ਡਾਇਰੈਕਟਰ ਹੋਵੇ ਜਿਹਨੂੰ ਆਵਾਮ ਨਾ ਪਹਿਚਾਨ, ਉਹ ਖੁੱਲਾ ਜਿੱਥੇ ਮਰਜ਼ੀ ਫਿਰ ਕੇ ਕੰਮ ਕਰੇ। ਹਾਂ ਅੱਛੀ ਗੱਲ ਹੈ ਉਸਤਾਦ। ਕਿਉਂਕਿ ਆਰਟਿਸਟ ਨੂੰ ਡਾਇਰੈਕਟਰ ਜਿਹੜਾ ਬਣ ਜਾਂਦਾ ਨਾ, ਉਹ ਬਾਹਰ ਜਾ ਕੇ ਕੰਮ ਨਹੀਂ ਕਰਾ ਸਕਦਾ, ਲੋਕ ਉਹਦੇ ਫੈਨ ਨੇ, ਉਹ ਕੰਮ 'ਚ ਪ੍ਰੋਬਲਮ ਹੋ ਜਾਣੀ। ਅੱਛਾ ਵੀ ਹੁਣ ਕਰੈਕਟਰਾਈਜੇਸ਼ਨ ਕਰ ਲੈ, ਤੂੰ ਕਿਹੜਾ ਰੋਲ ਕਰੇਗਾ? ਮੈਂ ਤੁਹਾਡਾ ਸਾਜੀ ਬਚਪਨ ਚਲੋ ਠੀਕ ਹੈ ਜੀ, ਇਹ ਮੇਰੇ ਬਚਪਨ ਦਾ ਰੋਲ ਇਹ ਕਰ ਲੇਗਾ, ਇਹਦੀ ਸ਼ਕਲ ਵੀ ਥੋੜੀ ਬਹੁਤ ਜਿਹੜੀ ਮਿਲਦੀ ਹੈ ਤੇ ਹਾਂ ਠੀਕ ਹੈ, ਇੰਜ ਦਾ ਹੀ ਸੀ ਮੈਂ ਪੱਕਾ ਜਿਹਾ ਹਿਸਾਬ। ਮੈਂ ਸਾਜੀ ਮਲਕ ਅਸਗਰ। ਮੈਂ ਤੁਹਾਡੇ ਨਾਲ ਜਾਇਆ ਕਰ। ਢੋਲੀ ਦਾ ਦੱਸਾਂ ਕੌਣ ਆ ਤੁਸੀਂ? ਇਸ਼ਤਿਆਕ। ਨਹੀਂ ਸਾਜੀ ਮੈਂ ਉਹ ਤੁਹਾਡਾ ਜਿੰਨਾ ਤੁਸੀਂ ਲੋਡ ਡਬਿੰਗ ਕੀਤੀ ਮੈਂ ਉਹ ਕਰ ਲਾਂ। ਹਾਂ ਇਹ ਐਸੇ ਹਾਂ ਹਾਂ ਉਹ ਕੌਣ ਆ? ਹਾਂਜੀ ਨਹੀਂ ਵਿੱਚ ਜਿਹੜੇ ਕਰੈਕਟਰ ਜਿਨ੍ਹਾਂ ਨੇ ਤੂੰ ਮੇਰੀ ਮੋਟਰਸਾਈਕਲ ਦਾ ਰੋਲ ਕਰ, ਕਿਉਂਕਿ ਉਹ ਮੇਰੇ ਨਾਲ ਬਹੁਤ ਰਹੀ ਹੈ। ਜੇ ਤੂੰ ਜਨਾਨ ਆ, ਮੇਰੇ ਤੇ ਲੋਰ ਵਾਪਸ ਵੀ ਹਾਂ ਤੂੰ ਕਰ ਮੇਰੇ ਵਾਲਦ ਸਾਹਿਬ ਦਾ ਰੋਲ। ਓਕੇ ਟਾਈਮ ਨਾਲ ਹੀ ਸਰ ਬਾਹਰ ਕਰ ਦੇਣਾ ਫਿਲਮ। ਨਹੀਂ ਜਿਹੜੇ ਮੈਨੂੰ ਲੱਭਣ ਜਾ ਰਹੇ ਨੇ, ਓਕੇ ਸਾਜੀ ਘਰ ਇੰਤਜ਼ਾਰ ਕਰ ਰਹੇ ਨੇ, ਠੀਕ ਹੈ ਠੀਕ ਹੈ, ਜਿਨ੍ਹਾਂ ਨੇ ਚੁੱਕ ਕੇ ਮੈਨੂੰ ਗੈਲਰੀ 'ਚ ਵੀ ਸਿੱਟਤਾ ਸੀ ਮਾਰ ਕੇ। ਹਾਂ ਵਾਕਈ ਠੀਕ ਹੈ ਠੀਕ। ਬਣ ਕੇ ਸਾਜੀ। ਹਾਂ ਤੂੰ ਕਰ ਆਰਡੀਬੀ ਦਾ ਰੋਲ, ਓਏ ਕਿੱਦਾਂ ਤੂੰ ਸਿੱਖਣ ਆਇਆ ਮੇਰੇ ਕੋ। ਤਾੜੀਆਂ ਹੋ ਜਾਣ ਵੀ ਭਾਈ। ਠਹਿਰ ਜਾਓ ਬੇਟੇ ਨੂੰ ਬੇਟੇ। ਵੱਡਾ ਰੋਲ ਮਿਲ ਗਿਆ। ਸਾਰੇ ਗਾਮਾ, ਫਿਰ ਕੰਪਿਊਟਰ, ਫਿਰ ਉਸ ਤੋਂ ਬਾਅਦ ਤੂੰ ਇਹ ਵੀ ਕਹਿਣਾ ਕਿ ਵੀ ਮੈਂ ਇੱਥੋਂ ਸਿੱਖਿਆ ਹੀ ਕੁਝ ਨਹੀਂ। ਯਾਨੀ ਕਿ ਤੁਸੀਂ ਮੈਨੂੰ ਇੰਨਾ ਹੀ ਬਗੈਰ ਸਮਝ ਲਿਆ। ਮੇਰੇ ਕੋਲ ਵੈਸੇ ਕਿ ਸ਼ੈਤਾਨ ਦਾ ਰੋਲ ਕਰਾ ਲਓ, ਹੁਣ ਕਿ ਮੇਰੀ ਯਾਰ ਉਹ ਕਰੈਕਟਰ ਹੈ ਨਾ ਉਹ ਵੀ। ਨਹੀਂ ਕਰੈਕਟਰ 'ਚ ਮੈਨੂੰ ਵੈਸੇ ਤੁਸੀਂ ਕਿਹਾ ਤਾਂ ਕੁਝ ਸ਼ਰਮ ਆਉਣ ਲੱਗੀ, ਕਰੈਕਟਰ ਕਰਨ ਮੈਨੂੰ ਉਹਦੀ ਹਰਕਤਾਂ ਯਾਦ ਆਉਣ ਲੱਗੀ ਆ।
ਨਹੀਂ ਹੁਣ ਯਾਰ ਕਰੈਕਟਰ ਆ ਮਿੱਠੇ। ਯਾਰ ਵੱਡਾ ਰੋਲ ਆ। ਤੁਸੀਂ ਚਾਹੁੰਦੇ ਹੋ ਕਿ ਮੈਂ 10 11 ਸਾਲ ਤੁਹਾਡੇ ਨਾਲ ਰਵਾਂ, ਤੁਹਾਡੇ ਕੋਲ ਕੰਮ ਸਿੱਖਾਂ, ਤੁਹਾਡੇ ਕੋਲ ਖਾਵਾਂ ਪੀਵਾਂ, ਤੁਹਾਡੀ ਛੱਤਰ ਛਾਇਆ 'ਚ ਰਵਾਂ, ਤੁਹਾਡੇ ਬੱਚਿਆਂ ਦੇ ਕੋਲ ਰਵਾਂ, ਉਹਨਾਂ ਨੂੰ ਹਰ ਸ਼ੈ ਕਰਾਂ, ਮੁੜ ਕੇ ਤੁਹਾਡੀ ਮਾਂ ਦੇ ਹੱਥ ਦੀਆਂ ਪੱਕੀਆਂ ਖਾਵਾਂ, ਭਾਬੀ ਦੇ ਹੱਥ ਦੀਆਂ ਪੱਕੀਆਂ ਖਾਵਾਂ, ਧੀਆਂ ਭੈਣਾਂ ਦਾ ਪਿਆਰ ਪੂਰ ਹਰ ਸ਼ੈ ਜਿਹੜਾ ਭੁੱਲ ਕੇ ਮੁੜ ਕੇ ਮੈਂ ਚਵਲਾ ਮਾਰਾਂ ਜਾ ਕੇ ਉਹਨਾਂ ਦੇ ਖਿਲਾਫ ਗੱਲਾਂ ਕਰਾਂ। ਤੁਸੀਂ ਆਪ ਹਿਸਾਬ ਲਾ, ਤੁਸੀਂ ਆ ਚਿਹਰੇ ਨਾਲ ਮੇਰੇ ਨੂੰ ਕੱਢੇ ਖੜੇ ਹੋ ਕੇ ਚਵਲਾ ਦਾ ਨਾਮ ਲਿਆ। ਇਸ ਕਰੈਕਟਰ ਨੂੰ ਕਰੈਕਟਰ ਵੀ ਬਤੌਰ ਕਰਨਾ ਨਾ ਨਹੀਂ ਹੈ, ਸੀਰੀਅਸਲੀ ਇਹ ਹੈ ਹੀ ਨਹੀਂ। ਉਹ ਇੱਕ ਯਾਰ ਉਹਦਾ ਦੇਖਣਾ ਰਾਵਣ ਦਾ ਕਰੈਕਟਰ ਹੁੰਦਾ, ਸ਼ੈਤਾਨ ਦਾ ਕਰੈਕਟਰ ਹੁੰਦਾ, ਇਹ ਵੱਧਦਾ ਉਸ ਲਾਂਟ ਤੇ ਮੈਂ ਨਹੀਂ ਕਰਨਾ, ਨਹੀਂ ਬਣਦਾ ਮਿੱਠੇ। ਉਹ ਲਾਂਟ ਤੋਂ ਤੇ ਫਿਰ ਕੀ ਕਰਨਾ? ਫਿਰ ਮੁੜ ਕੇ ਮੈਨੂੰ ਆਹੋ ਯਾਰ, ਲੇਕਿਨ ਉਹਦਾ ਕੋਈ ਤਲਕ ਤੇ ਨਹੀਂ, ਸਾਡੇ ਸਟਰਗਲ ਦੇ ਨਾਲ ਤੇ ਨਹੀਂ ਉਹਦਾ ਕੋਈ ਤਲਕ ਹੈਗਾ। ਆਪਾਂ ਨੂੰ ਕਿਹੜੀ ਲੋੜ? ਮੁੜ ਕੇ ਮੈਂ ਆਪਣੇ ਲੂਰੀ ਦੀ ਵੀਡੀਓ ਵੇਖ ਕੇ ਕਹੀ ਮਤਲਬ ਇਹ ਉਸ ਤੋਂ ਪਹਿਲੇ ਦੀਆਂ ਜਿਹੜੀਆਂ ਗੱਲਾਂ ਨੇ ਉਹ ਆਪਾਂ ਕਰਦੇ ਨੇ ਨਾ, ਕਿ ਜਦੋਂ ਕਿੱਕ ਤੱਕ ਗੱਲ ਪਹੁੰਚੀ ਉਦੋਂ। ਹਾਂਜੀ ਠੀਕ ਹੈ ਨਾ? ਹਾਂ ਬਸ ਚਲੋ ਠੀਕ ਹੈ। ਉਸਤਾਦ ਜੀ ਮੈਂ ਲਾਹੌਰ ਵਾਲਾ ਕਰਾਂਗਾ ਤੁਹਾਡਾ ਸਾਰਾ ਵਕੂਆ, ਜਿੱਦਾਂ ਤੁਸੀਂ ਸੀਨੇ ਤੇ ਚੂਹਾ ਪਾ ਕੇ ਤੇ ਉਹ ਵੀਡੀਓ ਬਣਾਉਂਦੇ ਸੀ। ਸੀਨੇ ਤੇ ਚੂਹਾ ਲੜਿਆ, ਦੇ ਉੱਤੇ ਸੀਨੇ ਦੇ ਉੱਤੇ ਚੂਹਾ ਲੜਿਆ। ਦੋਨੇ ਕੋ ਪਤਾ ਕਿਹੜਾ ਰੋਲ ਕਰਾਓ ਜਿਹੜਾ ਤੁਸੀਂ ਹੱਥ ਤੇ ਨਹੀਂ ਪਾਉਂਦੇ ਹੁੰਦੇ ਆ ਉਹ ਇਹਦੇ ਹਾਂ ਉਹ ਹੱਥ ਵਾਲਾ ਰੋਲ ਕਰਾਓ। ਜ਼ੁਲਫੀ ਵਾਲਾ। ਜ਼ੁਲਫੀ ਉਹ ਜ਼ੁਲਫੀ ਕਿੱਥੇ ਆ? ਜ਼ੁਲਫੀ ਢਾੜੀ ਜ਼ੁਲਫੀ ਹੈ ਕਿੱਥੇ? ਅੰਦਰ ਪਿਆ। ਅੰਦਰ ਪਿਆ। ਅੰਦਰ ਪਿਆ ਰਾਤ ਉਸਤਾਦ ਜੀ ਰਾਤ ਦਾ ਬਿਮਾਰ ਹੋਇਆ। ਮੈਂ ਸੋਚਿਆ ਜ਼ੁਲਫੀ ਨਾਲ ਲਾਈਵ ਆਇਆ ਕਰਾਂ, ਉਹ ਅੱਛਾ ਲਾਈਵ ਜ਼ੁਲਫੀ ਦੇ ਨਾਲ ਇਕੱਲੇ ਦੇ ਆਇਆ ਕਰਾਂ ਕਰਦੇ ਤੁਸੀਂ ਦੋਵੇਂ ਕਾਹਦੇ ਤੇ ਉਸਤਾਦ ਜੀ? YouTube ਤੇ, ਹਾਂ ਇਕੱਲੇ ਜ਼ੁਲਫੀ ਨਾਲ ਲਾਈਵ ਆਇਆ ਕਰਾਂ। ਉਸਤਾਦ ਜੀ ਮੈਨੂੰ ਇੱਕ ਤੁਹਾਡੀ ਗੱਲ ਯਾਦ ਆ ਗਈ, ਦੱਸਾਂ? ਹਾਂ ਉਹ ਤੁਸੀਂ ਦੁਬਈ ਸੀਗੇ ਉਦੋਂ ਹਨਾ, ਤੇ ਤੁਸੀਂ ਉਹ ਜ਼ੁਲਫੀ ਨੂੰ ਲੰਮੇ ਪਾ ਕੇ ਤੇ ਉਹਦੇ ਲਈ ਕੁਝ ਬਣਾ ਰਹੇ ਸੀ। ਹਾਂ ਉਹ ਤੇ ਦਾ ਬਟੋ ਆਹੋ ਆਹੋ ਉਹ ਵੀਡੀਓ ਸੀਗੀ। ਉਹ ਬੜੇ ਮਜ਼ੇਦਾਰ ਯਾਰ ਸੀ। ਇੱਕ ਬੰਦਾ ਵਾਸਤਾ ਜੀ ਉਹ ਪਹਿਲੇ ਉਹ ਇਹੀ ਕਰਦਾ ਸੀ ਪਪਟ ਭਾਈ, ਉਹ ਆਪ ਹੀ ਬੋਲਦਾ ਸੀਗਾ ਤੇ ਉਹਦੀ ਹਾਂ ਆਵਾਜ਼ ਡੈਫ ਉਹਨਾਂ ਦਾ ਨਾਮ ਆ, ਡੈਫ। ਨਹੀਂ ਜਦੋਂ ਪਪਟ ਬੋਲਦਾ ਉਹਦੀ ਓਏ ਆਵਾਜ਼ ਆਹੋ ਯਾਰ, ਉਹ ਬੜਾ ਉਹ ਤੇ ਫਾਈਨਲ ਕੰਮ ਤਰੀਕਾ ਹੁੰਦਾ ਬੋਲਣ ਦਾ। ਉਹ ਤੇ ਨਹੀਂ ਟ੍ਰਿਕ ਨਹੀਂ ਉਸਤਾਦ ਜੀ, ਉਹ ਕੁਝ ਹੋਰ ਹੀ ਕੋਈ ਉਹ ਕਿਦਾਂ ਕਰਮ ਹੀ ਆ ਗੁੱਦ ਤੇ। ਅੱਛਾ ਜੀ। ਏਦਾਂ ਨਹੀਂ ਹੁੰਦਾ, ਹਾਂ ਮਿੱਠੇ ਕਿੱਥੇ ਆ, ਹਾਂ ਮਿੱਠੇ ਕਿੱਥੇ ਆ, ਉਹ ਤੂੰ ਗਿਆ ਨਹੀਂ, ਉਹ ਤੂੰ ਗਿਆ ਨਹੀਂ। ਨਹੀਂ ਫਰਕ ਹੈ ਨਾ ਲਿਰਿਕਸ ਦੇ ਵਿੱਚ ਯਾਰ ਲਿਰਿਕਸ ਆ ਜਾਂਦਾ ਸਲਾਮ ਅਲੈਕੁਮ ਨਹੀਂ ਫਰਕ ਅਸਲਾਮ ਨਾ ਉਸਤਾਦ ਜੀ ਉਹ ਇਦਾਂ ਨਹੀਂ ਕਰਦਾ ਭਾਈਜਾਨ, ਉਹ ਜੈਨੂਇਨ ਤੁਸੀਂ ਉਹਦਾ ਦੇਖੋ ਨਾ, ਮੈਂ ਉਹਦਾ ਨਾਂ ਡੈਫ ਤੇ ਪਹਿਲੇ ਨਾਂ ਕੀ ਆ ਉਹਦਾ, ਉਹ ਬੋਲ ਰਿਹਾ ਤੇ ਉਹ ਆਪ ਬੋਲ ਰਿਹਾ ਤੇ ਉਹਦੇ ਲਿਪਸ, ਔਰ ਮੈਂ ਤੁਹਾਨੂੰ ਅੱਗੇ ਵੀ ਕਈ ਦੱਸਿਆ ਸੀ ਉਸਤਾਦ ਜੀ, ਉਹਦੀ ਸਭ ਤੋਂ ਔਖਾ ਕੰਮ ਪਤਾ ਕੀ ਹੈ? ਇਹ ਵੀ ਔਖਾ ਨਹੀਂਗਾ ਕਿ ਵੀ ਉਹ ਬੋਲ ਰਿਹਾ, ਉਹਦਾ ਸਭ ਤੋਂ ਔਖਾ ਕੰਮ ਇਹ ਹੈ ਕਿ ਉਹ ਸੇਮ ਜੋ ਬੋਲ ਰਿਹਾ ਨਾ, ਹੁਣ ਉਹ ਬੋਲ ਰਿਹਾ ਉਹਦੇ ਅਗੇਂਸਟ ਐਕਸਪ੍ਰੈਸ਼ਨ ਦੇ ਰਿਹਾ, ਕਿ ਜਿਵੇਂ ਉਹ ਬੋਲ ਰਿਹਾ, ਯਾਨੀ ਗੁੱਸੇ ਰਿਹਾ ਕਰ ਰਿਹਾ ਕਿ, ਤੇ ਨਾਲ ਉਹਦੀ ਆਵਾਜ਼ ਸੇਮ ਟਾਈਮ ਬੋਲ ਰਿਹਾ। ਮੈਚਿੰਗ ਤੋਂ ਇੱਥੇ ਤੱਕ ਪਤਾ ਨਹੀਂ ਤੁਸੀਂ ਪਹੁੰਚਣਾ ਕਿ ਨਹੀਂ ਪਹੁੰਚਣਾ ਜੋ ਮੈਂ ਕਹਿ ਰਿਹਾ। ਉਸਤਾਦ ਜੀ ਮੈਂ ਪਹੁੰਚ ਗਿਆ। ਮੈਚਿੰਗ ਆਵਾਜ਼ ਕੁਝ ਹੋਰ ਕਰ ਰਿਹਾ ਵਾ, ਐਕਸਪ੍ਰੈਸ਼ਨ ਕੋਈ ਹੋਰ, ਉਹਦੇ ਅਗੇਂਸਟ ਦੇ ਰਿਹਾ ਸੇਮ ਟਾਈਮ, ਵਾਹ 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 ਵਾਹ। ਗੱਲ ਸੇਮ ਟਾਈਮ, ਇੱਕੋ ਹੀ ਕਰੈਕਟਰ। ਇੱਕੋ ਹੀ ਕਰੈਕਟਰ। ਜਿਹੜੀਆਂ ਉਹਨੂੰ ਕਹਿ ਰਿਹਾ ਨਾ ਉਹ ਚਾਲਾ ਤੂੰ ਏਦਾਂ ਨਾਲ, ਤੇ ਉਹ ਅੱਗੋਂ ਨੇ ਕਰਨਾ ਕਿ ਯਾਰ ਆ ਮੈਨੂੰ ਕੀ ਗੱਲ ਕਰ, ਤੇ ਉਹ ਇਹ ਵੀ ਕਰ ਰਿਹਾ ਤੇ ਥੱਲੇ ਉਹਦੇ ਐਕਸਪ੍ਰੈਸ਼ਨ ਉਹਦੇ ਅਗੇਂਸਟ ਦੇ ਰਿਹਾ। ਉਸਤਾਦ ਜੀ ਤੋਬਾ ਤੋਬਾ ਤੋਬਾ। ਵੱਡਾ ਕੰਮ। ਓਏ ਅੱਲਾਹ ਤਾਲਾ ਭਾਈ ਔਰ ਇੱਕ ਨਹੀਂ, ਚਾਰ ਕਰੈਕਟਰ, ਹਾਂ ਯਾਨੀ ਦੋ ਕਰੈਕਟਰ, ਇੱਕ ਨੂੰ ਇੱਧਰ ਪਾ ਲਿਆ ਇੱਕ ਇੱਧਰ ਪਾ ਲਿਆ, ਦੋਵਾਂ ਦੀ ਤਿੰਨਾਂ ਦੀ ਬਹਿਸ ਹੋ ਰਹੀ ਆਪਸ ਦੇ ਵਿੱਚ, ਲੜਾਈ। ਤੇ ਉਹਦੀ ਆਵਾਜ਼ ਹੋਰ ਆ ਉਹਦੀ ਆਵਾਜ਼ ਹੋਰ ਆ, ਤੇ ਆਪ ਵਿੱਚ ਮਤਲਬ ਮੁਨਸਫ ਤੈਬ ਵੀ ਬਣਿਆ। ਓਏ ਮੇਰੇ ਮੌਲਾ ਯਾਰ, ਉਹ ਕੀ ਬਾਤ ਹੈ ਯਾਰ। ਉਹ ਕੋਈ ਹੋਰ ਹੀ ਗਿਆ। ਮੈਂ ਉਹ ਇੱਕ ਬੰਦਾ ਹੋਰ ਦੇਖਿਆ ਉਸਤਾਦ ਜੀ, ਉਹ ਨਾ ਕੱਟ ਪੁਤਲੀਆਂ ਬਣਾ ਕੇ ਉਹ ਜਿਹੜਾ ਡਾਂਸ ਉਹ ਕਰਾਉਂਦਾ ਬੜੇ ਪੁਤਲੀ ਡਾਂਸ। ਬੜੇ ਆਰਟਿਸਟ ਬੜੇ ਬੜੇ ਯਾਰ, ਉਹ ਬੜਾ ਕੰਮ ਆ ਭਾਈ, ਉਹ ਥੋੜਾ ਪੂਰਾ ਉਦੋਂ ਨੱਚਦੇ ਆ ਕੱਟ ਪੁਤਲੀਆਂ ਬੜਾ ਕੰਮ ਆ ਭਾਈ। ਉਹਨਾਂ ਦੀ ਤਸਵੀਰ ਵੀ ਮੈਂ ਲਾ ਦਿਆਂਗਾ, ਦੇਖਣਾ ਯਾਰ ਉਹਨਾਂ ਦਾ ਕੰਮ ਤੁਸੀਂ ਜਰਾ ਬਰੀਕੀ ਨਾਲ ਦੇਖਣਾ ਕਿ ਉਹ ਭਾਈ ਕੀ ਕਰਦਾ। ਉਹ ਬਹੁਤ ਵੱਡੀ ਗੱਲ ਆ ਭਾਈ। ਲੋਕੀ ਸਿਰਫ ਇੱਥੇ ਤੱਕ ਹੀ ਨੇ ਕਿ ਇਹ ਆਪ ਬੋਲ ਰਿਹਾ ਤੇ ਆਪ ਬੋਲ ਨਹੀਂ, ਸਾਜੂ ਦੀ ਬਰੀਕੀ ਚੈੱਕ ਕਰੋ, ਉਹ ਕਰਦਾ ਕੀ ਆ, ਐਕਸਪ੍ਰੈਸ਼ਨ। ਸੇਮ ਟਾਈਮ ਨਾਮੁਮਕਿਨ ਵਾਲੀ ਗੱਲ ਆ। ਇਦਾਂ ਹੀ ਠੀਕ ਹੈ ਨਾ? ਜਿਵੇਂ ਮੈਂ ਸੁਣੀ ਆ ਗੱਲ ਕਿ ਦਲੀਪ ਸਾਹਿਬ ਨੇ ਨਾ ਇੱਕ ਇੰਜ ਕਰਕੇ ਹੱਥ ਰੱਖਿਆ ਸੀ, ਇੰਜ ਕਰਕੇ ਸੇਮ ਟਾਈਮ ਇੰਜ ਹੱਥ ਰੱਖਿਆ ਮੂੰਹ ਤੇ ਇਧਰੋਂ ਸੈਡ ਆ ਤੇ ਇਧਰੋਂ ਹੈਪੀ ਆ। ਮੈਂ ਸੁਣੀ ਸੀ ਗੱਲ, ਪਤਾ ਨਹੀਂ ਹਕੀਕਤ ਆ ਕਿ ਨਹੀਂ, ਯਾਨੀ ਇੰਜ ਹੱਥ ਰੱਖਿਆ। ਸੁਣੀ ਸੁਣਾਈ। ਹਾਂ ਕਿੱਦਾਂ ਦਾ ਕਰਕੇ ਦੇਖ, ਨਹੀਂ ਇੰਜ ਰੱਖਿਆ ਇੰਜ। ਆ ਦੇਖੋ ਹਾਂ ਹੁਣ ਆ ਇਧਰੋਂ ਰੋ ਰਿਹਾ, ਇਧਰੋਂ ਵੀ ਰੋ ਹੀ ਰਿਹਾ। ਨਹੀਂ ਆ ਦੇਖੋ ਨਾ ਦੇਖੋ ਨਹੀਂ ਅੱਛਾ ਇਧਰੋਂ ਰੋ ਰਿਹਾ ਦਾ ਕਿਹਾ, ਜਿਹੜੀ ਰੋ ਰਿਹਾ ਤਾਂ ਮਰਾਦ ਰੋ ਨਹੀਂ ਰਹੇ, ਮਤਲਬ ਕਿ ਸੈਡ ਆ। ਹਾਂ ਸੈਡ ਹੁਣ ਸੈਡ ਕਿਹੜੀ ਇਹ ਵੀ ਦੱਸ ਸਾਨੂੰ। ਦੋਵੇਂ ਸਾਈਡਾਂ ਸਾਈਡ। ਆ ਸੈਡ ਨਹੀਂ ਉਹ ਸਾਜੀ ਕੋਈ ਸ਼ੀਸ਼ਾ ਵੀ ਵਿੱਚ ਲਾ ਕੇ ਅੱਧੀ ਕੁੜੀ ਤੇ ਅੱਧਾ ਨਹੀਂ ਬੰਦਾ। ਨਹੀਂ ਇਹਨਾਂ ਦੇ ਜੈਨੂਇਨ ਹੈ ਨਾ, ਤੂੰ ਕਰਕੇ ਦਿਖਾ ਇਹ ਕਿਹੜੀ ਹੈ ਸੈਡ, ਕਿਹੜੀ ਹੈ ਇਹ ਹਾਸੇ ਵਾਲੀ, ਨਹੀਂ ਸਾਜਿਆ ਸਿਆਲੀਆ ਉਦਾਸ। ਇਹ ਉਦਾਸ ਆ, ਇਤਨਾ ਕੀ ਆ ਇਹਦਾ ਹਾਸੇ ਵਾਲੀ ਗਾਈ ਅਦਾਸ ਸਾਈਡ ਬਹੁਤੀ ਕੁੜੀ ਹੈ ਖੁਸ਼ ਆ ਭਾਈ। ਤੂੰ ਕਰ ਬਈ। ਸਾਜੀ ਆਹ ਸਾਈਡ ਉਦਾਸ ਆ। ਉਧਰ ਨੂੰ ਮੂੰਹ ਪਹਿਲੀ ਕਰ ਦੱਸੀ ਤਾਂ ਉਹਨਾਂ ਨੂੰ ਦੱਸ ਕਿਹੜੀ ਹੈ ਜੀ।
ਆਪ ਦੱਸ। ਹਾਂ ਐਂਜਲੀ ਉਦਾਸ ਇੱਧਰ ਦੇਖਿਓ, ਉਧਰ ਦੇਖ, ਉਧਰ ਦੇਖ, ਉਧਰ ਐਨ ਸਿੱਧਾ। ਉਰਲੀ ਉਦਾਸ ਆ ਸਾਜੀ ਹੁਣ ਸਹੀ ਹਾਂ ਐ ਸੈਡ ਹੋਈ ਉਰਲੀ, ਹੁਣ ਪਰਲੀ ਦਿਖਾ। ਓਏ ਗੁੱਡ ਯਾਰ, ਓਏ ਵਾਹ ਵਾਹ ਵਾਹ, ਉਹ ਜੀ ਯਾਰ, ਓਏ ਵਾਹ ਵਾਹ ਵਾਹ। ਨਹੀਂ ਜੈਨੂਨ ਕਿਆ ਬਾਤ ਹੈ। ਇਦਾਂ ਹੀ ਆ ਸਾਜੀ, ਸਾਜੀ ਤੂੰ ਥੋੜੀ ਜਿਹੀ ਹੋਰ ਪ੍ਰੈਕਟਿਸ ਕਰੇ ਨਾ ਤੇ ਉਹ ਕਲੀਅਰ ਹੋ ਸਕਦਾ। ਪਰਫੈਕਟ ਹੋ ਸਕਦੀ। ਹਾਂਜੀ ਹਾਂ ਉਸਤਾਦ ਜੀ ਸੁਣੀ ਸੁਣਾਈ ਗੱਲ ਤੇ ਤੂੰ ਤੇ ਕਰਨਾ ਗੱਲ ਨਾ ਤੋਰ, ਉਧਰ ਨੂੰ ਕੈਮਰੇ ਵਾਲ ਦੱਸ, ਉਹਨੂੰ ਦੱਸ ਪਹਿਲੇ ਕਿਹੜੀ ਸਾਈਡ ਆ। ਆ ਜਿਹੜੀ ਆ ਸੈਡ ਆ ਹੈਪੀ। ਉਧਰ ਮੂੰਹ ਕਰਕੇ ਦਰ ਚਲੋ, ਦੋਵੇਂ ਸਾਈਡਾਂ ਦਾ। ਹਾਂ ਨਹੀਂ ਸਾਜੀ ਦੋਵੇਂ ਹੀ ਹੱਸਦੇ ਆ। ਨਹੀਂ 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 ਇੱਧਰ ਹੱਸਦੇ ਆ, ਇੱਧਰ ਵੀ ਹੱਸਦੇ ਆ। ਪਹਿਲੀ ਤੇ ਗੱਲ ਸਾਨੂੰ ਇਹ ਨਹੀਂ ਵਾਜੇ ਹੋਣਾ ਵੀ ਨੈਨਕਸ ਕਿਦਾਂ ਛੁਪ ਕੇ ਸਾਰੇ ਪਿੱਛੇ। ਉਸਤਾਦ ਜੀ ਤੁਹਾਨੂੰ ਇੱਕ ਵੱਡੀ ਗੱਲ ਦੱਸ ਦਿੰਦਾ, ਹੁਣ ਫਿਲਮ ਦੀ ਤੇ ਤੁਸੀਂ ਵਿੱਚ ਹੀ ਛੱਡਤੀ ਆ, ਮੈਨੂੰ ਪਤਾ ਨਹੀਂ ਫਿਲਮ ਦੇ ਉੱਥੇ ਹੀ ਗੱਲ ਆ ਰਹੀ ਸਾਜੀ ਹੁਣ ਆਪ ਦੇਖਿਓ ਚੇਂਜ, ਹੁਣ ਇਧਰਲੀ ਉਦਾਸ, ਇਧਰਲੀ ਹਾਸੇ ਵਾਲੀ। ਤੂੰ ਇਹੋ ਜਿਹੇ ਕਰੈਕਟਰ ਹੁੰਦੇ ਨੇ, ਪਹਿਲੀ ਐਟਮ ਕਰਕੇ ਪਿਛਲੀ ਦਾ ਵੀ ਬੇੜਾ ਕਰ ਸਹੀ ਗੱਲ ਆ ਤੈਨੂੰ ਅਸੀਂ ਇੱਕ ਦੋ ਦਿਨ ਦਾ ਟਾਈਮ ਦੇਣੇ, ਤੂੰ ਰੈਸਲ ਕਰ, ਠੀਕ ਹੈ ਸਰ। ਰੈਸਲ ਕਰ ਅੱਛੀ ਤਰ੍ਹਾਂ, ਸ਼ੀਸ਼ੇ 'ਚ ਦੇਖ, ਇੰਜ ਤਸਵੀਰ ਖਿੱਚ ਸਾਹਮਣੇ, ਫਿਰ ਰੈਸਲ ਕਰ, ਫਿਰ ਆ ਕੇ ਕਹੀਂ ਸਾਜੀ ਲੋ ਜੀ ਮੈਂ ਰੈਸਲ ਕਰਦੀ ਹੁਣ ਦੇਖੋ ਜਰਾ। ਓਕੇ ਸਰ। ਉਸਤਾਦ ਜੀ ਖਬਰਾਂ ਦੇ ਵਿੱਚ ਇੱਕ ਟਿਕਟੋਕ ਦੇਖਦੇ ਦੇਖਦੇ ਮੇਰੇ ਸਾਹਮਣੇ ਆਈ, ਟਰੰਪ ਸਾਹਿਬ ਇੱਕ ਫੁੱਟਬਾਲ ਦੇ ਮੈਚ 'ਚ ਉਸਤਾਦ ਜੀ ਗਏ ਮਹਿਮਾਨ ਖਸੂਸੀ ਮੈਡਲ ਪਾਉਣ। ਹੁਣ ਮੈਡਲਾਂ ਵਾਲੀ ਪਲੇਟ ਆਈ ਹੈ ਤੇ ਇੱਕ ਚੁੱਕ ਕੇ ਨਾ ਮੈਡਲ ਜੇਬ 'ਚ ਪਾ ਲਿਆ ਉਹਨਾਂ ਨੇ, ਚੋਰੀ। ਟਰੰਪ ਨੇ ਹਾਂਜੀ ਖਿਲਾੜੀ ਆਇਆ ਵਾ ਤੇ ਫੇਰ ਪਲੇਟ 'ਚੋਂ ਚੁੱਕ ਕੇ ਉਹਨੂੰ ਪਾਇਆ ਕਿ ਉਹ ਨੱਥੀ ਕਰ ਗਏ। ਸੱਚੀ ਮੁੱਚੀ ਵੀਡੀਓ ਹਾਂ ਵੀਡੀਓ ਆਈ ਹੈ ਵਾਇਰਲ। ਟਰੰਪ ਸਾਹਿਬ ਹਾਂਜੀ ਉਹ ਨਹੀਂ, ਉਹ ਪਹਿਲਾ ਮੈਡਲ ਜਿਹੜਾ ਗੈਸਟ ਉਹ ਯਾਰ ਕੋਈ ਹੋਰ ਵਜ੍ਹਾ ਹੋਏਗੀ ਕੋਈ। AI ਵੀ ਹੋ ਸਕਦੀ, ਪਰ ਮੈਂ ਹਾਂ ਕੋਈ ਹੋਰ ਵਜ੍ਹਾ AI ਹੋਏਗੀ। ਤਾਂ AI ਅੱਜ ਕੱਲ੍ਹ ਬਹੁਤ ਅੱਗੇ। ਉਹ ਬਰੀਕੀ ਆ। ਹਾਂ 에어ਪੋਰਟ ਤੇ ਦੋਸਤ ਆਇਆ, ਹੁਣ 에어ਪੋਰਟ ਤੇ ਪੈਸੇ ਸੁੱਟਣ ਦੀ ਇਜਾਜ਼ਤ ਨਹੀਂ, ਮੁੰਡੇ ਗਏ ਆ ਦੋਸਤ ਨੂੰ ਲੈਣ, ਉਹਨੇ ਕਾਪੀਆਂ ਮਾਰੀਆਂ 에어ਪੋਰਟ ਤੇ 에어ਪੋਰਟ ਤੇ। ਹੁਣ ਪੁਲਿਸ ਵਾਲੇ ਸੋਟੀਆਂ ਮਾਰੀਆਂ, ਫਿਰ ਆਪ ਹੀ ਚੁੱਕਣ ਦੇ ਵਿਚਾਰੇ ਨਹੀਂ ਕਰ ਤੂੰ ਸੁੱਟੇ ਕਰ ਇਹ ਤੇ ਉਸਤਾਦ ਜੀ ਇਹ ਕੋਈ ਬਣਦਾ ਭਲਾ ਤਾਂ ਸੁੱਟਣ ਕਬੂਤਰ ਵਾਲਾ ਹਿਸਾਬ ਹੋ ਗਿਆ। ਆਹੋ ਦੁਬਈ ਇੱਕ ਬੰਦੇ ਨੇ ਕਬੂਤਰ ਨੂੰ ਦਾਣਾ ਪਾਇਆ ਸੀ। ਆਹੋ ਉਹਨੂੰ ਜੁਰਮਾਨਾ ਹੋ ਗਿਆ। ਆਹੋ ਜ਼ਹਿਰ ਲੱਗੇ ਨੂੰ ਉਸ ਤੋਂ ਬਾਅਦ ਕਬੂਤਰ। ਉਹ ਤੁਰਿਆ ਜਾਂਦਾ ਕਹਿ ਰਿਹਾ ਕਬੂਤਰਾਂ ਤੇ ਲਾਨ। ਜੀ ਟਰੰਪ ਵਾਲਾ ਫੇਕ ਹੈ, ਰਾਤੀ ਗੱਲ ਹੋਈ, ਕੋਈ ਐਸੀ ਗੱਲ ਨਹੀਂ ਹੋਈ। ਅੱਛਾ ਜੀ ਉਹ ਫੇਕ। ਉਸਤਾਦ ਜੀ ਮੈਂ ਦੱਸੋ ਫੇ ਕਿਹੜਾ ਰੋਲ ਕਰਦਾ, ਮੈਂ ਉਹਦੀ ਤਿਆਰੀ ਕਰਨੀ ਹੈ। ਤੂੰ ਰੋਲ ਕਰ। ਮੈਂ ਤਾਂ ਦੱਸਿਆ ਸੀ ਕਿ ਆਪਣੇ ਭਾਈ ਵਾਲਾ ਕਰਾਓ। ਸਾਜੀ ਨੂੰ ਉਹ ਰੋਲ ਕਰਾਓ, ਉਹ ਜਿੱਥੇ ਤੋਤੇ ਵਾਲਾ ਨਹੀਂ ਸੀ ਸੀਟ ਆ। ਕੌਣ? ਕੋਈ ਨਹੀਂ ਬਾਜੀ ਮੈਂ ਹੀ ਆ। ਕੋਲ ਆਹੋ। ਉਹ ਯਾਦ ਤੁਹਾਨੂੰ? ਆਹੋ ਜੇ ਇਹਦੇ ਕੋਲ ਵਿਕਾਸ ਵਾਲਾ ਰੋਲ ਕਰਾਓ, ਫਿਲਮ 'ਚ ਵੀ ਰਹੇਗਾ ਤੇ ਇਲਾਜ ਵੀ ਚੱਲਦਾ ਰਹੇਗਾ। ਲੋ ਜੀ ਭਾਈ ਫੈਸਲ ਨੇ ਵੀ ਰੋਲ ਲੱਭ ਲਿਆ ਵਾ ਆਪਾਂ ਵਿੱਚ, ਪੋਮੀ ਭਾਈ ਦਾ। ਭੂਮੀ ਤੇ ਵੈਸੇ ਵੀ ਗਵਾ ਵਾ ਸਾਰੀ ਸਟਰਗਲ ਦਾ। ਹਾਂ ਮਲਕ ਅਸਗਰ ਵੀ ਗਵਾ ਵਾ, ਕਸਗਰ ਸਾਹਿਬ ਹੋਰ ਬੜੇ ਇਸ਼ਤਿਆਕ। ਹਾਂਜੀ, ਉਹਨਾਂ ਦਾ ਸ਼ਾਟ ਇੱਕ ਆਪਾਂ ਪਾਵਾਂਗੇ ਸਾਰਿਆਂ। ਤੇ ਜਿਹੜਾ ਇਹ ਜਿਹੜੇ ਤਿੰਨ ਚਾਰ ਲੋਕ ਨੇ ਨਾ, ਮਲਕ ਅਸਗਰ ਹੋ ਗਿਆ, ਇਸ਼ਤਿਆਕ ਹੋ ਗਿਆ, ਇੱਕ ਤਾਂ ਕੋਈ ਹੋਰ ਹੋਏਗਾ, ਇਹ ਦੋ ਹੀ ਨੇ ਜ਼ਿਆਦਾ, ਮਲਕ ਅਸਗਰ ਹੀ ਆ। ਸਾਜੀ ਰਾਜਾ ਇਹਨਾਂ ਨੇ ਨਹੀਂ ਇਹਨਾਂ ਨੇ ਫ੍ਰੈਂਚਲੀ ਯਾਨੀ ਮੇਰੀ ਹੈਲਪ ਕੀਤੀ ਫ੍ਰੈਂਚਲੀ। ਔਰ ਅੱਛਾ ਇੱਕ ਸਭ ਤੋਂ ਵੱਡੀ ਗੱਲ ਪਤਾ ਕੀ ਹੁੰਦੀ ਹੈ ਕਿ ਲਾਈਕ ਹਾਂ ਮੇਰਾ ਕਜ਼ਨ ਭੋਲਾ ਜਿਹੜਾ ਹੁੰਦਾ ਪਿੱਛੇ ਜੇ 3-4 ਦਿਨ ਆਇਆ, ਹਾਂਜੀ ਭੋਲਾ, ਮਤਲਬ ਇਹ ਉਹ ਕਰੈਕਟਰ ਸੀ ਉਸ ਦੌਰ 'ਚ। ਇਹਨਾਂ ਨੂੰ 2 4 5 7 10 ਹਜ਼ਾਰ ਦਾ ਕੋਈ ਏਡਾ ਰੌਲਾ ਨਹੀਂ ਸੀ ਹੁੰਦਾ, ਜਿਸ ਦੌਰ ਦੇ ਵਿੱਚ 500 ਰੁਪਇਆ ਬੜੀ ਗੱਲ ਆ। ਯਾਨੀ ਜਿਸ ਦੌਰ 'ਚ ਮੈਂ 4000 ਰੁਪਏ ਲਿਆ ਨਾ ਕਿਸੇ ਕੋਲ ਉਧਾਰਾ, ਤੇ ਮੇਰਾ ਪੂਰਾ ਮਹੀਨਾ ਲੰਘ ਗਿਆ। 4000 ਚ 4000 'ਚ ਪੂਰਾ ਮਹੀਨਾ ਲੰਘ ਗਿਆ। 2002-3 ਦੀ 4 ਦੀ ਗੱਲ, ਹਾਂਜੀ, ਤੇ ਉਦੋਂ 4000 ਰੁਪਏ 'ਚ ਪੂਰਾ ਰਾਸ਼ਨ ਆ ਜਾਂਦਾ ਸੀ ਮਹੀਨੇ ਦਾ। ਹਾਂ 3500 ਰੁਪਏ ਦੇ 2 ਕਮਰੇ ਵਾਲਾ ਮਕਾਨ ਲੱਭ ਜਾਂਦਾ ਸੀ 4000 ਕਿਰਾਏ ਤੇ। ਹਾਂਜੀ, ਤੇ ਉਦੋਂ ਇਹਨਾਂ ਨੇ ਮਤਲਬ ਉਹਨਾਂ ਦਾ ਭੋਲਾ ਹੁੰਦਾ ਨੇ ਤਾਂ 4000 ਰੁਪਏ ਮਹੀਨੇ ਤੱਕ। ਤੂੰ ਇਹ ਚੈੱਕ ਕਰਕੇ 25 ਸਾਲ ਬਾਅਦ ਮੈਨੂੰ ਯਾਦ ਆ ਮੈਂ ਤਾਂ 4000 ਰੁਪਏ ਦੇਣਾ, ਪਰ ਮੈਂ ਕਿਹਾ ਮੈਂ ਨਹੀਂ ਦੇਣਾ। ਆਏ ਆਏ ਨਹੀਂ ਆ ਜ਼ਿਆਦਤੀ ਸਾਜੀ ਨਹੀਂ ਭੁੱਲੇ ਆ। ਮੈਂ ਤੇ ਦੱਸਾਂ ਮੁਹੱਬਤ ਪਿਆਰ। ਅੱਛਾ ਮਲਕ ਤੇ ਖੈਰ ਵੈਸੇ ਹੀ ਸਦਾਦਾ ਆਦਮੀ ਹੈ ਨਾ, ਤੇ ਉਹ ਹੁਣ ਮਲਕ ਨੂੰ ਮੈਂ ਬੜੇ ਹਿਸਾਬ ਨਾਲ ਗੇਮ ਪਾਉਣੀ ਜਾ ਕੇ, ਝੂਠ ਸੱਚ ਵੀ ਬੜੇ ਬੋਲੇ, ਲੇਕਿਨ ਸਿਰਫ ਆਪਣੇ ਘਰ ਵਾਸਤੇ, ਆਏ ਮਜਬੂਰੀ ਵਾਸਤੇ। ਇਹ ਨਹੀਂ ਕਿ ਵੀ ਦੇਖਿਆ ਵੀ ਮਲਕ ਅਮੀਰ ਆ ਤੇ ਮਲਕ ਨੂੰ ਭੋਟ ਲਓ, ਇੰਜ ਨਹੀਂ। ਹਾਂਜੀ ਹਾਂਜੀ, ਯਾਨੀ ਅੱਛਾ ਫਿਰ ਅਗਰ ਮੈਨੂੰ 2000 ਚਾਹੀਦਾ ਨਾ, ਜ਼ਰੂਰਤ ਆ 2000, ਤੇ ਮੈਂ ਵੀ ਨਹੀਂ ਕੀਤਾ ਕਿ ਜਿੱਥੇ 2 ਮੰਗਣਾ 2500 ਮੰਗ ਲੈਣਾ, 500 ਨਹੀਂ, 2 ਹੀ ਮੰਗਿਆ ਵਾ। ਆਪਣੀ ਆਪਣੀ ਹਰ ਬੰਦੇ ਦੀ ਸੋਚ ਹੁੰਦੀ ਨਾ ਯਾਰ। ਜਿੱਦਾਂ ਮੈਂ ਤੈਨੂੰ ਕਹਿ ਰਿਹਾ ਸਾਂ ਕਿ ਗਰੀਬ, ਹਾਂਜੀ ਕੋਈ ਨਹੀਂ ਹੁੰਦਾ। ਹਾਂ ਗਰੀਬ ਵਾਲਾ ਚੱਕਰ ਹੀ ਨਹੀਂਗਾ। ਅੱਛਾ ਜੀ, ਹਾਂ ਹਾਲਾਤ ਮਾੜੇ ਨੇ, ਥੋੜੇ ਹਾਲਾਤ ਮੇਰੇ ਮਾੜੇ, ਥੋੜੇ ਕ੍ਰਾਈਸਿਸ ਦੇ ਵਿੱਚ ਆ, ਥੋੜਾ ਕੰਮ ਇਹ ਆ, ਬਸ ਗੱਲ ਮੁੱਕੀ। ਜਿੱਥੋਂ ਤੁਸੀਂ ਗਰੀਬ ਦਾ ਠੱਪਾ ਲਵਾ ਲਿਆ, ਆਏ ਤੁਸੀਂ ਗਰੀਬ ਹੋ ਗਏ। ਗਰੀਬ ਹੋ ਗਿਆ। ਹਾਂ ਮੰਨ ਲਿਆ, ਕਹਿਣਾ ਸ਼ੁਰੂ ਕਰ ਲਿਆ ਅਸੀਂ ਗਰੀਬ ਲੋਕ, ਤੁਸੀਂ ਨਹੀਂ ਫਿਰ ਅਮੀਰ ਹੁੰਦੇ। ਹਾਂ ਸੋਚ ਗਰੀਬ। ਮੰਨਣਾ ਨਹੀਂ ਕਿ ਵੀ ਮੈਂ ਗਰੀਬ ਆ, ਤੂੰ ਕਿੱਥੋਂ ਗਰੀਬ ਆ?
ਕਿਸ ਚੱਕਰ 'ਚ ਗਰੀਬ ਆ? ਪੈਸੇ ਦਾ ਕਰਕੇ, ਘਰ ਦੇ ਹਾਲਾਤ ਦਾ ਕਰਕੇ। ਉਹ ਅਮੀਰ ਆ। ਜਿਹੜੀ ਚੀਜ਼ ਯਾਨੀ ਰੋਨਾਲਡੋ ਦੇ ਕੋਲ ਆ, ਹਾਂਜੀ ਉਹ ਹੀ ਤੇਰੇ ਕੋਲ ਆ। ਚਲੋ ਤੇਰਾ ਵਜੂਦ, ਤੇਰੀਆਂ ਅੱਖਾਂ, ਤੇਰਾ ਨੱਕ, ਤੇਰਾ ਖਾਣ ਪੀਣ, ਤੇਰਾ ਸਾਰਾ ਕੁਝ। ਦਿਲ ਗੁਰ ਯਾਨੀ ਅਗਰ ਉਹ ਰੋਨਾਲਡੋ ਜਾਂ ਦੁਨੀਆ ਦਾ ਉਸ ਤੋਂ ਵੀ ਅੱਗੇ ਲੈ ਜਾਓ ਕੋਈ ਬਾਦਸ਼ਾਹ, ਉਹ ਦੁਨਿਆਵੀ ਤੌਰ ਤੇ ਛੱਡ ਦਿਓ ਤੁਸੀਂ, ਤੇ ਜ਼ਮੀਨ ਤੋਂ ਤੁਸੀਂ ਪੈਦਾ ਹੋਏ ਉੱਤਰ ਤੇ ਤੁਸੀਂ ਸੇਮ ਸੇਮ ਇੱਕੋ ਜਿਹੀ ਆ। ਇੱਕੋ ਜਿਹੇ ਹੋ ਤੁਸੀਂ। ਇਹ ਆ ਜਾ ਕੇ ਗੱਲ ਆਹੀ ਹੈ ਨਾ ਕਿ ਵੀ ਉਹ ਜਿਹੜਾ ਦੁਨੀਆ 'ਚ ਸਰਵਾਈਵ ਕਰਨਾ, ਉਹਦੇ 'ਚ ਅਮੀਰੀ ਗਰੀਬੀ ਆ, ਜਾਂ ਉਹਦੇ 'ਚ ਅਮੀਰ ਤੇ ਉਹਦੇ 'ਚ ਮਾੜਾ ਤੇ ਉਹਦੇ 'ਚ ਹੀ ਹੈ ਨਾ। ਪਦੈਸ਼ ਤੁਹਾਡੀ ਸੇਮ ਹੋਈ, ਹਾਂਜੀ ਤੇਰੀ ਤੇ ਅਕਬਰ ਬਾਦਸ਼ਾਹ ਦੀ ਸੇਮ ਪਦੈਸ਼ ਹੋਈ। ਅੱਛਾ ਜੀ ਇੱਕੋ ਦਿਨ ਹਾਂ, ਸੇਮ ਪਦੈਸ਼ ਤੋਂ ਮੁਰਾਦ ਉਹਦਾ ਜਿਹੜਾ ਪ੍ਰੋਸੀਜਰ ਸਾਰਾ ਅੱਛਾ ਮੈਂ ਕਿਹਾ ਸਾਰਿਆਂ ਦੀ ਇੱਕੋ ਜਿਹੀ ਪਦੈਸ਼ ਹੋਈ। ਲੇਕਿਨ- ਮੌਤ ਜਿਹੜੀ ਜਾਨ ਨਿਕਲੀ ਹੈ ਤੁਹਾਡੇ ਵਜੂਦ ਚੋਂ, ਉਹ ਵੀ ਜਿੱਦਾਂ ਅਕਬਰ ਬਾਦਸ਼ਾਹ ਨਿਕਲੀ ਉਦਾਂ ਹੀ ਤੇਰੀ ਨਿਕਲੀ ਇਨਸ਼ਾਅੱਲਾ ਤਾਲਾ। ਇਨਸ਼ਾਅੱਲਾ ਤੇ ਨਾ ਪਾਓ ਭਾਈ ਤੇ ਅਗਰ ਅੱਲਾ ਨੇ ਚਾਹਾ ਤੇ ਅੱਲਾ ਨੇ ਚਾਹਣਾ ਹੀ ਹੈ, ਮਰਨਾ ਨਹੀਂ, ਨਿਕਲਣੀ ਨਹੀਂ। ਮਰਨਾ ਤੇ ਉਹ ਤਾਂ ਮੌਤ ਪਰ ਹੱਕ ਆ। ਲੇਕਿਨ ਉਸਤਾਦ ਜੀ ਬੋਡੀ ਜਿੱਦਾਂ ਅਕਬਰ ਬਾਦਸ਼ਾਹ ਮੂੰਹ 'ਚ ਰੋਟੀ ਪਾਉਂਦਾ ਖਾਂਦਾ ਸੀ, ਉਦਾਂ ਹੀ ਤੂੰ ਪਾਉਣਾ। ਉਹ ਕੋਈ ਇੱਕ ਮਿਸਾਲ ਆ ਵੀ VIP ਮੁਰਗਾ ਮੁਸਲਮ ਖਾ ਰਿਹਾ, ਤੂੰ ਦਾਲ ਖਾ ਰਿਹਾ, ਲੇਕਿਨ ਪਰੋਸੀ ਦੁਨਿਆਵੀ ਤੌਰ ਤੇ ਫਰਕ ਹੈ ਨਾ। ਤੂੰ ਦਾਲ ਆਹ ਹੱਥ ਹੋਈ ਹੈ, ਤੇਰਾ ਵੀ ਉਹਦਾ ਵੀ। ਚੱਬਣਾ ਹੱਥ ਦੇ ਅੰਦਰ ਕਿਸੇ ਦੇ ਗੋਸ਼ਤ ਆ, ਕਿਸੇ ਦੇ ਦਾਲ ਆ, ਕਿਸੇ ਦੇ ਲੂਣ ਮਿਰਚ ਵਾਲੀ ਰੋਟੀ ਆ, ਲੇਕਿਨ ਹੱਥ ਹੋਈ ਆ, ਮੂੰਹ ਹੋਈ ਆ। ਜਾ ਉੱਥੇ ਕਿੰਨਾ ਕੋਈ ਸੇਮ ਆ। ਅਕਬਰ ਬਾਦਸ਼ਾਹ ਤਮੀਜ਼ ਨਾਲ ਖਾਂਦਾ ਸੀ ਸਰ ਜੀ, ਇਹ ਤੇ ਚਵਲ ਐ ਕਰਦਾ। ਨਹੀਂ ਉਹ ਨਹੀਂ, ਉਹਨੂੰ ਛੱਡ। ਨਾਲੇ ਰੋਨਾਲਡੋ ਉਸਤਾਦ ਜੀ ਮਕਸਦ ਇਹ ਹੈ ਕਿ ਉਸਤਾਦ ਜੀ, ਇਹ ਅਮੀਰੀ ਗਰੀਬੀ ਕੋਈ ਚੱਕਰ ਨਹੀਂਗਾ। ਬੜਾ ਆਸਾਨ ਜਿਹਾ ਤਰੀਕਾ ਹੈ ਆਪਣੀ ਹਾਲਾਤ ਨੂੰ ਠੀਕ ਕਰਨ ਦਾ। ਅੱਛਾ ਜੀ ਹਾਂਜੀ, ਬਹੁਤ ਆਸਾਨ ਜਿਹਾ ਤਰੀਕਾ ਹੈ। ਦੋ ਤਰੀਕੇ ਆ ਸਰ ਜੀ, ਕਿਹੜੇ? ਇੱਕ ਤੇ ਬੜਾ ਮੁਸ਼ਕਲ ਹੈ, ਇੱਕ ਆਸਾਨ। ਕਿਹੜਾ? ਕਿ ਤੁਸੀਂ ਇਕੱਠੇ ਕਰੋ ਪੈਸੇ ਕਿਸੇ ਦੇ ਨਾਲ। ਨਹੀਂ ਉਹਦੇ ਆਰਜੀ ਜੀ ਮੇਰੀ ਹੈ ਨਾ, ਉਹਦੇ ਅੱਧੀ ਮੁੱਕ ਗਈ, ਅੱਧੀ ਹੋਰ ਮੁੱਕ ਜਾਣੀ ਹੈ। ਸਾਜੀ ਦੋ ਤਰੀਕੇ ਮੈਂ ਦੱਸਦਾ ਸੱਚੀ ਮੁੱਚੀ। ਹਾਂ ਇੱਕ ਤੇ ਮੁਸ਼ਕਲ ਹੈ, ਇੱਕ ਆਸਾਨ। ਦੱਸ। ਹਾਂ ਵਾਹ ਵਾਹ ਉਸਤਾਦ ਜੀ ਦੇਖੋ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ 100%। ਤੁਸੀਂ ਆਪਣੇ ਦਿਮਾਗ ਦਿਲ 'ਚ ਇਹ ਨਹੀਂ ਮੰਨਣਾ ਕਿ ਮੈਂ ਗਰੀਬ ਮੈਂ ਗਰੀਬ ਆ, ਮੈਂ ਮਾੜਾ ਵਾਂ, ਮੈਂ ਇਦਾਂ ਵਾਂ, ਮੇਰੇ ਕੋ ਹੈ ਨਹੀਂ, ਉਹ ਅਮੀਰ ਆ। ਤੁਸੀਂ ਉਸ ਹਾਲਾਤ ਨਾ, ਉਹ ਭਾਵੇਂ ਸਾਲ ਦੇ ਨੇ ਭਾਵੇਂ 2 ਸਾਲ ਦੇ ਨੇ, ਜਿੰਨੀ ਪੁਖਤਗੀ ਨਾਲ ਸੋਚੋਗੇ ਨਾ ਕਿ ਯਾਰ ਆਰਜੀ ਜੀ ਰੱਬ ਨੇ ਕਰਮ ਕਰ ਦੇਣਾ, ਮੈਂ ਹੈਪੀ ਆ, ਉਹ ਆ ਵੀ ਖੋਲ ਵੇ ਮੈਂ ਉੱਤੇ ਹੈਪੀ, ਉਹ ਮੈਨੂੰ ਦੇ ਦੇਵੇ, ਮੈਨੂੰ ਕੋਈ ਭਾਰ ਨਹੀਂ, ਮੇਰੇ 'ਚ ਕੋਈ ਅਨਾਕੜ ਨਹੀਂ, ਮੇਰੇ 'ਚ ਕੋਈ ਇਤਰਾਜ਼ ਨਹੀਂ ਰਿਹਾ। ਉਹ ਮੇਰੇ ਕੋਲ ਖੋਹ ਲਵੇ, ਮੈਂ ਹੈਪੀ ਆ। ਉਹ ਮੈਨੂੰ ਮੁਰਗ ਮੁਸਲਮ ਆਲਾ ਹੋਟਲਾਂ ਤੋਂ ਮੈਨੂੰ ਦਾਲ ਰੋਟੀ ਤੇ ਲੈ ਵੇ, ਮੈਂ ਹੈਪੀ ਆ। ਦਾਲ ਰੋਟੀ ਤੋਂ ਮੈਨੂੰ ਕੱਲੀ ਰੋਟੀ ਤੇ ਲੈ ਜੇ, ਮੈਂ ਹੈਪੀ ਆ। ਹਾਏ ਹਾਏ ਕੱਲੀ ਰੋਟੀ ਤੋਂ ਬਾਅਦ ਮੈਨੂੰ ਟੁਕੜਿਆਂ ਤੇ ਲੈ ਜੇ, ਆਈ ਐਮ ਹੈਪੀ, ਲਵ ਯੂ। ਵਾਹ ਵਾਹ ਕੋਈ ਸ਼ੱਕ ਇੰਜ ਕੱਢੇਗਾ ਤੁਹਾਨੂੰ। ਸਹੀ ਗੱਲ। ਉਹਦਾ ਮੀਟਰ ਹੀ ਜਿਹੜਾ ਉਹਨੇ ਮੀਟਰ ਲਾਇਆ ਨਾ ਸੈਟਿੰਗ ਵਾਲਾ, ਉਹ ਤੁਸੀਂ ਸਮਝੋ ਤੁਹਾਡੇ ਇੰਜ ਦਿਨ ਫਿਰਨਗੇ ਇੰਜ। ਉਸਤਾਦ ਜੀ ਇਹ ਸ਼ਿਕਵੇ ਗੱਲ ਕਰੀ ਜਾਣੇ, ਆਹ ਕਰੀ ਜਾਣਾ, ਪਤਾ ਨਹੀਂ ਕਦੋਂ ਉਹਨੇ ਸੁਣਨੀ ਆ, ਪਤਾ ਨਹੀਂ ਕਦੋਂ ਅਸੀਂ ਪਤਾ ਨਹੀਂ ਕੀ ਕਰ ਲਿਆ, ਪਤਾ ਨਹੀਂ ਸਾਡੇ ਤੋਂ ਨਾਰਾਜ਼ ਆ, ਪਤਾ ਨਹੀਂ ਅਸੀਂ ਕੀ ਕਰ ਲਿਆ। ਭਾਜੀ ਤੁਸੀਂ ਉਹਦੀ ਸ਼ੁਕਰਗੁਜ਼ਾਰੀ ਨਹੀਂ ਤੁਹਾਡੀ ਪੂਰੀ ਹੋ ਰਹੀ। ਇਹ ਬਾਤ ਉਹਨੂੰ ਤੁਸੀਂ ਇਹ ਤਾਸਰ ਦਿਓ ਕਿ ਯਾਰ ਮੌਲਾ ਤੂੰ ਸਿੱਟ ਕਿੰਨਾ ਕੁ ਥੱਲੇ ਸਿੱਟ ਲੇਗਾ, ਹੋਰ ਸਿੱਟ ਲਾ, ਆ ਦਾਲ ਆਏ ਵੀ ਖੋਲਾ, ਨੋ ਪ੍ਰੋਬਲਮ। ਤੇਰੀ ਮੁਹੱਬਤ 'ਚ ਤੈਨੂੰ ਮੰਨਣ 'ਚ ਫਰਕ ਆ ਜੇ, ਜੋ ਕਹਿੰਦੇ ਨੇ ਕਿਆ ਬਾਤ। ਤੇ ਵੇਖ ਫਿਰ ਉਹ ਨਾਇਨਸਾਫੀ ਨਹੀਂ ਕਰਦਾ। ਜਦੋਂ ਤੂੰ ਉਹਨੂੰ ਫਿਰ ਸਭ ਤੋਂ ਵੱਡੀ ਗੱਲ, ਉਹ ਤੈਨੂੰ ਤੇਰੇ ਅੰਦਰ ਤਾਂ ਪਤਾ ਕਿ ਤੂੰ ਅੰਦਰੋਂ ਕਿੱਥੋਂ ਇਹ ਗੱਲ ਕਰ ਰਿਹਾ। ਖਾਲੀ ਅਲਫਾਜ਼ਾਂ ਨਾਲ ਕਰ ਰਿਹਾ, ਨੀਅਤ ਖਾਲੀ ਉਹਦੇ ਨਾਲ ਕਰ ਰਿਹਾ, ਜਾਂ ਤੂੰ ਢਿੱਡੋਂ ਅੰਦਰੋਂ ਦਿਲੋਂ ਜਾਨ ਨਾਲ ਤੇਰਾ ਇੱਕ ਇੱਕ ਅੰਗ ਕਹਿ ਰਿਹਾ ਇਸ ਚੀਜ਼ ਦੇ ਵਿੱਚ ਇਨਵੋਲਵ ਆ ਜਿਹੜੀ ਤੂੰ ਗੱਲ ਕਹਿ ਰਿਹਾ। ਤੇਰੇ ਵਿਦਨ ਤੇਰੀ ਸੋਚ ਵੀ ਨਹੀਂ ਕਿੱਦਾਂ ਤੇਰੇ ਦਿਨ ਫਿਰਨੇ। ਕੋਈ ਸ਼ੱਕ ਅਗਰ ਨਹੀਂ ਫਿਰ ਰਹੇ ਤੇ ਮੇਰੀ ਇਸ ਗੱਲ ਨੂੰ ਯਾਦ ਰੱਖਣਾ, ਫਾਲਟ ਤੁਹਾਡੇ ਜਾ ਕਿਤੇ। ਉਹ ਵਾਹ ਵਾਹ ਇੰਨੇ ਕੁ ਖਜ਼ਾਨੇ ਤੁਹਾਡੇ ਲਈ ਲੈ ਕੇ ਬੈਠਾ, ਤੁਹਾਨੂੰ ਲੈਣ ਦੀ ਇਜਾਜ਼ਤ ਨਹੀਂ ਆ ਰਹੀ। ਨਹੀਂ। ਬੇਸ਼ੱਕ ਸਰ ਜੀ, ਸਹੀ ਗੱਲ। ਠੀਕ ਹੈ ਨਾ। ਹੁਣ ਵਿੰਗਾ ਜਾਂ ਮੂੰਹ ਕਰਕੇ ਕਹਿਣਾ ਵੀ ਮੈਨੂੰ ਪੁੱਛੋ ਕਿ ਸਾਹ ਜੀ ਕਿਦਾਂ ਕੰਮ ਸ਼ਾਮ। ਸਾਹਿਬ ਜੀ ਸੁਣਾਓ ਕਿਦਾਂ ਯਾਰ ਸ਼ੁਕਰ ਅੱਲਾ ਦਾ, ਬਸ ਹੀ ਯਾਰ ਚੱਲ ਰਹੀ ਜਿਸ ਹਾਲ 'ਚ ਵੀ ਰੱਖਿਆ ਐ। ਤੈਨੂੰ ਲੱਗ ਰਿਹਾ ਮੈਂ ਸ਼ੁਕਰ ਅਦਾ ਕਰ ਰਿਹਾ? ਨਹੀਂ ਮਾਯੂਸੀ ਆ ਮੂੰਹ ਤੇ। ਹਾਂ ਤੇ ਫਿਰ ਉਹ ਅਲਫਾਜ਼ ਪੁੱਛਿਆ। ਉਹ ਨਹੀਂ, ਮੈਂ ਅੱਲਾ ਦਿਲੋਂ ਕੇ ਹਾਲ ਜਾਣਤਾ ਹੈ, ਹਾਂਜੀ ਐ ਉਹੀ ਗੱਲ। ਬੇਸ਼ੱਕ ਠੀਕ ਆ। ਸ਼ੁਕਰ ਏਦਾਂ ਦਾ ਹੋਵੇ ਕਿ ਉਹ ਵੀ ਹੈਰਾਨ ਹੋ ਜਾਏ ਕਿ ਯਾਰ ਇਹਨੂੰ ਮੈਂ ਕਿੱਥੇ ਰੱਖਿਆ ਤੇ ਇਹ ਮੇਰਾ ਬੰਦਾ ਇੰਨਾ ਉਹ ਨਹੀਂ, ਯਾਰ ਇਹਨੂੰ ਦਿਓ। ਲੈ ਜਦੋਂ ਤੁਸੀਂ ਇਸ ਸਟੇਜ ਤੇ ਪਹੁੰਚਣਾ ਤੁਹਾਡੇ ਦਿਨ। ਹਾਂ ਲੇਕਿਨ ਇਹ ਕਿਸੇ ਨਾਲ ਧੋਖਾ, ਧਾਂਦਲੀ, ਗੱਦਾਰੀ ਇਹ ਨਹੀਂ ਹੁਣ ਇਦਾਂ ਦਾ ਸ਼ੁਕਰ ਵੀ ਕਰੀ ਜਾਓ ਤੇ ਮੰਗਾ ਕਸ਼ੀ ਵੀ ਕਰੀ ਜਾਓ, ਜਾਂ ਕਿਤੋਂ ਚੋਰੀ ਵੀ ਕਰ ਲਓ। ਨਹੀਂ, ਹਰ ਲਿਹਾਜ਼ ਨਾਲ ਇਸ 4 5 6 ਪੁਆਇੰਟ ਤੇ ਉਹਦੇ ਪੂਰੇ ਆ ਜਾਓ। ਤੁਹਾਨੂੰ ਸਮਝ ਨਹੀਂ ਆਉਣੀ ਤੁਹਾਨੂੰ ਕਿੱਥੋਂ ਕਿੱਦਾਂ ਆ ਗਿਆ ਤੁਹਾਨੂੰ ਹਿਸਾਬ ਕਿਤਾਬ। ਕੀ ਬਾਤ।
ਫਿਰ ਉਹਨੂੰ ਇਹ ਯਕੀਨ ਦਿਵਾਓ ਕਿ ਮੌਲਾ ਤੂੰ ਮੈਨੂੰ ਅਰਬਪਤੀ ਕਰ ਦੇ, ਮੈਂ ਇੰਜ ਦਾ ਹੀ ਰਹੂੰਗਾ। ਮੈਂ ਦੇ ਦੇ ਤੂੰ ਮੈਨੂੰ ਇਸ ਤੋਂ ਵੀ ਥੱਲੇ ਲੈ ਜਾ, ਮੈਂ ਇੰਜ ਦਾ ਹੀ। ਯਾਨੀ ਤੇਰੀ ਜਿਹੜੀ ਮੇਰੀ ਮੁਹੱਬਤ ਆ ਉਹ ਉੱਥੇ ਹੀ ਆ। ਉਹ ਮੈਂ ਪੈਸੇ ਨਾਲ ਨਹੀਂ ਤੋਲਣ ਦਿਆ ਹਾਏ ਹਾਏ। ਕਿ ਤੂੰ ਦੇਈ ਜਾ ਰਿਹਾ ਤੇ ਤੂੰ ਮੇਰਾ ਰੱਬ ਆ, ਤੂੰ ਮਾੜਾ ਕਰਦਾ ਤੇ ਮੈਂ ਤੈਨੂੰ ਹੀ ਉਹ ਕੋਸਣਾ ਸ਼ੁਰੂ ਕਰ ਦਵਾਂ ਵੀ ਰੱਬ ਨਹੀਂ ਦੇ ਰਿਹਾ, ਰੱਬ ਪਤਾ ਨਾਰਾਜ਼ ਆ, ਪਤਾ ਨਹੀਂ ਕਿਹੜੀ ਗਲਤੀ ਕਰ ਬੈਠੇ ਆ। ਇਹੀ ਗਲਤੀਆਂ ਹੀ ਕਰ ਰਹੇ ਆ ਤੁਸੀਂ ਆ ਗੱਲਾਂ ਕਰਕੇ। ਸਹੀ ਗੱਲ। ਸਾਨੂੰ ਹੀ ਨਹੀਂ ਲੈਣਾ ਆਉਂਦਾ। ਹਾਂਜੀ ਉਸਤਾਦ ਜੀ ਦੇਖੋ, ਇੱਕ ਅਮੀਰ ਆਦਮੀ ਹੈ ਨਾ, ਤੂੰ ਘਰ ਰੋਟੀ ਖਾ ਰਿਹਾ, ਹਾਂਜੀ ਸਾਰਾ ਕੁਝ ਕਰ ਰਿਹਾ, ਤੂੰ ਅੱਛਾ ਲੰਗਰ ਵੀ, ਖੁਦਾ ਨਾ ਖਾਸਾ ਤੇਰੇ ਤੇ ਕੋਈ ਕੇਸ ਪੈਂਦਾ ਬਹੁਤ ਬੁਰਾ, ਤੂੰ ਜੇਲ੍ਹ ਚੱਲ ਜਾਣਾ 2 ਸਾਲ। ਚਲ ਗਏ। ਹੁਣ ਜੇਲ੍ਹ ਦੀ ਜ਼ਿੰਦਗੀ ਤੂੰ ਗੁਜ਼ਾਰ ਰਿਹਾ, ਉਹ ਤੇਰੇ ਘਰ ਵਾਲੀ ਜ਼ਿੰਦਗੀ ਤੇ ਨਹੀਂ। ਨਹੀਂ ਕੈਦ ਆ, ਉੱਥੇ ਦੀ ਪੱਕੀ ਰੋਟੀ, ਉੱਥੇ ਦੀ ਪਤਲੀ ਦਾਲ ਤੂੰ ਖਾ ਰਿਹਾ। ਖਾਣੀ ਪੈਣੀ। ਤੇ ਜੇ ਘਰ ਬੈਠੇ ਤੂੰ ਰੱਬ ਨੂੰ ਕਹਿ ਦੇਵੇਂ ਕਿ ਯਾ ਅੱਲਾ ਤੂੰ ਮੈਨੂੰ ਪਤਲੀ ਦਾਲ ਦੇ ਦੇ, ਕੋਈ ਰੌਲਾ ਨਹੀਂ, ਤੇ ਤੂੰ ਉਹ ਵੀ ਖਾ ਲੈ। ਉੱਥੇ ਤੂੰ ਖਾ ਰਿਹਾ। ਇਨਸਾਨ ਐਡੀ ਪਾਵਰਫੁਲ ਚੀਜ਼ ਬਣਾਈ ਸਾਜੀ, ਇਹ ਸਿਰਫ ਸੋਚੀ ਵੀ ਜਾਏ ਨਾ ਕਿ ਮੈਂ ਖਾ ਰਹੀ ਰੋਟੀ, ਇਹ ਤਾਂ ਵੀ ਠੀਕ ਰਹਿ ਸਕਦਾ। ਅੱਛਾ ਜੀ। ਇੰਨੀ ਪਾਵਰਫੁਲ ਚੀਜ਼ ਹੈ, ਮਾਈਂਡ ਦੀ ਗੇਮ। ਮਾਈਂਡ ਦੀ ਗੇਮ ਆ ਸਾਰੀ। ਸੁਣ ਲਓ। ਤੇ ਕਈ ਐਸੇ ਬੰਦੇ ਨਹੀਂ ਫੁੱਲ ਰੱਜ ਕੇ ਕਹਿੰਦਾ ਯਾਰ ਨੀਅਤ ਨਹੀਂ ਭਰਨ ਦੀ, ਹੂੰ ਹਨਾ। ਹਾਂਜੀ ਹਾਂਜੀ। ਹਾਂ, ਤੇ ਉਹਨੂੰ ਦਿਓ, ਉਹ ਕਦੀ ਵੀ ਨਾਇਨਸਾਫੀ ਨਹੀਂ ਕਰਦਾ ਰੱਬ। ਬੇਸ਼ੱਕ। ਨਾਇਨਸਾਫ ਸਾਨੂੰ ਹੀ ਨਹੀਂ ਜਾਚ ਆਉਂਦੀ। ਅਸੀਂ ਕਿਤੇ ਨਾ ਕਿਤੇ, ਕਿਉਂਕਿ ਉਹ ਦਿਲਾਂ ਦੇ ਹਾਲ ਜਾਣਦਾ, ਹਾਂਜੀ। ਅੰਦਰ ਤੱਕ ਜਾਂਦਾ ਬੰਦਾ ਕਿੱਥੋਂ ਕੀ ਗੱਲ ਕਰ ਰਿਹਾ। ਜਾਂ ਤੁਸੀਂ ਕਿਸੇ ਦੀ ਬਦਦੁਆ ਐਸੀ ਲਈ ਆ ਢਿੱਡੋਂ, ਕਿਸੇ ਨਾਲ ਕੋਈ ਜ਼ਿਆਦਤੀ ਐਸੀ ਕਰ ਰਹੀ ਤੁਹਾਡੇ ਜੇਨ ਚ ਆਵੇ, ਉਹਦੇ ਕੋਲ ਜਾ ਕੇ ਮਾਫੀ ਮੰਗ ਲਓ ਕਿ ਯਾਰ ਅੱਗੇ ਤੋਂ ਤੋਬਾ ਭਾਈ, ਮੈਨੂੰ ਮਾਫ ਕਰ ਦੇ। ਯਾਨੀ ਉਹਦੇ ਨਾਲ ਡਾਇਰੈਕਟ ਡੀਲ ਤੇ ਕਰਕੇ ਦੇਖੋ ਤੁਸੀਂ, ਔਰ 110% ਜਿਹੜੀ ਸੱਚਾਈ ਤੇ ਮਬਨੀ ਦੀ ਡੀਲ ਹਾਂਜੀ। ਤੁਸੀਂ ਕਰਕੇ ਤੇ ਦੇਖੋ, ਤੁਹਾਡੇ ਜ਼ਮੀਰ ਦੇ ਅੰਦਰ ਉਹਨੇ ਇੱਕ ਐਸਾ ਸਿਸਟਮ ਲਾਇਆ, ਉਹ ਤੈਨੂੰ ਦੱਸ ਦੇਗਾ ਮਹਿਰ ਸਾਹਿਬ ਤੁਸੀਂ ਫਲਾਂ ਬਦਤਮੀਜ਼ੀ ਕੀਤੀ ਚਾਚੇ ਦੇ ਨਾਲ, ਉਹਦੇ ਢਿੱਡੋਂ ਆਹ ਨਿਕਲੀ, ਤੈਨੂੰ ਦੱਸੇਗਾ, ਤੂੰ ਉਹਨੂੰ ਇਗਨੋਰ ਕਰਦੇ ਲੈਦਾ ਗੱਲ ਆ। ਇਹ ਨਹੀਂ ਤੂੰ ਕਹਿ ਸਕਦਾ ਮੈਨੂੰ ਪਤਾ ਨਹੀਂ ਲੱਗਾ, ਪਤਾ ਲੱਗਣਾ ਤੈਨੂੰ ਤੇਰੇ ਅੰਦਰ ਦੱਸੂ ਤੈਨੂੰ ਵੀ ਆਹ ਹਰਕਤ ਕੀ ਇਹ ਕੀਤੀ ਆ ਉਹਨੂੰ ਤੂੰ। ਹਾਂ, ਇਹ ਬਹੁਤ ਅਜੀਬ ਜੀਆਂ ਗੇਮਾਂ ਨੇ ਜਿਹੜੀਆਂ ਅਸੀਂ ਐਵੇਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ, ਆਪਣੇ ਅੰਦਰ ਨੂੰ ਧੋਖਾ ਦੇਈ ਜਾ ਰਹੇ ਹਾਂ। ਆਪਣੇ ਨੂੰ ਨਹੀਂ, ਮੈਂ ਆ ਕੰਮ ਇਦਾਂ ਦੇ ਨਹੀਂ ਕੀਤਾ, ਮੈਂ ਇਦਾਂ ਕੀਤਾ, ਉਹ ਅੰਦਰ ਬਾਰ-ਬਾਰ ਉਹਨੂੰ ਤੈਨੂੰ ਯਾਦ ਕਰਾ ਰਿਹਾ ਹੈ ਸਹੀ। ਕਿ ਤੂੰ ਫਲਾਂ ਬੰਦੇ ਦਾ ਜ਼ਿਆਦਤੀ ਕੀਤੀ ਹੈ, ਤੂੰ ਉਹਦੇ ਨਾਲ। ਆ ਨਿੱਕੀ ਜੀ ਗੱਲ ਆ ਵਾਅਦਾ ਖਿਲਾਫੀ। ਹਾਂਜੀ। ਕਿੱਡੀ ਗੱਲ ਆ ਵਾਅਦਾ ਖਿਲਾਫੀ, ਕਿ ਮੈਂ ਆ ਰਿਹਾ ਯਾਰ 10 ਮਿੰਟ 'ਚ, ਤੇ ਤੂੰ ਆ ਰਿਹਾ 1.5 ਘੰਟੇ 'ਚ, ਵਾਅਦਾ ਖਿਲਾਫੀ ਹੋ ਗਈ, ਝੂਠ ਵੀ ਹੋ ਗਿਆ। ਇਸ ਗੱਲ ਦੇ ਵਿੱਚ 3-4 ਜੁਰਮ ਲੱਗਦੇ। ਅੱਛਾ ਜੀ। ਜੀ ਵਾਅਦਾ ਖਿਲਾਫੀ ਹੋ ਗਈ, ਝੂਠ ਤੂੰ ਵਾਅਦਾ ਕੀਤਾ ਕਿ ਮੈਂ ਇਨਸ਼ਾਅੱਲਾ ਵਾਅਦਾ ਕਰ ਰਿਹਾ ਕਿ ਮੈਂ ਆ ਰਿਹਾ ਜੀ, ਠੀਕ ਆ। ਤੇ ਤੂੰ ਘੰਟੇ ਬਾਅਦ ਆਇਆ। ਹੁਣ ਇੱਕ ਤੂੰ ਜੋ ਕਿਹਾ ਉੱਤੇ ਪੂਰਾ ਨਹੀਂ ਉਤਰਿਆ, ਝੂਠ ਬੋਲਿਆ ਤੂੰ। ਇੱਕ ਤੂੰ ਵਾਅਦਾ ਕੀਤਾ ਪੂਰਾ ਨਹੀਂ ਕੀਤਾ। ਨਹੀਂ ਠੀਕ। ਇੱਕ ਤੂੰ ਉਸ ਬੰਦੇ ਨੇ ਜਿਹੜਾ ਇੰਤਜ਼ਾਰ ਕੀਤਾ, ਉਹਦਾ ਪਤਾ ਨਹੀਂ ਤਕਲੀਫ ਜਿਹੜਾ ਉਹਦੇ ਨਾਲ ਤੂੰ ਜਿਹੜਾ ਉਹਦਾ ਵੀ ਤੂੰ ਮੁਜਰਮ ਹੋ ਗਿਆ, ਉਹ ਵੀ ਇੱਧਰ ਪੈਣੀ। ਉਹ ਵੀ ਹੋਰ ਤੈਨੂੰ ਹੀ ਪੈਣੀ। ਨਹੀਂ ਤੇ ਜੇ ਅਗਰ ਕੋਈ ਰਾਹ 'ਚ ਕੋਈ ਮਸਲਾ ਬਣ ਗਿਆ ਜਿਹਦੀ ਵਜ੍ਹਾ ਤੋਂ ਲੇਟ ਹੋ ਗਏ, ਤੁਸੀਂ ਉਹਨੂੰ ਫੋਨ ਕਰੋ ਕਿ ਮੇਰਾ ਇਹ ਮਸਲਾ ਬਣ ਗਿਆ। ਹਾਂ, ਯਾਨੀ ਕਿ ਉਹਨੂੰ ਯਾਰ ਇਤਲਾਹ ਮੈਂ ਦੇ ਉਹ ਦਿਓ। ਰਾਹ 'ਚ ਮਸਲੇ ਵਾਲੀ ਗੱਲ ਨਹੀਂ ਕਰਦਾ। ਸਿੱਧੀ ਗੱਲ ਜਿਹੜੇ ਆ ਲੋਕ ਯਾਰ। ਜੈਨੂਅਨ ਇਦਾਂ ਕਰਦੇ ਆ ਨਾ, ਜਿਹੜਾ ਨਾਰਮਲ ਅਸੀਂ ਹਾਂ, ਕਰਦੇ, ਕਿਹੜਾ ਦੇਣਾ ਐਵੇਂ ਨਾਰਮਲ ਅਸੀਂ ਕਰਦੇ ਨਾ, ਇਹ ਇੰਨਾ ਕੁ ਝੂਠ ਆ ਯਾਰ। 2 ਸਕਿੰਟ ਸਿਰਫ ਮੈਨੂੰ ਦੇ ਦੇ ਬਸ, ਹਾਂਜੀ। ਲੈ। ਤੇ ਭਾਵੇਂ ਉਹ 40 ਸਕਿੰਟ ਬਾਅਦ ਆ ਰਿਹਾ, ਉਹ 2 ਸਕਿੰਟ ਝੂਠ ਹੋ ਗਿਆ। ਤੂੰ ਕਹ ਭਾਵੇਂ ਮੈਂ ਬਸ ਇਹ ਕੰਮ ਕਰਨਾ, ਮੈਂ ਕਰਕੇ ਆਇਆ। ਸਹੀ। ਨਹੀਂ ਤੁਸੀਂ ਗੌਰ ਕਰੋ, ਨਿੱਕੇ ਆਪਾਂ ਬੇਧਿਆਨੀ 'ਚ ਕਿੰਨੇ ਝੂਠ ਬੋਲੀ ਜਾਂਦੇ। ਕਿੰਨੇ ਹੋ ਜਾਂਦੇ ਆ। ਮੇਰੇ ਕੋਲ ਖਾਲ ਹੈ, ਝੂਠ ਹੀ ਆ। ਹੁਣ ਝੂਠ ਦੀ ਕਿਤੇ ਕਿਸਮ ਹੈਗੀ ਆ ਵੀ ਤੂੰ ਇੰਜ ਇੱਥੇ ਤੱਕ ਕਰੇਂਗਾ ਤੇ ਫੇਰ ਝੂਠ ਆ, ਉਸ ਤੋਂ ਪਿਛਲੇ ਤੈਨੂੰ ਮਾਫੀ ਹੈ। ਝੂਠ ਇੱਕ ਲਫ਼ਜ਼ ਵੀ ਝੂਠ। ਹਾਂ, ਇੱਕ ਗੱਲ ਹੀ ਹੈ ਨਾ। ਦਾਨਸ਼ ਮੇਰੇ ਕੋਲ ਖਾਲ ਹੈ ਨੇ ਅੰਦਰ ਜਾ ਕੇ ਸ਼ਰਾਬ ਨੂੰ ਕਹਣਾ, ਜਿੱਥੇ ਉਸਤਾਦ ਜੀ ਨੇ ਮੈਨੂੰ ਸਮਝਾਉਣਾ ਸ਼ੁਰੂ ਕੀਤਾ ਨਾ, ਸਾਰਾ ਕੱਟ ਦੇ। ਨਹੀਂ, ਉਹ ਸਾਰਿਆਂ ਨੂੰ ਕਹਿ ਰਹੇ ਆ। ਅੱਜ ਮੇਰਾ ਰੋਲ ਫਿਰ ਵਿੱਚ ਹੀ ਰਹਿ ਗਿਆ। ਚਲੋ ਤੇ ਤਾਂ ਸਮੋਸਾ ਵੀ ਤੇ ਬਾਹਰ ਭਾਜੀ ਫਾਈਨਲ ਗੱਲ ਇਹ ਆ, ਟਾਈਮ ਹੋ ਗਿਆ। ਜਿੰਨੇ ਮੇਰੇ ਵੀਰ ਸੁਣ ਰਹੇ ਨੇ, ਕੋਈ ਤੁਸੀਂ ਗਰੀਬ ਨਹੀਂ, ਇਹ ਟੈਗ ਲਾ ਦਿਓ ਆਪਣੇ ਦਿਮਾਗ ਤੋਂ, ਮਾੜੇ ਹੋ ਇਹ ਟੈਗ ਲਾ ਦਿਓ ਯਾਰ, ਕੁਛ ਨਹੀਂ ਬਣਨ ਦਿਆ ਸਵੇਰ ਤੋਂ ਸ਼ਾਮ ਤੱਕ ਖਪੀ, ਇਹ ਟੈਗ ਲਾ ਦਿਓ। ਉਹਨੂੰ ਕੋਈ ਯਾਰ ਭਾਈ ਬੱਚੇ ਦੇ ਤੁਸੀਂ ਮਾਮੇ ਨਹੀਂ ਲੱਗਦੇ, ਅਸੀਂ ਮਾਮੇ ਨਹੀਂ ਲੱਗਦੇ ਆਪਣੇ ਬੱਚਿਆਂ ਦੇ, ਉਹਦੇ ਆ ਬੱਚੇ। ਇੱਕ ਆਹ ਬੜਾ ਰੌਲਾ ਸਾਡਾ, ਮੈਂ ਇਦਾਂ ਕਿੱਦਾਂ ਕਰਾਂ, ਮੇਰੇ ਬੱਚੇ ਭੁੱਖੇ ਰਹਿ ਜਾਣਗੇ। ਦੱਸੋ, ਅਸੀਂ ਬੱਚਿਆਂ ਦੇ ਰਾਜ਼ਕ 99% ਮਾਂ-ਬਾਪ ਨਾ ਆਪ ਰਾਜ਼ਕ ਬਣੇ ਆ ਬੱਚਿਆਂ ਦੇ। ਉਹ ਰਾਜ਼ ਸਹੀ ਗੱਲ ਆ, ਰਾਜ਼ਕ ਆਪ ਹੀ ਬਣੇ। ਮੈਂ ਇਦਾਂ ਨਾ ਕੀਤਾ ਮੇਰੇ ਬੱਚੇ ਭੁੱਖੇ ਮਰ ਜਾਣਗੇ, ਮੈਂ ਇਦਾਂ ਨਾ ਕੀਤਾ ਮੇਰੇ ਬੱਚੇ, ਮੈਂ ਜੇ ਕੋਈ ਸਟਰਗਲ ਸ਼ੁਰੂ ਕਰਤੀ ਜਾਂ ਮੈਂ ਕੋਈ ਅੱਛਾਈ ਵਾਸਤੇ ਕੀਤੀ, ਉਹ ਭਾਈ ਤੂੰ ਜਾ, ਉਹ ਜਿਹਦੇ ਹੈਗੇ ਤੂੰ ਮਾਮਾ ਨਹੀਂ ਲੱਗਦਾ ਉਹਨਾਂ ਦਾ। ਖਾਲਕ ਦੇ ਨਹੀਂ। ਹਾਂ, ਸਹੀ ਬਾਤ। ਸਾਡੀ ਇੱਕ ਇਹ ਵੀ ਬੜਾ ਰੌਲਾ ਸਾਡਾ, ਅਸੀਂ ਰਾਜ਼ਕ ਯਾਨੀ ਜਿੰਨੀ ਦੇਰ ਉਹ ਛੋਟੇ ਨੇ ਨਾ ਪਾਲਦੇ, ਅਸੀਂ ਉਹਨਾਂ ਦਾ ਰਾਜ਼ਕ ਆਪਣੇ ਆਪ ਨੂੰ ਸਮਝਿਆ। ਮੈਂ ਏਦਾਂ ਕਰਨਾ ਵਾ ਤੇ ਇਹਨਾਂ ਨੇ ਖਾਣਾ। ਮੈਂ ਸਾਜੀ ਮੇਰੀ ਇਹ ਵੀ ਜ਼ਿੰਦਗੀ ਦੇ ਵਿੱਚ ਵੀਡੀਓ 'ਚ ਇੱਕ ਸੀਨ ਲਿਖ ਲਾ ਮੇਰਾ। ਹਾਂਜੀ। ਮੈਂ ਨਹੀਂ ਦੇਖਿਆ ਵੀ ਮੇਰੇ ਘਰ ਖਾਣ ਨੂੰ ਨਹੀਂ ਹੈਗਾ। ਮੈਨੂੰ ਕਦੋਂ ਫੋਨ ਆਇਆ, ਮੈਂ ਕੋਈ ਨਸ਼ਾ ਕਰਨ ਜਾ ਰਿਹਾ, ਜੂਆ ਖੇਡਣ ਜਾ ਰਿਹਾ,
ਉਹਨਾਂ ਦਾ ਕਰਕੇ ਸਟਰਗਲ ਕਰ ਰਿਹਾ ਨਾ। ਹਾਂਜੀ ਤੇ ਅੱਲਾ ਨੂੰ ਕਹਿ ਕੇ ਗਿਆ ਕਿ ਯਾ ਅੱਲਾ ਤੇਰੇ ਹਵਾਲੇ ਹੀ ਭਾਈ, ਮੈਂ ਦੇਖ ਲਾ ਮੈਂ ਕਿਤੇ ਜੇ ਗਲਤ ਕਿਸੇ ਪਾਸੇ ਜਾ ਰਿਹਾ ਤੇ ਗੱਲ ਕਰ। ਸਹੀ ਗੱਲ। ਹਾਂ ਵੀ ਤੇ ਕੋਈ ਤੂੰ ਸਾਂਭ ਤੇ ਘਰ ਦੇ ਵਿੱਚ 300 ਰੁਪਈਆ ਨਹੀਂ ਹੈਗਾ ਤੇ ਮੈਂ 4 ਦਿਨ ਲਈ ਲਾਹੌਰ ਚਲਾ ਗਿਆ, ਸਟਰਗਲ ਕਰ ਰਿਹਾ। ਉਹ ਮੇਰੇ ਹੈ ਹੀ ਨਹੀਂ, ਮੇਰੇ ਬਾਅਦ ਚ ਜਿਹਦੇ ਪਹਿਲੇ ਆ ਉਹ ਜਾਣੇ ਉਹਨਾਂ ਦਾ ਕੰਮ ਜਾਣੇ। ਮੈਂ ਗਲਤ ਪਾਸੇ ਜਾ ਰਿਹਾ ਤਾਂ ਫਿਰ ਮੈਂ ਗੁਨੇਗਾਰ। ਤੇ ਅੱਜ ਉਹੀ ਬੱਚੇ ਆ ਮਾਸ਼ਾਅੱਲਾ, ਸਮਝ ਆ ਰਹੀ। ਸ਼ੁਕਰ ਅਲਹਮਦੁਲਿਲਾ। ਤੇ ਜੇ ਮੈਂ ਕਹੀ ਇਹ ਸੋਚ ਆ ਨਹੀਂ ਚਾਚਾ ਤੂੰ ਆ ਕੰਮ ਕਰਦਾ ਪਿਆ, ਇਹਨੂੰ ਛੱਡ ਕੇ ਥੋੜਾ ਜਿਹਾ ਮੰਡੀ ਵਾਲੀ ਸਾਈਡ ਤੇ ਜਾ, ਤੂੰ ਉੱਥੇ ਰੇਹੜੀ ਲਾਈ ਹੁੰਦੀ, ਮੰਡੀ ਜਾ ਛੋੜ ਪੁੱਤਰ, ਉਹਦੇ ਲਈ ਥੋੜਾ ਮੈਨੂੰ ਆ ਚਾਹੀਦਾ, ਉਹਦੇ ਲਈ ਆ ਚਾਹੀਦਾ, ਮੈਂ ਤੇ ਇੱਕ ਦਿਨ ਨਾ ਕਰਾਂ ਤੇ ਮੇਰਾ ਘਰ ਨਹੀਂ ਚੱਲਦਾ। ਇਦਾਂ ਹੀ ਸੋਚ। ਮੈਂ ਤੇ ਇੱਕ ਦਿਨ ਨਾ ਕਰਾਂ ਤੇ ਮੇਰਾ ਘਰ ਰੁਕ ਜਾਂਦਾ ਵਾ। ਕੁਛ ਉਹ ਰੁਕ ਜੇ ਭਾਈ, ਤੂੰ ਮਾਮਾ ਲੱਗਦਾ ਤੂੰ ਅੱਗੇ ਸਟਰਗਲ ਕਰ ਉਹਨਾਂ ਵਾਸਤੇ ਕਰਨੀ ਹੈ। ਤੂੰ ਕਹੇ ਯਾ ਅੱਲਾ ਮੈਂ ਚੱਲਾਂ ਰੇਹੜੀ ਤੋਂ, ਮੈਂ ਚੱਲਾਂ ਆੜਤ ਪੁਣਿਆਲ, ਉਹਦੇ ਲਈ ਹੋ ਸਕਦਾ ਮਹੀਨਾ ਮੈਨੂੰ ਪੈਸੇ ਨਾ ਲੱਭਣ, ਉਹਦੇ ਲਈ ਹੋ ਸਕਦਾ ਇਹ ਤੂੰ ਜਾਣੇ ਤੇਰਾ ਕੰਮ ਜਾਣ, ਮੇਰੀ ਨੀਅਤ ਸਾਫ਼। ਮੇਰੀ ਨਹੀਂ ਮੈਂ ਚੱਲਾਂ ਨਹੀਂ। ਉੱਥੇ ਹੀ 40 ਸਾਲ ਇਸ ਸੋਚ ਦੇ ਨਾਲ ਆਪਣੀ ਜਗ੍ਹਾ ਤੇ ਨੇ। ਅਸੀਂ ਜੇ ਛੱਡ ਦਿੱਤਾ ਤੇ ਬੱਚੇ ਕਿੱਧਰ ਜਾਣਗੇ? ਤੇ ਜਿਨ੍ਹਾਂ ਨੇ ਇਹ ਸੋਚ ਤੋੜ ਕੇ ਅੱਗੇ ਗਏ ਨੇ ਨਾ, ਉਹਨਾਂ ਦੇ ਫਿਰ ਉਹ ਮੌਜਾਂ ਵੀ ਉਹ ਬੱਚੇ ਹੀ ਕਰਦੇ ਨੇ। ਇਹ ਸਾਡੀ ਬੜੀ ਅਸੀਂ ਉਹਨੂੰ ਆਪ ਰਾਜ਼ਕ ਹੋਏ ਬੱਚਿਆਂ ਦੇ। ਇੱਥੇ ਬੜੇ ਮਾਂ-ਬਾਪ ਬੱਚਾ ਪੈਦਾ ਹੁੰਦੇ ਆ, ਮਾਂ-ਬਾਪ ਚਲੇ ਜਾਂਦੇ, ਬੱਚਾ ਦੁਨੀਆ ਦਾ ਅਮੀਰ ਤਰੀਨ ਆਦਮੀ ਬਣ ਜਾਂਦਾ। ਇੱਥੇ ਅਮੀਰ ਮਾਂ-ਬਾਪ ਦੇ ਘਰ ਬੱਚਾ ਪੈਦਾ ਹੁੰਦਾ, ਜੋ ਜਹਾਨ ਦੀ ਆਲਾ ਪਰਵਰਿਸ਼ ਹੁੰਦੀ ਹੈ, 18 ਸਾਲ ਬਾਅਦ ਕੁੱਤਿਆਂ ਵਾਂਗੂ ਜ਼ਿੰਦਗੀ ਗੁਜ਼ਾਰ ਰਿਹਾ ਹੁੰਦਾ। ਇਦਾਂ ਹੀ ਤੇਰੇ ਸਾਹਮਣੇ ਮਿਸਾਲਾਂ ਨੇ। ਕਿੱਥੇ ਐਵੇਂ ਚੱਕਰ? ਬਸ ਇਹਨੂੰ ਥੋੜਾ ਸਮਝੋ। ਜਿਹੜੇ ਮੇਰੇ ਭਰਾ ਓਵਰਸੀਜ਼ ਬਾਹਰ ਬੈਠੇ, ਟੈਨਸ਼ਨ ਨਹੀਂ ਲੈਣੀ। ਕੰਮ ਕਰਨਾ ਸੀ ਆ, ਹੁੰਦਾ ਠੀਕ ਆ, ਨਹੀਂ ਹੁੰਦਾ ਇਹ ਜੀ ਆ ਨਹੀਂ ਹੁੰਦਾ, ਰਿਲੈਕਸ ਰਹੋ, ਬਸ ਈਜ਼ੀ ਹੋ ਜਾਓ, ਕੋਈ ਟੈਨਸ਼ਨ ਨਹੀਂ, ਕੋਈ ਗੱਲਬਾਤ ਨਹੀਂ। ਸਮਝ ਆਈ ਕੋ ਮੈਰ ਸਾਹਿਬ? ਹਾਂਜੀ, ਸਾਰੀ ਜ਼ਿੰਦਗੀ ਉਸਤਾਦ ਜੀ ਕਰਦੇ ਰਹੋ। ਤੁਸੀਂ ਬਾਹਰ ਗਏ ਨਾ 30 ਸਾਲ ਘਰ ਪੈਸੇ ਭੇਜਦੇ ਰਹੋ, ਅੱਜ ਤੁਸੀਂ ਮਰ ਜਾਓ ਠੀਕ 2 ਸਾਲ ਬਾਅਦ ਕਿਸੇ ਨੂੰ ਪਤਾ ਨਹੀਂ ਹੋਣਾ ਕੌਣ ਸੀ ਤੇ ਕਿੰਨੇ ਸਾਲ ਲਈ ਨਾ ਕੀਤਾ ਸੀ। 2 ਸਾਲ ਬਹੁਤ ਜ਼ਿਆਦਾ ਵਾ। ਹਾਂ 6 ਮਹੀਨੇ ਹੀ ਉਹ ਚ ਫਰਕ ਹੋ ਜਾਂਦਾ। ਤੇ ਇਸ ਤੋਂ ਆਪਣਾ ਵੀ ਖਿਆਲ ਕਰੋ, ਆਪਣਾ ਹਿਸਾਬ ਕਿਤਾਬ ਦੇਖੋ। ਮੈਂ ਦੇਖੋ ਆਪਣਾ, ਮੈਂ ਕੱਲ ਪਰਸੋਂ ਸ਼ੋਅ 'ਚ ਗੱਲ ਹੋ ਰਹੀ ਸੀ ਨਾ, ਜਿਹੜੀ ਚੀਜ਼ ਦਾ ਮੈਨੂੰ ਦਿਲ ਕਰਦਾ ਨਾ, ਜਿਹੜੀ ਚੀਜ਼ ਮੈਨੂੰ ਚੰਗੀ ਲੱਗਦੀ, ਮੈਂ ਨਹੀਂ ਵੇਖਦਾ ਕਿ ਇਹਦੀ ਜਗ੍ਹਾ ਤੇ ਯਾਰ ਮੈਂ ਆਹ ਕਰ ਸਕਦਾ, ਆਹ 3 ਲੱਖ ਯਾਰ ਮੈਂ 3 ਲੱਖ ਦਾ ਮੈਂ ਆਹ ਕਰ ਸਕਦਾ, ਨਹੀਂ। ਮੈਨੂੰ ਤਾਂ ਸ਼ੌਕ ਹੈ, ਮੈਂ ਪੂਰਾ ਕਰ ਰਿਹਾ, ਲੈਣੀ ਆ ਉਹ ਲੈ ਕੇ ਉਹਦਾ ਇੰਜੋਏ ਕਰ ਰਿਹਾ, ਬਸ ਠੀਕ। ਕਿਆ ਬਾਤ ਹੈ। ਕੱਲ ਨੂੰ ਥੋੜੇ ਦਿਨ ਪਹਿਲੇ ਇੱਕ ਨਾ ਮੈਸੇਜ 'ਚ ਗੱਲ ਹੋ ਰਹੀ, ਉਹਨੇ ਕੋਈ ਗੱਲ ਕੀਤੀ ਸੀ, ਸਾਡੇ ਦਫ਼ਤਰ ਦਾ ਹੀ ਮੁੰਡਾ ਸੀ, ਅੱਛਾ ਕਿ ਹਾਲਾਤ ਇਸ ਤਰ੍ਹਾਂ। ਮੈਂ ਉਹਨੂੰ ਕਿਹਾ ਯਾਰ ਮੈਂ ਤੂੰ ਮੇਰੇ ਨਾਲ ਦੇਖ ਲੈ, ਮੈਂ ਕਹਿੰਦਾ ਸਾਰਾ ਕੁਝ ਖੋਹ ਲੈਂਦਾ ਰੱਬ, ਸਾਰਾ ਕੁਝ ਖੋਹ ਲੈਂਦਾ, ਮੈਨੂੰ ਉੱਥੇ ਲੈ ਆਂਦਾ ਜਿੱਥੇ ਮੈਂ 1000 ਰੁਪਇਆ ਫਿਰ ਕਿਸੇ ਕੋ ਮੰਗਾ, ਮੈਂ ਹੈਪੀ, ਮੈਨੂੰ ਡਰ ਹੀ ਕੋਈ ਨਹੀਂ। ਮੈਨੂੰ 1% ਡਰ ਨਹੀਂ ਗਾ ਕਿ ਜੇ ਆ ਸਾਰਾ ਕੁਝ ਚਲਾ ਗਿਆ, ਜੇ ਮੈਂ 10-20 ਹਜ਼ਾਰ ਤੇ ਆ ਗਿਆ ਮਹੀਨੇ ਤੇ, ਜੇ ਮੈਂ ਇਦਾਂ ਕਰ, ਮੈਨੂੰ ਡਰ ਹੀ ਕੋਈ ਨਹੀਂ। ਆ ਜਾਵੇ ਲੈ ਲਵੇ, ਫੇਰ ਕਿਹੜੀ ਗੱਲ। ਇਸ ਤੋਂ ਪਹਿਲੇ ਵੀ ਇਦਾਂ ਹੀ ਸੀ, ਵਿੱਚ ਉਹਨੇ ਮੌਜ ਲਵਾਤੀ, ਅੱਗੋਂ ਫੇਰ ਉਹਦੀ ਮਰਜ਼ੀ, ਉਹਨੇ ਨਹੀਂ ਲਵਾਈ, ਫੇਰ ਆ ਗਿਆ ਥੱਲੇ। ਹਾਂ ਸਹੀ ਗੱਲ। ਉਹਨੇ ਸ਼ੌਕ ਸਾਰੇ ਪੂਰੇ ਕਰਾਤੇ। ਦੁਨੀਆ ਜਹਾਨ ਦੀ ਹਰ ਚੀਜ਼ ਮੈਂ ਦੇਖ ਲਈ, ਫਿਰ ਲਿਆ। ਜਿਹੜੀ ਚੀਜ਼ ਮੈਂ ਸਿਰਫ ਸੋਚ ਸਕਦਾ ਸੀ, ਉਹ ਰੁਲ ਰਹੀ ਹੁੰਦੀ ਮੇਰੇ ਕੋਲ ਬਈ। ਕੀ ਬਾਤ ਹੈ, ਵਾਹ। ਤੇ ਹੁਣ ਜੇ ਵਾਪਸ ਵੀ ਲੈ ਲੂਗਾ ਤੇ ਕੀ ਇਹ 'ਚ ਕੀ ਹੈ? ਕੁਛ ਵੀ ਨਹੀਂ। ਹਾਂ ਤੇ ਫਿਰ ਚਲੋ ਜੀ, ਅੰਦਰ ਜਾ ਕੇ ਇਹ ਨਾ ਕਹੇ ਸਾਹਿਬ ਤੁਸੀਂ ਮੇਰੇ ਸਿਰ ਹੋ ਗਏ। ਲਵ ਯੂ। ਨਹੀਂ ਮੇਰੀ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ।